ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ ਜਿਹੜੇ ਹੁਣ ਤੱਕ ਸਾਡੇ ਨਾਲ ਜੁੜ ਚੁੱਕੇ ਨੇ। ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ, ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ, ਉਹਨਾਂ ਨੂੰ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ। ਰਮਜ਼ਾਨ ਮੁਬਾਰਕ ਦਾ ਮਹੀਨਾ, ਉਮੀਦ ਕਰਦੇ ਹਾਂ, ਦੁਆ ਕਰਦੇ ਸਾਰੇ ਸਿਹਤਮੰਦ ਹੋਗੇ, ਜਿੱਥੇ ਜਿੱਥੇ ਹੋਗੇ ਤੰਦਰੁਸਤ ਹੋਗੇ। ਰੱਬ ਸੋਹਣਾ ਸਾਰਿਆਂ ਨੂੰ, ਜਿੰਨੇ ਵੀ ਸਾਡੇ ਨਾਲ ਜੁੜੇ ਨੇ, ਓਵਰਆਲ ਜਿੱਥੇ ਵੀ ਪੂਰੀ ਦੁਨੀਆ ਤੇ ਕਰੋਨਾ ਦੀ ਵਜ੍ਹਾ ਨਾਲ ਲੋਕ ਮੁਤਾਸਰ ਨੇ, ਘਰਾਂ 'ਚ ਬੈਠੇ ਨੇ, ਕੁਆਰੰਟਾਈਨ ਨੇ, ਬਹੁਤ ਜਲਦ ਰੱਬ ਸੋਹਣਾ ਦੁਆ ਕਰਦੇ ਹਾਂ ਕਿ ਕਰੋਨਾ ਦਾ ਕਹਿਰ ਖਤਮ ਹੋ ਜਾਏ। ਇਸ ਬਬਰਕਤ ਮਹੀਨੇ ਦੇ ਸਦਕੇ ਦੁਬਾਰਾ ਫਿਰ ਇਨਸਾਨ ਜਿਹੜੇ ਆ ਗਲੀਆਂ 'ਚ, ਮੁਹੱਲਿਆਂ 'ਚ, ਸਮੁੰਦਰਾਂ 'ਚ, ਹਵਾਵਾਂ 'ਚ ਚਹਿਕਦੇ ਮਹਿਕਦੇ ਫਿਰ। ਇਸੇ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਸਟਾਰਟ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਜਿਸ ਤਰ੍ਹਾਂ ਤੁਹਾਨੂੰ ਪਤਾ, ਰੋਜ਼ਾਨਾ ਅਸੀਂ ਬੁੱਕ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਇਸ ਬੁੱਕ ਦੇ ਇੱਕ ਚੈਪਟਰ ਨੂੰ ਲੈ ਕੇ ਇਹਦੇ ਤੇ ਗੱਲ ਕਰੀਦੀ ਹੈ। ਸੋ ਅੱਜ ਦਾ ਸਾਡਾ ਜਿਹੜਾ ਚੈਪਟਰ ਹੈ ਉਹ ਮੈਂ ਤੁਹਾਨੂੰ ਦੱਸਦਾ ਜਾਵਾਂ। ਸਾਡਾ ਚੈਪਟਰ ਹੈ 68 ਨੰਬਰ 68 ਨੰਬਰ ਚੈਪਟਰ, ਪਿੰਡ ਹੇਰ। ਹੇਰ ਵੀ ਕਹਿੰਦੇ, ਹੇਰ ਵੀ ਕਹਿੰਦੇ। ਇਹ ਤੁਹਾਨੂੰ ਜੇ ਫੋਟੋ ਵਿਖਾਵਾਂ, ਇਹਦਾ ਲੈਟੀਟਿਊਡ ਲੌਂਗੀਟਿਊਡ ਹੈ, ਇਹਦੇ ਤੇ ਆਪਾਂ ਅੱਜ ਗੱਲ ਕਰਨੀ ਹੈ। ਇਸ ਪਿੰਡ ਵਿੱਚ ਸੀ ਰਿਹਾਇਸ਼ ਪ੍ਰਿਥਵੀ ਚੰਦ ਦੀ। ਸੋ ਚੈਪਟਰ ਸਾਡਾ ਹੈ ਅੱਜ ਦੀ ਗੱਲ, ਅੱਜ ਦਾ ਜਿਹੜਾ ਟੌਪਿਕ ਸਾਡਾ ਹੇਰ ਪਿੰਡ। ਸੋ ਰੋਜ਼ਾਨਾ ਦੀ ਤਰ੍ਹਾਂ ਡਾਕਟਰ ਸਾਹਿਬ ਹੁੰਦੇ ਸਾਡੇ ਨਾਲ ਇਸ ਬੁੱਕ ਦੇ ਆਥਰ। ਡਾਕਟਰ ਸਾਹਿਬ ਸਲਾਮ ਅਲੈਕਮ ਜੀ ਢਿੱਲੋਂ ਸਾਹਿਬ। ਵਾਲੇਕੁਮ ਸਲਾਮ ਜੀ ਡਾਕਟਰ ਸਾਹਿਬ, ਕੀ ਹਾਲ ਚਾਲ? ਠੀਕ ਠਾਕ ਹੋ? ਵਧੀਆ ਹੋ? ਠੀਕ ਹੈ ਜੀ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕ ਰਮਦਾਨ ਦੇ ਮਹੀਨੇ ਦੀ ਬਹੁਤ ਬਹੁਤ ਵਧਾਈਆਂ। ਤੁਹਾਡੇ ਆਸ ਹੈ ਕਿ ਰੋਜ਼ੇ ਠੀਕ ਚੱਲ ਰਹੇ ਹੋਣਗੇ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕ ਜੀ। ਰੋਜ਼ੇ ਠੀਕ ਚੱਲਣ ਡਏ, ਥੈਂਕ ਯੂ ਵਧੀਆ ਸੋ ਮਚ। ਚੱਲਣ ਡਏ। ਜਿੰਨੇ ਵੀ ਸਾਡੇ ਨਾਲ ਇਸ ਵੇਲੇ ਹੁਣ ਦੋਸਤ ਜੁੜੇ ਨੇ, 134 ਦੋਵਾਂ ਪੇਜਿਸ ਦੇ, ਪੰਜਾਬੀ ਲਹਿਰ YouTube ਚੈਨਲ ਤੇ, ਉਧਰੋਂ ਪੰਜਾਬੀ ਲਹਿਰ ਫੇਸਬੁੱਕ ਪੇਜ ਤੇ, ਸਾਰਿਆਂ ਨੂੰ ਫਿਰ ਇੱਕ ਵਾਰੀ ਮੁਬਾਰਕਾਂ ਤੇ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ ਜਿਹੜੇ ਨਵੇਂ ਸਾਡੇ ਨਾਲ ਜੁੜੇ। ਸੋ ਡਾਕਟਰ ਸਾਹਿਬ ਅੱਜ ਦਾ ਚੈਪਟਰ ਸਾਡਾ 68 ਨੰਬਰ, ਪਿੰਡ ਹੇਰ। ਹੇਰ ਵੀ ਕਹਿੰਦੇ, ਹੇਰ ਵੀ ਕਹਿੰਦੇ, ਕੁਛ ਹੀਰ ਵੀ ਕਹਿੰਦੇ, ਮੁਖਤਲਿਫ ਨਾਂ ਲਏ ਜਾਂਦੇ ਇਹਦੇ, ਜਿਹੜਾ ਲਾਹੌਰ ਦੇ ਵਿੱਚ ਹੈ। ਅੱਜ ਦੀ ਗੱਲਬਾਤ ਸਾਰੀ ਆ ਉਹਦੇ ਤੇ ਹੋਣੀ ਆ। ਸੋ ਉਮੀਦ ਕਰਦੇ ਹਾਂ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਜ਼ਰੂਰ ਇੰਜੋਏ ਕਰਨਗੇ ਅੱਜ ਦਾ ਸੈਸ਼ਨ। ਸਾਡਾ ਸਾਡੇ ਲਈ ਇਨਫੋਰਮੇਟਿਵ ਵੀ ਸਾਬਤ ਹੋਏਗਾ। ਇਹਨੂੰ ਸ਼ੇਅਰ ਇੱਕ ਵਾਰੀ ਜ਼ਰੂਰ, ਹੁਣੇ ਮੈਂ ਐਡਵਾਂਸ ਕਹਿੰਦਾ, ਸ਼ੇਅਰ ਇੱਕ ਵਾਰੀ ਜ਼ਰੂਰ ਕਰ ਦਿਓ। ਡਾਕਟਰ ਸਾਹਿਬ ਸਾਰਿਆਂ ਨਾਲ ਪਹਿਲੋਂ, ਪ੍ਰਿਥਵੀ ਚੰਦ ਹੈ ਕੌਣ ਸੀ? ਅਗਲੀਆਂ ਗੱਲਾਂ ਬਾਅਦ ਚ। ਜੀ ਬਿਲਕੁਲ, ਪਰ ਅਗਲੀ ਗੱਲ ਤੋਂ ਪਹਿਲਾਂ ਇੱਕ ਗੱਲ ਮੈਂ ਕਹਿੰਦਾ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਿ ਆਪਣੇ ਜਿਹੜੇ ਹੁਣ ਤੱਕ ਮੈਂ ਪੁਰਾਣੀਆਂ ਸਾਰੀਆਂ ਟਾਕਸ ਦੇਖੀਆਂ, ਜਿਨ੍ਹਾਂ ਚ ਦੋ ਵਧੀਆ ਸ਼ੋਅ ਮੈਨੂੰ ਲੱਗੇ ਆ, ਉਹ ਸੀ ਇੱਕ ਪੜਾਣਾ ਤੇ ਇੱਕ ਸੀ ਪਿੰਗ ਹਡਿਆਰਾ, ਕਿਉਂਕਿ ਉੱਥੇ ਦੇ ਲੋਕਲ ਲੋਕੀ ਆਪਣੇ ਨਾਲ ਜੁੜੇ ਸੀ ਦੋਨਾਂ ਪਾਸਿਆਂ ਦੇ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਇੱਕ ਮੇਨ ਮੰਤਵ ਇਹ ਹੈਗਾ ਕਿ ਆਪਾਂ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਹੈਗੇ ਆ, ਉਹਨਾਂ ਨੂੰ ਇੰਡੀਆ ਦੇ ਲੋਕਾਂ ਵੱਲੋਂ ਕੰਟੈਕਟ ਉੱਥੇ ਦੇ ਲੋਕਲ ਲੋਕਾਂ ਨਾਲ ਕਰਵਾਉਂਦੇ ਜਾਈਏ। ਸੋ ਅੱਜ ਅਸੀਂ ਪ੍ਰੋਗਰਾਮ ਦੀ ਥੋੜੀ ਜਿਹੀ ਰੂਪਰੇਖਾ ਚੇਂਜ ਕੀਤੀ ਹੈ। ਸਾਨੂੰ ਤੁਹਾਡੀ ਹੈਲਪ ਦੀ ਲੋੜ ਹੈ ਕਿ ਜਿਵੇਂ ਜਿਵੇਂ ਪ੍ਰੋਗਰਾਮ ਚੱਲ ਰਿਹਾ, ਤੁਹਾਡੇ ਜਿੰਨੇ ਦੋਸਤ ਹੇਅਰ ਜਿੰਨੇ ਵੀ ਹੇਅਰ ਵਾਲੇ ਹੈਗੇ ਨੇ, ਉਹ ਸਾਰਿਆਂ ਨੂੰ ਟੈਗ ਕਰਦੇ ਜਾਓ। ਫੋਨ ਕਰਕੇ ਉਹਨਾਂ ਨੂੰ ਦੱਸੋ ਕਿ ਤੁਹਾਡੇ ਪਿੰਡ ਦੇ ਬਾਰੇ, ਪਾਕਿਸਤਾਨ ਦੇ ਵਿੱਚ ਜਿਹੜਾ ਪਿੰਡ ਹੇਰਾ ਹੈਗਾ ਉਹਦੇ ਬਾਰੇ ਪ੍ਰੋਗਰਾਮ ਚੱਲ ਰਿਹਾ, ਤਾਂ ਕਿ ਆਪਾਂ ਪਾਕਿਸਤਾਨ 'ਚ ਰਹਿਣ ਵਾਲੇ ਹੇਰਾ ਪਿੰਡ ਵਾਲੇ ਲੋਕ ਔਰ ਜਿਹੜੇ ਇੰਡੀਆ 'ਚ ਪਿੰਡ ਵਾਲੇ ਹੇਰਾ ਪਿੰਡ ਵਾਲੇ ਲੋਕ, ਉਹਨਾਂ ਨੂੰ ਕਨੈਕਟ ਕਰਾ ਸਕੀਏ, ਤਾਂ ਕਿ ਬਹੁਤ ਇੱਕ ਵੱਡਾ ਕਹਿ ਲਓ ਵੀ ਸਿੱਖ ਹਿਸਟਰੀ ਦਾ ਚੈਪਟਰ ਹੈਗਾ ਜਿਹਦੇ ਬਾਰੇ ਆਪਾਂ ਡਿਸਕਸ਼ਨ ਕਰਨ ਚੱਲੇ ਹਾਂ। ਮੇਰੇ ਪਿੰਡ ਫਰਾਲਾ ਤੋਂ ਸਰਦਾਰ ਜਗਜੀਤ ਸਿੰਘ ਜੀ ਜੁੜੇ ਨੇ ਪਹਿਲੀ ਵਾਰੀ। ਮੈਨੂੰ ਬਹੁਤ ਚੰਗਾ ਲੱਗਾ ਕਿ ਵਿਦੇਸ਼ਾਂ 'ਚ ਤਾਂ ਬਹੁਤ ਫਰਾਲੇ ਦੇ ਲੋਕ ਬੈਠੇ ਹੋਏ ਨੇ, ਅਟਵਾਲ ਬ੍ਰਦਰਸ ਜੁੜਦੇ ਰਹਿੰਦੇ ਨੇ, ਅੱਜ ਪਹਿਲੀ ਵਾਰੀ ਕੋਈ ਪਿੰਡ ਦੇ ਵਿੱਚੋਂ ਸਾਡੇ ਨਾਲ ਪ੍ਰੋਗਰਾਮ ਜੁੜਿਆ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਔਰ ਇੱਕ ਵਾਰੀ ਫੇਰ ਇਸ ਨੂੰ ਖਾਸ ਕਰਕੇ ਹੇਰਾ ਪਿੰਡ ਵਾਲੇ ਜਿੰਨੇ ਵੀ ਤੁਹਾਡੇ ਦੋਸਤ ਹੋਣ, ਹੇਅਰ ਉਹਨਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ। ਔਰ ਜਦੋਂ ਅੱਜ ਢਿੱਲੋਂ ਸਾਹਿਬ ਕੈਮਰਾ ਖੋਲਣਗੇ, ਸਾਡੀ ਬੇਨਤੀ ਹੈ ਕਿ ਜੇ ਤੁਹਾਡਾ ਹਿਸਟਰੀ ਪ੍ਰਤੀ ਕੋਈ ਵੀ ਕੁਐਸਚਨ ਹੈਗੇ ਆ ਤਾਂ ਉਹਨਾਂ ਨੂੰ ਕਮੈਂਟਸ ਦੇ ਵਿੱਚ ਲਿਖੋ। ਜਦੋਂ ਕੈਮਰਾ ਤੁਹਾਡੇ ਤੇ ਆਵੇ ਤਾਂ ਤੁਸੀਂ ਹੇਅਰ ਪਿੰਡ ਦੀ ਕੋਈ ਗੱਲ ਸੁਣਾਉਣੀ ਹੈ, ਆਪਣੇ ਬਜ਼ੁਰਗਾਂ ਦੀ ਗੱਲ ਸੁਣਾਉਣੀ ਹੈ। ਸੋ ਜਿਹੜਾ ਕੈਮਰੇ ਦੇ ਨਾਲ ਅਸੀਂ ਸਟੂਡੀਓ ਦੇ ਵਿੱਚ ਲੈ ਕੇ ਆਉਂਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਹੇਰਾ ਪਿੰਡ ਵਾਲੇ, ਭਾਵੇਂ ਉਹ ਇੰਡੀਆ ਦਾ ਹੋਵੇ, ਭਾਵੇਂ ਪਾਕਿਸਤਾਨ ਦਾ ਹੋਵੇ, ਭਾਵੇਂ ਉਹਦੀ ਕੋਈ ਰਿਸ਼ਤੇਦਾਰੀ ਹੋਵੇ, ਹੇਰਾ ਪਿੰਡ ਦੇ ਲੋਕਾਂ ਦੇ ਨਾਲ ਸਾਡਾ ਜਿਹੜਾ ਹੈਗਾ ਅੱਜ ਦਾ, ਜਦੋਂ ਅਸੀਂ ਆਪਣੇ ਕੁਐਸਚਨ ਮੁਕਾ ਲਈਏ, ਹਿਸਟਰੀ ਦੀ ਗੱਲ ਕਰ ਲਈਏ, ਪ੍ਰੋਗਰਾਮ ਦੇ ਐਂਡ ਤੇ ਅਸੀਂ ਪਿੰਡ ਦੇ ਲੋਕਾਂ ਨੂੰ ਕਨੈਕਟ ਕਰਨ ਦਾ ਕੋਸ਼ਿਸ਼ ਕਰਾਂਗੇ। ਸੋ ਜਦੋਂ ਤੱਕ ਢਿੱਲੋਂ ਸਾਹਿਬ ਮੈਨੂੰ ਪਿੰਡ ਦੇ ਬਾਰੇ ਕੁਐਸਚਨ ਪੁੱਛਦੇ ਆ, ਮੇਰੀ ਤੁਹਾਨੂੰ ਬੇਨਤੀ ਹੈ ਕਿ ਹੇਰਾ ਪਿੰਡ ਵਾਲੇ ਲੋਕਾਂ ਨੂੰ ਕਨੈਕਟ ਕਰੀ ਜਾਓ। ਇਹ ਸਾਡੀ ਥੋੜੀ ਜਿਹੀ ਚੇਂਜ ਹੈਗੀ ਹੈ ਕਿ ਅਸੀਂ ਪ੍ਰੋਗਰਾਮ ਦੇ ਐਂਡ ਤੇ ਸਾਰੇ ਲੋਕਾਂ ਨੂੰ ਨਾਲ ਲਿਆ ਕਰਾਂਗੇ ਜਿਹਨੇ ਵੀ ਸ਼ਾਮਲ ਹੋਣਾ, ਔਰ ਉਸ ਦੇ ਮੁਤਲਕ ਉਸ ਪਿੰਡ ਦੇ ਜਿਹੜਾ ਹੈਗਾ ਰਿਗਾਰਡਿੰਗ ਲਿਆ ਕਰਾਂਗੇ। ਸੋ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਕੁਐਸਚਨ ਹੈ, ਆਪਾਂ ਹਿਸਟਰੀ ਦੀ ਗੱਲ ਕਰੀਏ ਕਿ ਪ੍ਰਿਥੀ ਚੰਦ ਹੈ ਕੌਣ ਸੀ?
ਆਪਣੇ ਬਹੁਤ ਸਾਰੇ ਸਿੱਖ ਦੋਸਤ ਉਹਨਾਂ ਨੂੰ ਐਜ਼ ਮੀਣਾ ਜਾਣਦੇ ਆ, ਮੀਣੇ ਕਿਹਾ ਜਾਂਦਾ ਪ੍ਰਿਥੀ ਚੰਦ ਉਹਨਾਂ ਨੂੰ। ਸੋ ਪ੍ਰਿਥੀ ਚੰਦ ਦੀ ਮੈਂ ਦੱਸ ਦੇਣਾ ਕਿ ਪ੍ਰਿਥੀ ਚੰਦ ਦਾ ਜਨਮ ਕਿਹਾ ਜਾਂਦਾ ਕਿ 1558, ਇਹਦੇ ਬਾਰੇ ਵੀ ਥੋੜੀ ਜਿਹੀ ਕੰਟਰੋਵਰਸੀ ਹੈਗੀ ਆ ਅਲੱਗ-ਅਲੱਗ ਕਹਿੰਦੇ, ਪਰ ਆਈ ਥਿੰਕ ਮੋਸਟ ਆਫ ਦ ਹਿਸਟੋਰੀਅਨਸ ਐਗਰੀ ਕਿ ਹੀ ਵਾਸ ਬੋਰਨ ਇਨ 1558। ਉਹ ਬੀਬੀ ਭਾਨੀ ਜੀ ਦਾ ਸਭ ਤੋਂ ਵੱਡਾ ਬੇਟਾ ਸੀ। ਬੀਬੀ ਭਾਨੀ ਜੀ ਕੌਣ ਨੇ? ਗੁਰੂ ਅਮਰਦਾਸ ਜੀ ਦੀ ਬੇਟੀ, ਤੀਜੇ ਗੁਰੂ ਸਾਹਿਬ ਦੀ ਬੇਟੀ ਸੀ ਬੀਬੀ ਭਾਨੀ, ਔਰ ਉਹਨਾਂ ਦੀ ਸ਼ਾਦੀ ਹੋਈ ਸੀ ਗੁਰੂ ਰਾਮਦਾਸ ਜੀ ਨਾਲ। ਸੋ ਬੀਬੀ ਭਾਨੀ ਔਰ ਗੁਰੂ ਰਾਮਦਾਸ ਜੀ ਦਾ ਬੇਟਾ ਸੀ ਪ੍ਰਿਥੀ ਚੰਦ। ਇਹ ਪ੍ਰਿਥੀ ਚੰਦ ਹੁਣੀ 3 ਭਰਾ ਸੀਗੇ। ਸਭ ਤੋਂ ਵੱਡੇ ਪ੍ਰਿਥੀ ਚੰਦ, ਐਂਡ ਦੈਨ ਸ਼੍ਰੀ ਗੁਰੂ ਅਰਜਨ ਦੇਵ ਜੀ, ਐਂਡ ਦੈਨ ਮਹਾਦੇਵ। ਇਹ 3 ਬ੍ਰਦਰ ਸੀਗੇ। ਇਹਨਾਂ ਵਿੱਚੋਂ ਜਿਹੜੇ ਸਭ ਤੋਂ ਵੱਡੇ ਹੋਣ ਕਰਕੇ ਪ੍ਰਿਥੀ ਚੰਦ ਨੇ ਬਚਪਨ ਤੋਂ ਹੀ ਕਿਹਾ ਜਾਂਦਾ ਵੀ ਉਹਨੂੰ ਇਹ ਆਸ ਲਾਈ ਸੀ ਕਿ ਜਿਹੜੀ ਗੁਰਗੱਦੀ ਹੈ ਅੱਗੇ ਮੈਨੂੰ ਗੁਰੂ ਰਾਮਦਾਸ ਜੀ ਤੋਂ ਬਾਅਦ ਮੈਨੂੰ ਮਿਲੂਗੀ। ਪਰ ਕਾਬਲੀਅਤ ਦੇ ਤੌਰ ਤੇ ਜਿਹੜੇ ਉਹਨਾਂ ਤੋਂ ਛੋਟੇ ਸੀਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ, ਉਹਨਾਂ ਨੇ ਜਿਹੜੀ ਆਪਣੀ ਅਟੈਂਸ਼ਨ ਸੀਗੀ ਆਪਣੇ ਈਵਨ ਨਾਨਾ ਜੀ ਦੀ, ਗੁਰੂ ਅਮਰਦਾਸ ਜੀ ਪਾਤਸ਼ਾਹ ਦੀ ਵੀ ਅਟੈਂਸ਼ਨ ਬਚਪਨ 'ਚ ਹੀ ਲੈ ਲਈ ਸੀ, ਜਿਨ੍ਹਾਂ ਨੇ ਉਹਨੂੰ ਵਰ ਦਿੱਤਾ ਸੀਗਾ। ਸੋ ਇਹ ਬਚਪਨ 'ਚ ਹੀ ਕਿਹਾ ਜਾਂਦਾ ਕਿਤਾਬਾਂ ਦੇ ਵਿੱਚ ਕਿ ਗੁਰੂ ਅਮਰਦਾਸ ਜੀ ਤੋਂ ਇਹ ਜਿਹੜੀ ਬਲੈਸਿੰਗ ਹੈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਮਿਲ ਗਈ ਸੀ ਕਿ ਉਹਨਾਂ ਨੇ ਜਿਹੜੀ ਹੈਗੀ ਆ ਗੁਰਗੱਦੀ ਉਹਦੇ ਤੇ ਬੈਠਣਾ। ਸੋ ਜਦੋਂ ਗੁਰਗੱਦੀ ਤੇ ਬੈਠੇ ਚੌਥੇ ਪਾਤਸ਼ਾਹੀ ਨੇ, 5ਵੇਂ ਪਾਤਸ਼ਾਹੀ ਆਪਣੇ ਬੇਟੇ ਗੁਰੂ ਅਰਜਨ ਨੂੰ ਗੁਰਗੱਦੀ ਦਿੱਤੀ, ਉਸ ਤੋਂ ਬਾਅਦ ਜਿਹੜਾ ਪ੍ਰਿਥੀ ਚੰਦ ਸੀ ਉਹ ਕਹਿ ਲਓ ਪਈ ਕਲੀਅਰਲੀ ਖੁੱਲ ਕੇ ਸਾਹਮਣੇ ਆਉਣ, ਜਿਹੜਾ ਉਹਦਾ ਵਿਰੋਧ ਸੀ ਉਹ ਖੁੱਲ ਕੇ ਆਉਣ ਲੱਗ ਪਿਆ, ਜਿਹੜਾ ਪਹਿਲਾਂ ਕਿਸ ਤਰ੍ਹਾਂ ਕਹਿ ਲਓ ਵੀ ਅੰਦਰੋਗਤੀ ਹੁੰਦਾ ਸੀ। ਸੋ ਥਿੰਗਸ ਸਟਾਰਟ ਗੈਟਿੰਗ ਵਰਸ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਗੁਰਗੱਦੀ ਸੀ ਜਿਹੜੀ ਚੌਥੇ ਪਾਤਸ਼ਾਹੀ ਤੋਂ ਬਾਅਦ ਮਿਲ ਗਈ। I'm gonna give the mic back to ਢਿੱਲੋਂ ਸਾਹਿਬ, back to ਲਾਇਲਪੁਰ ਜੀ। ਢਿੱਲੋਂ ਸਾਹਿਬ, ਤੁਹਾਡਾ ਮਾਈਕ੍ਰੋਫੋਨ ਔਨ ਕਰਿਓ ਜੀ। ਸੌਰੀ ਮੈਂ ਵੀ ਆਫ ਕੀਤਾ ਸੀ, ਚੇਤਾ ਭੁੱਲ ਜਾਂਦਾ ਕਹਿੰਦਾ ਮੈਂ ਕਿ ਡਿਸਟਰਬੈਂਸ ਨਾ ਹੋਏ ਸਾਡੀ ਆਵਾਜ਼ 'ਚ। ਅੱਛਾ ਡਾਕਟਰ ਸਾਹਿਬ, ਗੁਰਬਾਣੀ 'ਚ ਕੋਈ ਐਸੀ ਲਾਈਨ ਜਿਹਦੇ 'ਚ ਲੱਗਦਾ ਹੋਏ ਕਿ ਗੁਰੂ ਜੀ ਨਾਰਾਜ਼ ਸੀ ਆਪਣੇ ਪੁੱਤਰ ਤੋਂ? ਹਾਂਜੀ, ਨਾਲੇ ਮੈਂ ਧੰਨਵਾਦ ਕਰਦਾ ਸੂਰਜ ਸਿੰਘ ਨੱਤ ਜੀ ਦਾ, ਉਹਨਾਂ ਨੇ ਨੋਟ ਕੀਤਾ। ਮੈਂ ਆਪਣੀ ਲੋਕੇਸ਼ਨ ਚੇਂਜ ਕਰ ਲਈ। ਹੁਣ ਮੇਰਾ ਸੂਰਜ ਸਿੰਘ ਨੱਤ ਜੀ ਘਰ 'ਚ ਉਹ ਨਾ ਪੁਰਾਣੇ ਬਜ਼ੁਰਗ ਵਾਲਾ ਹਾਲ ਆ। ਹੁਣ ਮੇਰਾ ਮੰਜਾ ਕਦੀ ਇੱਧਰ ਮੈਂ ਸਾਰਾ ਦਿਨ ਇੰਟਰਵਿਊ ਕਰਦਾ ਉੱਚੀ ਬੋਲਦਾ ਰਹਿਣਾ, ਚੁੱਪ ਰਹਿਣਾ ਰਹਿਣਾ। ਇਸ ਕਰਕੇ ਇਹ ਜਿਹੜਾ ਮੇਰਾ ਮੰਜਾ ਹੈ ਇਹ ਘਰ ਦੇ ਅਲੱਗ-ਅਲੱਗ ਕੋਨਿਆਂ 'ਚ ਘੁੰਮੀ ਜਾ ਰਿਹਾ, ਤੇ ਮੈਨੂੰ ਇਹ ਵੀ ਹੁੰਦਾ ਕਿ ਉੱਥੇ ਵਾਈਫਾਈ ਲੈ ਲਵਾਂ ਤੇ ਲਾਈਟਿੰਗ ਪੂਰੀ ਆਵੇ। ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਉਹ ਪਿੱਛੇ ਤੁਹਾਨੂੰ ਜਿਹੜੀ ਲੋਕੇਸ਼ਨ ਹੈ ਥੋੜੀ ਅੱਜ ਉਹ ਜਿਹੜੀ ਹੈਗੀ ਆ ਜਿਹੜੀ ਆਪਣੀ ਸੀਗੀ ਉਹ ਸੀਨਰੀ ਜਿਹੜੀ ਉਹ ਸੀਨਰੀ ਨਜ਼ਰ ਨਹੀਂ ਆ ਗਈ। ਪਲੇਨ ਸ਼ੁਕਰ ਕਰੋ ਮੜ ਜਿਹਾ ਸੋਫਾ ਨਜ਼ਰ ਆ ਰਿਹਾ। ਮੈਨੂੰ ਲੱਗਦਾ ਕੱਲ ਨੂੰ ਇੰਡੀਆ ਵਾਲੇ ਮੰਜੇ ਤੇ ਐਨਾ ਕੰਮ ਜੇ ਘਾਹ ਤੇ ਬਹਿਣਾ ਪੈਣਾ। ਸੋ ਹੌਲੀ ਮੇਰਾ ਜਿਹੜਾ ਰੂਮ ਹੈ ਖਿਸਕਦਾ ਜਾ ਰਿਹਾ। ਸੋ ਬਿਲਕੁਲ ਜੀ, ਜਿਹੜੇ ਆਪਣੇ ਗੁਰੂ ਸਾਹਿਬ ਨੇ ਕਿਹਾ ਜਾਂਦਾ ਕਿ ਚੌਥੇ ਪਾਤਸ਼ਾਹੀ ਨੇ ਪ੍ਰਿਥੀ ਚੰਦ ਤੋਂ ਡਿਸਅਪੁਆਇੰਟ ਹੋ ਕੇ ਉਹਦਾ, ਪ੍ਰਿਥੀ ਚੰਦ ਦਾ ਕਹਿ ਲਓ ਵੀ ਜਿਹੜਾ ਗੁਮਾਨ ਭਰਿਆ ਐਟੀਟਿਊਡ ਸੀ, ਜਿਹੜਾ ਐਰੋਗੈਂਟ ਐਟੀਟਿਊਡ ਸੀ, ਉਹਦੇ ਕਰਕੇ ਆਹ ਕੁਝ ਲਾਈਨਾਂ ਜਿਹੜੀਆਂ ਲਿਖੀਆਂ ਹੋਈਆਂ ਨੇ। ਕਾਹੇ ਪੁੱਤ ਝਗੜਤ ਹੋ ਸੰਗ ਬਾਪ, ਜਿਨਕੇ ਜਾਣੇ ਬਧੇਰੇ ਤੁਮ ਹੋ ਤਿੰਨ ਸਿਓ ਝਗੜਤ ਪਾਪ। ਮਤਲਬ ਇਹਦਾ ਕੀ ਉਹ ਕਹਿੰਦੇ ਵੀ ਉਹ ਸਨ, ਵਾਈ ਡੂ ਯੂ ਆਰਗਿਊ ਵਿਦ ਯੂਰ ਫਾਦਰ, ਇਟ ਇਜ਼ ਅ ਸਿਨ ਟੂ ਆਰਗਿਊ ਵਿਦ ਵਨ ਹੂ ਫਾਦਰਡ ਯੂ ਐਂਡ ਰੇਜ਼ਡ ਯੂ। ਮਤਲਬ ਵੀ ਬੱਚਾ ਜਿਹੜਾ ਹੈ ਉਹ ਬਾਪ ਦੇ ਨਾਲ ਝਗੜੇ, ਬਾਪ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਝਗੜਤ ਹੈ, ਝਗੜਤ ਪਾਪ ਹੈ। ਮਤਲਬ ਉਹਨਾਂ ਨੇ ਇਹਨੂੰ ਕਿਹਾ ਵੀ ਇਹ ਸਿਨ ਹੈ, ਜਿਹੜਾ ਮਤਲਬ ਹੁਣ ਕਲੀਅਰਲੀ ਉਹਦਾ ਨਾਮ ਤੇ ਨਹੀਂ ਲਿਖਿਆ ਗਿਆ, ਪਰ ਕਈ ਹਿਸਟੋਰੀਅਨਸ ਵੱਲੋਂ ਇਹ ਇਸ਼ਾਰਾ ਕੀਤਾ ਗਿਆ ਕਿ ਚੌਥੇ ਪਾਤਸ਼ਾਹੀ ਦੀ ਇਹ ਜੋ ਰਚਨਾ ਹੈਗੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੰਗ ਨੰਬਰ 1200 ਪੇਜ ਨੰਬਰ 1200 ਦੇ ਉੱਪਰ, ਉਹਦੇ ਵਿੱਚ ਉਹਨਾਂ ਦਾ ਇਸ਼ਾਰਾ ਸ਼ਾਇਦ ਪ੍ਰਿਥੀ ਚੰਦ ਦੇ ਵੱਲ ਹੀ ਹੈਗਾ। ਸੋ ਗੁਰਬਾਣੀ 'ਚ ਆਪਾਂ ਨੂੰ ਇਹ ਇੱਕ ਤੁਕ ਮਿਲ ਜਾਂਦੀ ਹੈ ਕਿ ਪ੍ਰਿਥੀ ਚੰਦ ਜੀ ਦੇ ਤੋਂ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਵੀ ਖੁਸ਼ ਨਹੀਂ ਸਨ। ਡਾਕਟਰ ਸਾਹਿਬ, ਕਿਤੇ ਇਸ ਤਰ੍ਹਾਂ ਵੀ ਪਤਾ ਲੱਗਦਾ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਕਿਤੇ ਪੜ੍ਹਿਆ ਹੋਵੇ, ਕੋਈ ਰਿਸਰਚ ਤੁਹਾਡੀ ਪੈਂਦੀ ਹੈ ਕਿਸੇ ਕਿਤਾਬ ਤੋਂ, ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ, ਗੁਰੂ ਸਾਹਿਬ ਨੂੰ ਤੰਗ ਕਰਨ ਦੀ ਵੀ ਕੋਸ਼ਿਸ਼ ਕੀਤੀ? ਹਾਂਜੀ, ਇਹਦੇ ਬਹੁਤ ਐਗਜ਼ਾਮਪਲਸ ਹੈਗੀਆਂ। ਸਾਡੇ ਕੁਝ ਦੋਸਤ ਕਹਿ ਰਹੇ ਆ ਵਿਲੇਜ ਹੇਅਰ ਬਾਰੇ। ਅਸੀਂ ਦੁਬਾਰਾ ਰਿਪੀਟ ਕਰ ਦਈਏ ਅੱਜ ਦੇ ਸਾਡੇ ਪ੍ਰੋਗਰਾਮ ਲਈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜਿਹੜੇ ਤੁਹਾਡੇ WhatsApp ਗਰੁੱਪਸ ਨੇ ਜਾਂ Facebook ਗਰੁੱਪਸ ਨੇ ਅਲੱਗ-ਅਲੱਗ, ਉਹਨਾਂ ਗਰੁੱਪਸ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਆਪਣਾ ਅੱਜ ਦਾ ਪ੍ਰੋਗਰਾਮ ਕਿਸੇ ਪਿੰਡ ਹੇਅਰਾਂ ਵਾਲੇ ਕੋਲ ਪਹੁੰਚ ਜਾਵੇ। ਹੇਅਰ ਇਹ ਲਾਸਟ ਨੇਮ ਹੈਗਾ, ਗੋਤ ਹੈਗੀ ਹੈ, ਇੰਡੀਆ 'ਚ ਵੀ ਹੈ ਔਰ ਪਾਕਿਸਤਾਨ 'ਚ ਵੀ ਹੈ। ਉਹਨਾਂ 'ਚੋਂ ਸਾਡਾ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਗਰਾਮ ਦੇ ਵਿੱਚ ਕੁਝ ਲੋਕ ਮਿਲ ਜਾਣ, ਉਹਨਾਂ ਨਾਲ ਫਿਰ ਸਾਡਾ ਕੰਮ ਅੱਗੇ ਦੇ ਅੱਗੇ ਵੱਧਦਾ ਰਹਿੰਦਾ ਹੈ। ਅਸੀਂ ਉਹ ਫਿਰ ਜ਼ਿੰਮੇਵਾਰੀ ਤੁਹਾਨੂੰ ਸੌਂਪ ਕੇ, ਆਪਣੇ ਸੁਣਨ ਵਾਲਿਆਂ ਨੂੰ ਸੌਂਪ ਕੇ, ਹਾਂਜੀ ਦੋਨੋਂ ਪਿੰਡਾਂ ਦੇ ਲੋਕ ਮਿਲ ਗਏ, ਇਸ ਪਿੰਡ ਦੀ ਆ ਯਾਦਗਾਰ ਹੈ, ਇੱਥੇ ਅਸੀਂ ਕੁਝ ਉਰਦੂ 'ਚ ਪਲੈਕ ਲਾਉਣੀ ਹੈ,
ਇਦਾਂ ਅਸੀਂ ਅੱਗੇ ਦੀ ਅੱਗੇ ਵਧ ਰਹੇ ਹਾਂ। ਸੋ ਸਾਨੂੰ ਮੈਂ ਸਾਨੂੰ ਵੈਸੇ ਨੋਟ ਕੀਤਾ ਸਾਡੇ ਇੱਥੇ ਅਹੀਰ ਲਿਖਦੇ, ਅਹੀਰ ਅਹੇਹਰ ਨਹੀਂ ਲਿਖਦੇ, ਅਹੀਰ ਲਿਖਦੇ। ਬਿਲਕੁਲ ਠੀਕ ਹੈ ਜੀ। ਸੋ ਅਹੀਰ, ਹੀਰ, ਹੇਅਰ, ਹੇਹਰ, ਕੋਈ ਵੀ ਕਿਸ ਤਰ੍ਹਾਂ ਦਾ ਮਿਕਸਡ ਅਪ ਵੀ ਕੁਝ ਵੀ ਹੋਵੇ, ਇਹਦੇ ਨਾਲ ਮਿਲਦਾ ਜੁਲਦਾ ਕੋਈ ਲਾਸਟ ਨੇਮ ਤੁਹਾਡਾ ਦੋਸਤ ਹੋਵੇ, ਉਹਨੂੰ ਜਰੂਰ ਟੈਗ ਕਰੋ, ਉਹਨੂੰ ਨਾਲ ਟਾਈਮਲਾਈਨ ਤੇ ਉਹਦੀ ਤੇ ਸ਼ੇਅਰ ਕਰੋ, ਫੋਨ ਕਰੋ, ਦੱਸੋ ਕਿ ਇਹ ਬਹੁਤ ਇੰਪੋਰਟੈਂਟ ਡਿਸਕਸ਼ਨ ਕਹਿ ਲਓ ਵੀ 72 ਸਾਲਾਂ ਬਾਅਦ ਪਹਿਲੀ ਵਾਰੀ ਸ਼ਾਇਦ ਦੋਨਾਂ ਪਿੰਡਾਂ ਨੂੰ ਹੇਹਰ, ਅਹੀਰ, ਹੀਰ ਲੋਕਾਂ ਨੂੰ ਆਪਸ ਵਿੱਚ ਮਿਲਾਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ। ਹੁਣ ਢਿੱਲੋਂ ਸਾਹਿਬ ਨੇ ਦਾ ਕੁਐਸਚਨ ਬੜਾ ਇੰਟਰਸਟਿੰਗ ਹੈ ਵੀ ਕੀ ਪ੍ਰੀਤੀ ਚੰਦ ਨੇ ਕੋਈ ਇਤਿਹਾਸ 'ਚ ਮਿਲਦਾ ਹੈ ਵੀ ਉਹਨੇ ਵਾਕਈ ਆਪਣੇ ਪਿਤਾ ਜੀ ਨੂੰ ਜਾਂ ਆਪਣੇ ਬ੍ਰਦਰ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ? ਜੀ ਢਿੱਲੋਂ ਸਾਹਿਬ ਦੀਆਂ ਕਈ ਐਗਜ਼ਾਮਪਲਸ ਹੈਗੀਆਂ ਨੇ, ਕਿੰਨੀਆਂ ਸੱਚੀਆਂ ਨੇ ਕਿੰਨੀਆਂ ਝੂਠੀਆਂ ਨੇ ਇਹਦੇ ਬਾਰੇ ਕੁਝ ਮੈਂ ਕਹਿ ਨਹੀਂ ਸਕਦਾ, ਪਰ ਇਹਦੇ ਬਾਰੇ ਐਗਜ਼ਾਮਪਲਸ ਬਹੁਤ ਜ਼ਿਆਦਾ ਜਿਹੜੀਆਂ ਕਿ ਸਟੋਰੀਜ਼ ਇਹਦੇ ਨਾਲ ਜੁੜੀਆਂ ਮਿਲਦੀਆਂ ਨੇ। ਇੱਕ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਸ਼੍ਰੀ ਗੁਰੂ ਅਰਜਨ ਜੀ ਦੇ ਬੇਟੇ ਹੋਇਆ ਗੁਰੂ ਹਰਗੋਬਿੰਦ ਜੀ, ਜਿਹੜੇ ਮੁੜ ਕੇ ਗੁਰੂ ਸਾਹਿਬ ਬਣੇ ਨੇ, ਉਦੋਂ ਕਿਹਾ ਜਾਂਦਾ ਵੀ ਪ੍ਰੀਤੀ ਚੰਦ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹਦੀ ਜਿਹੜੀ ਤਮੰਨਾ ਸੀ ਕਿ ਚਲੋ ਮੈਂ ਤਾਂ ਗੁਰੂ ਨਹੀਂ ਬਣ ਸਕਿਆ, ਮੇਰਾ ਜਿਹੜਾ ਅੱਗੇ ਬੇਟਾ ਮਿਹਰਬਾਨ ਸੋਢੀ ਹੈ ਉਹ ਤਾਂ ਬਣ ਜਾਊਗਾ ਨਾ। ਉਹਨੂੰ ਇਹ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਕੋਈ ਔਲਾਦ ਨਹੀਂ ਸੀ। ਪਰ ਜਦੋਂ ਗੁਰੂ ਅਰਜਨ ਦੇਵ ਜੀ ਦੇ ਬੇਟਾ ਹੋਇਆ ਗੁਰੂ ਹਰਗੋਬਿੰਦ, ਉਸ ਤੋਂ ਬਾਅਦ ਕਹਿੰਦੇ ਆ ਕਿ ਉਹਨੇ ਆਪਣੀ ਜਿਹੜੀਆਂ ਕਾਰਵਾਈਆਂ ਸੀਗੀਆਂ ਗੁਰੂ ਸਾਹਿਬ ਦੇ ਵਿਰੁੱਧ ਐਕਚੁਅਲੀ ਜਿਹੜੀਆਂ ਤੇਜ਼ ਕਰ ਦਿੱਤੀਆਂ, ਜਿਨ੍ਹਾਂ ਚੋਂ ਇਹ ਵੀ ਆਉਂਦਾ ਵੀ ਉਹਨੇ ਜਾਦੂ ਟੂਣੇ ਵੀ ਕਰਵਾਏ, ਔਰ ਇੱਕ ਸੋਭਾ ਨਾਮ ਦੀ ਦਾਈ ਦੇ ਬਾਰੇ ਵੀ ਕਿਹਾ ਜਾਂਦਾ ਕਿ ਉਸਦੇ ਕੋਲੋਂ ਜ਼ਹਿਰ ਦਵਾਉਣ ਦੀ ਕੋਸ਼ਿਸ਼ ਕੀਤੀ। ਈਵਨ ਇਹ ਵੀ ਕਿਹਾ ਕਿ ਉਹਨੇ ਗੁਰੂ ਸਾਹਿਬ ਦੇ ਬਚਪਨ ਦੇ ਵਿੱਚ ਜਿਹੜਾ ਸੱਪ ਸੀ ਸਨੇਕ, ਉਹ ਛੱਡਣ ਦੀ ਕੋਸ਼ਿਸ਼ ਕੀਤੀ ਜਦੋਂ ਖੇਡਦੇ ਸੀ ਕਿ ਸੱਪ ਉਹਨਾਂ ਨੂੰ ਡੰਗ ਮਾਰ ਲਵੇ। ਸੋ ਇਹ ਕੁਝ ਰਿਪੋਰਟਸ ਹੈਗੀਆਂ, ਇਹ ਆਪਾਂ ਨੂੰ ਜਿਹੜੇ ਕਹਿ ਲਓ ਜਿੱਦਾਂ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਮੁਗਲ ਅਕਾਊਂਟਸ ਜਾਂ ਹੋਰ ਫਾਰਸੀ ਅਕਾਊਂਟਸ ਜਾਂ ਇਦਾਂ ਦੇ ਕਿਸੇ ਕ੍ਰੋਨਿਕਲ ਚੋਂ ਕੋਈ ਇਹੋ ਜਿਹੀ ਮੈਨੂੰ ਨਹੀਂ ਖਬਰ ਮਿਲ ਸਕੀ, ਪਰ ਸਿੱਖ ਇਤਿਹਾਸ ਦੇ ਵਿੱਚ ਕਾਫੀ ਪੁਰਾਣੀਆਂ ਕਿਤਾਬਾਂ ਨੇ ਜਿਨ੍ਹਾਂ 'ਚ ਇਹਨਾਂ ਦਾ ਬਖੂਬੀ ਜ਼ਿਕਰ ਕੀਤਾ ਗਿਆ, ਔਰ ਬਹੁਤ ਹੀ ਪ੍ਰੋਮੀਨੈਂਟ ਸਾਖੀਆਂ ਨੇ ਜਿਨ੍ਹਾਂ ਨੂੰ ਅਕਸਰ ਅਸੀਂ ਢਾਡੀ ਵਾਚਕਾਂ ਕੋਲੋਂ, ਕਥਾਵਾਚਕਾਂ ਕੋਲੋਂ, ਢਾਡੀ ਜਥਿਆਂ ਕੋਲੋਂ ਬਚਪਨ ਤੋਂ ਲੈ ਕੇ ਇਹ ਜਿਹੜੀ ਹੈਗੀ ਹੈ ਕਹਾਣੀ ਕਹਿ ਲਓ ਪੀੜ੍ਹੀ ਦਰ ਪੀੜ੍ਹੀ ਅਸੀਂ ਜਿਹੜੇ ਸੁਣਦੇ ਆ ਰਹੇ ਹਾਂ। ਹੁਣ ਹੈ ਵੀ ਇਹ ਜਦੋਂ ਇਹ ਸਾਰੀਆਂ ਪ੍ਰਿਥੀ ਚੰਦ ਦੀਆਂ ਇਹ ਜਿੰਨੀਆਂ ਸਕੀਮਾਂ ਸੀਗੀਆਂ ਫੇਲ ਹੋ ਗਈਆਂ, ਕੋਈ ਪਾਸ ਨਹੀਂ ਹੋਈ। ਗੁਰੂ ਹਰਗੋਬਿੰਦ ਜੀ ਵੀ ਵੱਡੇ ਹੋਣ ਲੱਗ ਪਏ ਔਰ ਉਹਨਾਂ ਦਾ ਵੀ ਕਿਹੜਾ ਸੀ ਪੂਰਾ ਜਲਾਲ ਪੂਰੇ ਇਲਾਕੇ ਦੇ ਵਿੱਚ ਫੈਲਣ ਲੱਗਾ। ਉਸ ਵੇਲੇ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਪ੍ਰਿਥੀ ਚੰਦ ਜਿਹੜਾ ਇਹ ਗੁਰੂ ਸਾਹਿਬ ਨੂੰ, ਗੁਰੂ ਅਰਜਨ ਦੇਵ ਜੀ ਨੂੰ ਔਰ ਉਹਨਾਂ ਦੇ ਜਿਹੜੇ ਬੇਟੇ ਨੂੰ ਤੰਗ ਕਰਦਾ ਹੈ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਤੋਂ ਬਾਅਦ ਕਿਹਾ ਜਾਂਦਾ ਕਿ ਲੋਕਾਂ ਨੇ ਇਹਨਾਂ ਨੂੰ ਮੀਣੇ ਕਹਿਣਾ ਸ਼ੁਰੂ ਕਰ ਦਿੱਤਾ, ਜਿਹੜਾ ਮੀਣਾ ਵਰਡ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਸਟਾਰਟ ਹੋਇਆ, ਜਿਸ ਕਰਕੇ ਜਦੋਂ ਲੋਕਾਂ ਨੇ ਫਿਰ ਉਹਨਾਂ ਨੂੰ ਇਹ ਅੰਮ੍ਰਿਤਸਰ 'ਚ ਇਹ ਤਾਨਾ ਮੈਣਾ ਦੇਣ ਲੱਗ ਪਏ ਲੋਕੀ ਕਿ ਮੀਣੇ ਮੀਣੇ, ਇਸ ਕਰਕੇ ਫਿਰ ਜਿਹੜੇ ਸਹੁਰਾ ਪਿੰਡ ਸੀ ਇਹਨਾਂ ਦਾ ਪ੍ਰਿਥੀ ਚੰਦ ਦਾ, ਹੇਹਰ ਜਿਹੜਾ ਪਿੰਡ ਹੈ ਇਹਨਾਂ ਦੇ ਸਸੁਰਾਲ ਦਾ ਪਿੰਡ ਹੈ, ਇਹਨਾਂ ਦੀ ਵਾਈਫ ਦਾ ਪਿੰਡ ਹੈ, ਇੱਥੇ ਇਹ ਮੂਵ ਹੋ ਗਏ ਅੰਦਾਜ਼ਨ 1596 'ਚ। ਸੋ ਅੰਮ੍ਰਿਤਸਰ ਤੋਂ ਕੁਝ ਇਤਿਹਾਸਕਾਰਾਂ ਦੇ ਕਹਿਣ ਦੇ ਮੁਤਾਬਕ ਕਿ ਜਦੋਂ ਲੋਕਾਂ ਨੇ ਇਹਨਾਂ ਨੂੰ ਤੰਗ ਕੀਤਾ, ਤਾਨੇ ਮੇਨੇ ਮਾਰੇ, ਇਹਨਾਂ ਨੇ ਆਪਣਾ ਹੈੱਡਕੁਆਟਰ ਸੀ ਜਿਹੜਾ ਪ੍ਰਿਥੀ ਚੰਦ ਨੇ ਅੰਮ੍ਰਿਤਸਰ ਤੋਂ ਛੱਡ ਕੇ ਹੇਹਰ ਪਿੰਡ ਆ ਗਏ, ਜਿਹੜਾ ਕਿ ਇਹਨਾਂ ਦੇ ਸਹੁਰਿਆਂ ਦਾ ਪਿੰਡ ਸੀ ਅਪਰੋਕਸੀਮੇਟਲੀ 1596 ਦੇ ਵਿੱਚ। ਜੀ ਜੀ ਢਿੱਲੋਂ ਸਾਹਿਬ, ਲੈਟ ਮੀ ਗੈਟ ਬੈਕ ਟੂ ਦ ਜੀ ਡਾਕਟਰ ਸਾਹਿਬ ਜੀ। ਬਾਹਰ ਤੁਹਾਨੂੰ ਪਤਾ ਅੱਜ ਕੱਲ ਕੀ ਕਹਿੰਦੇ ਨੇ ਕਣਕਾਂ ਦੇ ਦੇਣੇ ਆ, ਹਨੇਰੀਆਂ ਬਹੁਤ ਹੁੰਦੀਆਂ, ਹਨੇਰੀ ਆ ਗਈ ਬਾਹਰ ਟੋਣਾ ਪਿਆ। ਅੱਛਾ ਡਾਕਟਰ ਸਾਹਿਬ, ਕਿਹਾ ਜਾਂਦਾ ਵੀ ਇਹ ਪ੍ਰਿਥੀ ਚੰਦ ਨੇ ਸਰੋਵਰ ਬਣਾਉਣ ਦੀ ਵੀ ਆਪਣੇ ਲਈ ਕੋਸ਼ਿਸ਼ ਕੀਤੀ ਜਾਂ ਦਰਬਾਰ ਸਾਹਿਬ ਦੀ ਕੋਈ ਨਕਲ ਕਰਨ ਦੀ ਇਸ ਪਿੰਡ 'ਚ ਕੋਸ਼ਿਸ਼ ਕੀਤੀ? ਜੀ ਮੇਰੇ ਇੱਕ ਦੋਸਤ ਪੁੱਛ ਰਹੇ ਨੇ, ਅਨਮੋਲ ਮਹਿਰੋਕ ਜੀ ਪੁੱਛ ਰਹੇ ਨੇ, ਹਾਊ ਇਜ਼ ਪੋਥੀਮਾਲਾ ਰਿਲੇਟਡ ਟੂ ਸੋਢੀਜ਼। ਅਸੀਂ ਜੀ ਕੁਝ ਦਿਨ ਪਹਿਲਾਂ ਪੰਜਾਬੀ ਲਹਿਰ ਦੇ ਜਾਇਓ ਪਿੱਛੇ ਪਿੰਡ ਮੁਹੰਮਦੀਪੁਰ ਬਾਰੇ ਅਸੀਂ ਬੜਾ ਡਿਟੇਲਡ ਟਾਕ ਕੀਤੀ ਸੀਗੀ, ਜਿਹਦੇ 'ਚ ਗੁਰੂ ਹਰ ਸਹਾਏ ਦਾ ਜ਼ਿਕਰ ਆਇਆ ਸੀ ਸੋਢੀ। ਸੋ ਪੋਥੀਮਾਲਾ ਉਹਨਾਂ ਦੇ ਨਾਲ ਰਿਲੇਟਡ ਹੈ। ਇਹੀ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਹਾਂ ਅੱਜ ਦੀ, ਇਹਨਾਂ ਦੀ ਅੱਗੇ ਪੀੜ੍ਹੀ 'ਚ ਹੈ। ਪਰ ਜੇ ਤੁਸੀਂ ਡਿਟੇਲ 'ਚ ਜਾਣਾ ਚਾਹੋ ਪੋਥੀਮਾਲਾ ਦੀ, ਸਾਡਾ ਉਹ ਦੁਬਾਰਾ ਟਾਕ ਸ਼ੋਅ ਜਾ ਕੇ ਸੁਣਿਓ, ਜਿਹੜਾ ਕਿ ਪਿੰਡ ਮੁਹੰਮਦੀਪੁਰ ਦੇ ਬਾਰੇ ਸੀ, ਅਸੀਂ ਕੁਝ ਦਿਨ ਪਹਿਲਾਂ ਹੀ ਉਹਦੇ ਬਾਰੇ ਜ਼ਿਕਰ ਕਰਕੇ ਹਟੇ ਹਾਂ। ਹੁਣ ਢਿੱਲੋਂ ਸਾਹਿਬ ਤੁਹਾਡਾ ਆਪਣਾ ਜਿਹੜਾ ਕੁਐਸਚਨ ਦੁਬਾਰਾ ਰਿਪੀਟ ਕਰ ਦਿਓ, ਸੌਰੀ ਮੈਂ ਕਮੈਂਟਸ 'ਚ ਲੱਗਾ ਉਹ ਜ਼ਹਿਨ ਖਿੱਚ ਕੇ ਅੱਛਾ ਮੈਂ ਇਹ ਸੀ ਇਹਦੇ 'ਚ ਮੇਰਾ ਸਵਾਲ ਇਹ ਸੀ, ਪਤਾ ਲੱਗਦਾ ਵੀ ਉਹਨਾਂ ਨੇ ਪ੍ਰਿਥੀ ਚੰਦ ਨੇ ਸਰੋਵਰ ਜਾਂ ਦਰਬਾਰ ਸਾਹਿਬ ਦੀ ਨਕਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਆਪਣੇ ਪਿੰਡ ਦੇ ਵਿੱਚ, ਹੇਅਰ ਦੇ ਵਿੱਚ। ਹਾਂਜੀ ਬਿਲਕੁਲ, ਉਹ ਜਿਹੜੀ ਵਾਂਸ ਅਗੇਨ ਸਾਖੀ ਦੇ ਵਿੱਚ ਇਹ ਜਿਹੜੀ ਚੀਜ਼ ਕਾਫੀ ਮਸ਼ਹੂਰ ਹੈਗੀ ਹੈ ਕਿ ਕਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਪ੍ਰਿਥੀ ਚੰਦ ਆਪਣੇ ਬ੍ਰਦਰ ਦੇ ਬਹੁਤ ਸਿੰਸੀਅਰ ਸੀ, ਪਰ ਕਿਉਂਕਿ ਜਿੱਦਾਂ ਉਹ ਜਦੋਂ ਆਪਣੇ ਪਿੰਡ ਹੇਹਰ ਦੇ ਵਿੱਚ ਚਲੇ ਗਏ, ਉੱਥੇ ਇਤਿਹਾਸ ਦੇ ਮੁਤਾਬਕ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਬਕਾਇਦਾ ਭੇਜਿਆ ਹੇਹਰ ਪਿੰਡ ਦੇ ਵਿੱਚ, ਜਿਹਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ, ਜਿਹਦੀ ਆਪਾਂ ਇੱਕ ਤਸਵੀਰ ਉਸ ਜਗ੍ਹਾ ਦੀ ਇੱਕ ਵਾਰੀ ਢਿੱਲੋਂ ਸਾਹਿਬ ਤੁਹਾਡੇ ਕੋਲ ਵੀ ਕਿਤਾਬ ਹੈਗੀ ਹੁਣ ਤੇ ਸ਼ਾਇਦ ਤੁਸੀਂ ਦਿਖਾ ਲਓ ਤਾਂ ਕਿ ਆਪਣੇ
ਦੇਖਣ ਵਾਲਿਆਂ ਨੂੰ ਜੇ ਪੇਜ ਨੇੜੇ ਹੈ ਤੇ ਮੈਨੂੰ ਟਾਈਮ ਲੱਗ ਜਾਣਾ ਹੁਣ ਪੇਜ ਨੰਬਰ ਲੱਭਣ ਦੇ ਲਈ। ਚੈਪਟਰ ਨੰਬਰ ਹੈਗਾ ਜੀ ਇਹ 68। ਸੋ ਸੌਰੀ ਦੇਖਣ ਵਾਲਿਆਂ ਨੂੰ, ਤਾਂ ਕਿ ਪਤਾ ਲੱਗ ਜਾਵੇ ਕਿ ਹਾਂ ਜੀ ਆਹ ਲਓ ਆਹ ਪਿਕਚਰ ਆ ਗਈ। ਆਹ ਆਪਾਂ ਨੇੜੇ ਤੋਂ ਨੇੜੇ ਜਗ੍ਹਾ ਜਿਹੜੀ ਲੱਭ ਸਕੇ ਆ, ਇਹ ਉਹ ਜਗ੍ਹਾ ਸੀ ਜਿੱਥੇ ਬੋਹੜ ਦਾ ਦਰਖਤ ਸੀ, ਔਰ ਇਹਦਾ ਨਾਮ ਇਹਦੇ ਨੇੜੇ ਹਾਲੇ ਵੀ ਗੁਰਦੁਆਰਾ ਮੁਹੱਲਾ ਹੈਗਾ। ਆ ਉੱਪਰ ਇੱਕ ਜਗ੍ਹਾ ਹੈਗੀ ਹੈ ਜਿਹੜੀ ਕਿ ਪੁਰਾਣੀ, ਬਹੁਤ ਪੁਰਾਣੀ, ਪਿੰਡ ਵਾਲਿਆਂ ਦੇ ਮੁਤਾਬਕ ਇਹ ਪਿੰਡ ਦੇ ਵਿੱਚ ਇੱਕ ਪੁਰਾਣੀ ਜਗ੍ਹਾ ਹੈਗੀ ਆ। ਸੋ ਇਹ ਹੇਹਰ ਪਿੰਡ ਹੈ ਜਿੱਥੇ ਇਹ ਤਵਾਰੀਖ ਲਿਖੀ ਗਈ। ਆ ਪਿੰਡ ਦੇ ਵਿੱਚ ਇੱਕ ਬੋਰਡ ਹੈ ਜਿਹਦੇ ਵਿੱਚ ਨਾਮ ਹਾਲੇ ਵੀ ਕਹਿ ਲਓ ਵੀ ਜਿਹਦਾ ਨਾਮ ਗੁਰਦੁਆਰਾ ਮੁਹੱਲਾ ਲਿਖਿਆ ਗਿਆ। ਉਹ ਬਿਲਕੁਲ ਥੱਲੇ ਤੁਸੀਂ ਦੇਖੋਗੇ ਬੇਦੀਆਂ ਰੋਡ ਤੇ ਨਾਲ ਹੀਰ ਵਿਲੇਜ ਕਰਕੇ ਲਿਖਿਆ ਗਿਆ। ਇਹਨੂੰ ਹੁਣ ਪਾਕਿਸਤਾਨ ਦੇ ਵਿੱਚ ਹੀਰ ਜਾਂ ਹੇਰਾਂ ਕਿਹਾ ਜਾਂਦਾ। ਸੋ ਜਗਜੀਤ ਸਿੰਘ ਜੀ, ਬਿਲਕੁਲ ਹੇਰਾਂ ਪਿੰਡ ਨਕੋਦਰ ਦੇ ਲਾਗੇ ਵੀ ਹੈ ਜੀ। ਸੋ ਹੇਹਰ ਇਹ ਸਾਰੇ ਲੋਕ ਉੱਥੋਂ ਉੱਠ ਕੇ ਆਏ ਹੋਏ ਨੇ। ਇਹਨਾਂ ਸਾਰਿਆਂ ਦਾ ਜਿਹੜਾ ਪਿਛੋਕੜ ਹੈਗਾ, ਜਿਹੜੀ ਬੈਕਗਰਾਉਂਡ ਹੈਗੀ ਆ, ਉੱਥੋਂ ਚਲੀ ਜਾਂਦੀ ਹੈ। ਸੋ ਇੱਕ ਵਾਰੀ ਮੈਂ ਫਿਰ ਦੁਬਾਰਾ ਉਹ ਤਸਵੀਰ ਦਿਖਾ ਦੇਵਾਂ ਜਿਹੜੀ ਬਹੁਤ ਮੁਸ਼ਕਲ ਨਾਲ ਸਾਨੂੰ ਜਾ ਕੇ ਪਿੰਡ ਦੇ ਵਿੱਚ ਗੱਲਾਂ ਬਾਤਾਂ ਕਰਕੇ, ਇਹ ਉਹ ਜਗ੍ਹਾ ਹੈ ਮੋਸਟ ਪ੍ਰੋਬਬਲੀ ਜਿੱਥੇ ਦੋ ਖੂਹ ਵੀ ਹੁੰਦੇ ਸੀ, ਔਰ ਪਿੰਡ ਵਾਲਿਆਂ ਨੇ ਕਾਫੀ ਇੱਥੇ ਬਾਗ ਲੱਗਿਆ ਹੋਣ ਦੀ ਜਾਂ ਕਹਿ ਲਓ ਵੀ ਪੁਰਾਤਨ ਕੋਈ ਸਰੋਵਰ ਹੋਣ ਦੀ ਗੱਲ ਵੀ ਜਿਹੜੀ ਹੈਗੀ ਹੈ ਇਹਦੇ ਆਲੇ ਦੁਆਲੇ ਦੱਸੀ ਸੀ। ਇਹ ਐਕਚੁਅਲੀ ਖੂਹ ਸੀ। ਖੂਹ ਦੀ ਮੌਣ ਦੇ ਬਿਲਕੁਲ ਕਾਰਨਰ ਤੇ ਇਹ ਦਰਖਤ ਸੀ। ਮੁੜ ਕੇ ਜਦੋਂ ਖੂਹ ਪੂਰ ਦਿੱਤਾ ਪਿੰਡ ਵਾਲਿਆਂ ਨੇ, ਉਹਨਾਂ ਨੇ ਉਹਨੂੰ ਵਿੱਚ ਬਿਲਕੁਲ ਮਿਡਲ ਚ ਲੈ ਕੇ ਆਲੇ ਦੁਆਲੇ ਜਿਹੜਾ ਥੜਾ ਬਣਾਤਾ। ਇਹ ਪਿੰਡ ਦੇ ਵਿੱਚੋਂ ਓਰਲ ਟ੍ਰੈਡੀਸ਼ਨ ਦੀ ਸਟੋਰੀ ਜਿਹੜੀ ਹੈਗੀ ਆ ਉਹ ਬੋਲ ਕੇ ਦੱਸੀ ਗਈ ਹੈ। ਸਾਡੇ ਦੋਸਤ ਫੈਜ਼ਾਨ ਨਕਵੀ ਜੀ ਨੇ, ਉਹਨਾਂ ਨੇ ਇਹ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਇਸ ਖੂਹ ਦੇ ਬਾਰੇ ਇਹ ਜਾਣਕਾਰੀ ਲਈ ਸੀ ਕਿ ਇਹ ਖੂਹ ਸੀ ਐਕਚੁਅਲੀ ਬਹੁਤ ਵੱਡਾ, ਜਿਹਦੀ ਸਾਈਡ ਤੇ ਜਿੱਦਾਂ ਨਾ ਦਰਖਤ ਸਾਈਡ ਤੇ ਉੱਗ ਜਾਂਦਾ, ਇਹ ਉਹਦੀ ਸਿਚੁਏਸ਼ਨ ਸੀ। ਹੁਣ ਢਿੱਲੋਂ ਸਾਹਿਬ ਦਾ ਕੁਐਸਚਨ ਸੀ ਵੀ ਕੀ ਆਪਣੇ ਜਿਹੜਾ ਸਰੋਵਰ ਬਣਾਇਆ ਸੀ ਉਹਦੇ ਬਾਰੇ ਕੀ ਇਤਿਹਾਸ ਵਿੱਚ ਕੀ ਮਿਲਦਾ ਹੈ। ਮੈਂ ਇਹ ਦੱਸ ਦਿੰਦਾ ਕਿ ਜਦੋਂ ਉਹਨਾਂ ਨੂੰ ਭਾਈ ਗੁਰਦਾਸ ਜੀ ਇਸ ਪਿੰਡ ਵਿੱਚ ਗਏ ਹੇਹਰ, ਜਿਹਦੀ ਆਪਾਂ ਹੁਣ ਫੋਟੋਆਂ ਦੇਖ ਕੇ ਹਟੇ ਆ, ਫੋਟੋਆਂ ਦਿਖਾਉਣ ਦਾ ਮਕਸਦ ਹੁੰਦਾ ਕਿ ਤੁਸੀਂ ਵੀ ਵਰਚੁਅਲੀ ਥੋੜਾ ਜਿਹਾ ਉੱਥੇ ਪਹੁੰਚ ਜਾਓ ਜਿਹੜੀ ਜਗ੍ਹਾ ਤੇ ਵਾਕਿਆ ਹੋਇਆ। ਤਾਂ ਹੀ ਆਪਾਂ ਨੂੰ ਪਾਕਿਸਤਾਨ 'ਚ ਰਿਸਰਚ ਕਰਨ ਦਾ ਮਜ਼ਾ ਹੈ ਕਿ ਉੱਥੇ ਇਹੋ ਜਿਹੀਆਂ ਜਗ੍ਹਾ ਹਾਲੇ ਵੀ ਪੁਰਾਣੇ ਦਰਖਤ, ਪੁਰਾਣੀਆਂ ਚੀਜ਼ਾਂ ਪੁਰਾਤਨ ਰੂਪ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈਗਾ ਉਹ ਯਾਦਗਾਰ ਮਿਲ ਜਾਂਦੀ ਹੈ। ਸੋ ਉੱਥੇ ਜਾ ਕੇ ਭਾਈ ਗੁਰਦਾਸ ਜੀ ਨੂੰ ਕਿਹਾ ਜਾਂਦਾ ਕਿ ਪ੍ਰਿਥੀ ਚੰਦ ਨੇ ਮੰਦਾ ਚੰਗਾ ਬੋਲਿਆ। ਉਤੋਂ ਉਹਦੇ ਰਿਸਪੌਂਸ ਦੇ ਵਿੱਚ ਭਾਈ ਗੁਰਦਾਸ ਜੀ ਨੇ ਜਿਹੜੀ ਆਪਣੀ ਵਾਰ ਦੇ ਵਿੱਚ ਇਹ ਲਾਈਨ ਲਿਖੀ, ਖੋਟੀ ਸੰਗਤ ਮੀਣਿਆ ਦੁੱਖ ਦੇਂਦੀ ਮਿੱਤ ਹੈ। ਮਤਲਬ ਜਿਹੜੀ ਮੀਣਿਆਂ ਦੀ ਸੰਗਤ ਹੈ, ਡਿਸੈਂਬਲਰਸ ਦੀ ਜਿਹੜੀ ਕੰਪਨੀ ਹੈ, ਉਹ ਤੁਹਾਨੂੰ ਸਫਰਿੰਗ ਹੀ ਕਰਦੀ ਹੈ। ਅੱਗੇ ਜਾ ਕੇ ਫਿਰ ਹੋਰ ਆਪਣੀ ਵਾਰਾਂ ਦੇ ਵਿੱਚ ਉਹਨਾਂ ਨੇ ਇਹ ਮੀਣਿਆਂ ਬਾਰੇ ਇਹ ਭਾਈ ਗੁਰਦਾਸ ਜੀ ਨੇ ਅੱਗੇ ਹੋਰ ਲਿਖਿਆ। ਉਹ ਕਹਿੰਦੇ ਕਾਲਬੂਤ ਹੋਏ ਹਸਤਨੀ ਮੈਗਲ ਉ ਮਾਹੇ ਤਿਉ ਨਕਟ ਪੰਥ ਹੈ ਮੀਣਿਆ ਮਿਲੇ ਨਰਕ ਨਿਭਾਹੇ। ਮਤਲਬ ਵੀ ਜਿੱਦਾਂ ਫੀਮੇਲ ਐਲੀਫੈਂਟ ਦੀ ਗੱਲ ਕਰ ਰਹੇ ਆ, ਉਹ ਪੇਪਰ ਮਾਡਲ ਜਿਹੜਾ ਹੋਵੇ ਫੀਮੇਲ ਐਲੀਫੈਂਟ ਦਾ, ਇਟ ਮੇਕਸ ਦਾ ਮੇਲ ਕਾਊਂਟਰ ਪਾਰਟ ਐਂਡ ਇਰੈਟੋਮੈਨੀਅਕ। ਉਹਨੂੰ ਦੇਖ ਕੇ ਉਹਨੂੰ ਜਿੱਦਾਂ ਇਰੋਟਿਕ ਹੋ ਜਾਂਦਾ। ਦਾ ਵੇ ਆਫ ਜਿਹੜੇ ਬ੍ਰੇਜ਼ਨ ਫੇਸ ਡਿਸੈਂਬਲਰਸ ਹੈਗੇ, ਜਿਹੜੇ ਮੀਣੇ ਆ, ਇਹ ਵੀ ਇਦਾਂ ਹੀ ਤੁਹਾਨੂੰ ਜਿਹੜੇ ਹੈਗੇ ਆ ਨਰਕਾਂ ਵੱਲੋਂ ਲੈ ਕੇ ਜਾਂਦੇ ਆ। ਸੋ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਕਹਿ ਲਓ ਵੀ ਬੜੇ ਲੰਮੇ ਹੱਥੀ ਲਿਆ। ਆਫਟਰ ਹਿਜ਼ ਅਟੈਂਪਟ, ਜਦੋਂ ਉੱਥੇ ਜਾ ਕੇ ਉਹ ਹੇਰ ਪਿੰਡ 'ਚ ਜਾ ਕੇ ਉਹਨਾਂ ਨੇ ਕਹਿ ਲਓ ਵੀ ਭਰਾਵਾਂ ਦੀ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਜਿਹੜੇ ਆਪਾਂ ਢਿੱਲੋਂ ਸਾਹਿਬ ਦਾ ਕੁਐਸਚਨ ਹੈਗਾ ਸੀ ਕਿ ਪਿੰਡ ਦੇ ਵਿੱਚ ਸਰੋਵਰ ਬਾਰੇ, ਆਪਣੇ ਲਈ ਜ਼ਰੂਰੀ ਹੁੰਦਾ ਕਿ ਆਪਾਂ ਪੁਰਾਤਨ ਸੋਰਸਿਸ 'ਚ ਲੱਭਣ ਦੀ ਕੋਸ਼ਿਸ਼ ਕਰੀਏ ਵੀ ਪਹਿਲਾਂ ਇਹ ਗੱਲ ਕਿਹਨੇ ਲਿਖੀ ਆ। ਉਹ 'ਚ ਮੈਂ ਪਿੱਛੇ ਤੱਕ ਜਾ ਜੋ ਗਿਆ, ਮੈਨੂੰ ਜਿੱਥੋਂ ਤੱਕ ਇਹ ਲਾਈਨ ਲੱਭੀ ਹੈ 1891 ਦੀ ਬੁੱਕ ਹੈ 1891, ਤਵਾਰੀਖ ਗੁਰੂ ਖਾਲਸਾ। ਤਵਾਰੀਖ ਗੁਰੂ ਖਾਲਸਾ 'ਚ ਲਿਖਿਆ ਮਿਲਦਾ ਕਿ ਜਿਹੜਾ ਪ੍ਰਿਥੀ ਚੰਦ ਹੈ, ਉਹ ਆਪਣੇ ਜਿਹੜੇ ਸ਼ਰਧਾਲੂ ਸੀਗੇ, ਆਪਣੇ ਜਿਹੜੇ ਸਿੱਖ ਸੀ, ਆਪਣੇ ਜੋ ਸੇਵਕ ਸੀ, ਉਹਨਾਂ 'ਚ ਇਹ ਕਹਿ ਲਓ ਵੀ ਬੋਸਟ ਕਰਦਾ ਹੁੰਦਾ ਸੀ ਵੀ ਜਿਹੜਾ ਦੁੱਖ ਨਿਵਾਰਨ ਹੈ ਹੇਅਰ ਵਿਖੇ, ਇਹਦਾ ਨਾਮ ਉਹਨੇ ਰੱਖਿਆ ਸੀ ਦੁੱਖ ਨਿਵਾਰਨ। ਇਹ ਜਿਹੜਾ ਦੁੱਖ ਨਿਵਾਰਨ ਆ, ਇੱਥੇ ਆ ਕੇ ਸਾਰਿਆਂ ਦੇ ਜਿਹੜੇ ਪਾਪ ਆ ਉਹ ਕੱਟੇ ਜਾਂਦੇ ਆ। ਜਿਹੜਾ ਵੀ ਆ ਕੇ ਉਸ ਸਰੋਵਰ 'ਚ ਇਸ਼ਨਾਨ ਕਰੂਗਾ ਦੁੱਖ ਨਿਵਾਰਨ 'ਚ, ਜਿਹੜਾ ਕਿ ਹੇਹਰ ਪਿੰਡ ਦੇ ਵਿੱਚ ਹੈਗਾ, ਹੇਰਾ ਪਿੰਡ 'ਚ ਹੈਗਾ, ਜਿਹਦੀ ਹੁਣ ਆਪਾਂ ਗੱਲ ਕਰ ਰਹੇ ਹਾਂ, ਉੱਥੇ ਆ ਕੇ ਸਭ ਜਿਹੜੇ ਹੈਗੇ ਆ ਦੁੱਖ ਦਾਰੂ ਸਭ ਕੱਟਿਆ ਜਾਊਗਾ। ਇਹ ਤਵਾਰੀਖ ਗੁਰੂ ਖਾਲਸਾ ਦੇ ਵਿੱਚੋਂ ਮੈਨੂੰ ਮਿਲਿਆ ਹੈ 1891। ਮੁੜ ਕੇ ਗੁਰਬਿਲਾਸ ਪਾਤਸ਼ਾਹੀ 6ਵੀਂ, ਉਹਦੇ ਵਿੱਚ ਵੀ ਇਹੋ ਜਿਹੀਆਂ ਲਾਈਨਾਂ ਹੀ ਮਿਲੀਆਂ ਨੇ ਕਿ ਜਿਹੜਾ ਹੇਹਰ ਪਿੰਡ ਦੇ ਵਿੱਚ ਜਗ੍ਹਾ ਸੀ ਆਪਣੀ ਉਹਦੀ ਪ੍ਰਿਥੀ ਚੰਦ ਦੀ, ਉਹਦੇ ਬਾਰੇ ਉਹਨੂੰ ਬਹੁਤ ਘਮੰਡ ਸੀ, ਉਹਦੇ ਬਾਰੇ ਬਹੁਤ ਘਮੰਡ ਸੀ। ਇੱਕ ਵਾਰੀ ਉਹ ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਮੈਨੂੰ ਇੱਕ ਕੋਟ ਵੀ ਮੈਂ ਤੁਹਾਡੇ ਨਾਲ ਇੱਕ ਐਨੈਕਡੋਟ, ਇੱਕ ਨੈਰੇਟਿਵ, ਹੁਣ ਉਹਨੂੰ ਪੰਜਾਬੀ 'ਚ ਕੀ ਕਵਾਂਗੇ, ਸਾਖੀ ਸੁਣਾਉਣਾ, ਜਿਹਦੇ ਵਿੱਚ ਉਹ ਕਹਿੰਦਾ ਵੀ ਇੱਕ ਵਾਰੀ ਪ੍ਰਿਥੀ ਚੰਦ ਆਪਣੇ ਨਾਲ ਕਿਸੇ ਸਿੱਖ ਦੇ ਨਾਲ ਤਰਨਤਾਰਨ ਸਾਹਿਬ ਜਾ ਰਿਹਾ ਸੀ, ਤੇ ਨਾਲ ਜਿਹੜਾ ਸਿੱਖ ਸੀ ਉਹਨੇ ਕਿਹਾ ਵੀ ਇੱਥੇ ਆਪਾਂ ਤਰਨਤਾਰਨ ਤੇ ਪਹੁੰਚ ਗਏ, ਹੁਣ ਕਿਉਂ ਨਾ ਆਪਾਂ ਇੱਥੇ ਸਰੋਵਰ 'ਚ ਇਸ਼ਨਾਨ ਕਰ ਲਈਏ। ਤੇ ਜਿਹੜਾ ਪ੍ਰਿਥੀ ਚੰਦ ਸੀ ਉਹ ਗੁੱਸੇ ਹੋ ਗਿਆ, ਉਹਨੇ ਰਿਜੈਕਟ ਕਰਤਾ ਆਈਡੀਆ। ਉਹ ਕਹਿੰਦਾ ਨਹੀਂ। ਉਹਨੇ ਅੱਗੇ ਕੀ, ਮੈਂ ਇੱਕ ਮਿੰਟ ਦੇਖ ਲਵਾਂ, ਢਿੱਲੋਂ ਸਾਹਿਬ ਦਾ ਮਾਈਕ੍ਰੋਫੋਨ ਪਿੱਛੋਂ ਉਹਨਾਂ ਦਾ ਡਬਲ ਵੋਲਿਊਮ ਆ ਰਿਹਾ ਸੀ। ਸੋ ਠੀਕ ਹੈ, ਓਕੇ ਜੀ, ਹਾਂਜੀ। ਸੋ ਜਦੋਂ
ਲੈਟ ਮੀ ਜਸਟ ਸੀ ਵਾਂਸ ਅਗੇਨ ਪਿੱਛੋਂ ਆਡੀਓ ਮਾਈਕ੍ਰੋਫੋਨ ਦੀ ਆਵਾਜ਼ ਡਬਲ ਕਿੱਥੋਂ ਆ ਰਹੀ ਹੈ? ਸੌਰੀ ਹਾਲੇ ਪਹੁੰਚਿਆ ਨਹੀਂ। ਢਿੱਲੋਂ ਸਾਹਿਬ ਤੁਹਾਡਾ ਮਾਈਕ੍ਰੋਫੋਨ ਤਾਂ ਨਹੀਂ ਹੈ, ਡਬਲ ਆ ਰਿਹਾ? ਡਾਕਟਰ ਸਾਹਿਬ ਨਹੀਂ, ਮੈਨੂੰ ਤਾਂ ਨਹੀਂ ਲੱਗਦਾ। ਠੀਕ ਹੈ, ਓਕੇ, ਹੁਣ ਠੀਕ ਹੋ ਗਿਆ। ਦੱਸੋ। ਮੈਂ ਦੱਸਦਾ ਜਾਵਾਂ, ਸਾਡੇ ਨਾਲ ਇਕਬਾਲ ਕੈਸਰ ਜੀ ਵੀ ਜੁੜੇ ਨੇ, ਕਮੈਂਟਸ ਦੇ ਵਿੱਚ ਕਮੈਂਟ ਕਰ ਰਹੇ ਨੇ। ਵਾਹ ਜੀ ਵਾਹ, ਇਕਬਾਲ ਕੈਸਰ ਜੀ, ਵਾਹ ਜੀ ਵਾਹ 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 ਵਾਹ। ਇਕਬਾਲ ਕੈਸਰ ਜੀ ਨੂੰ ਜ਼ਰੂਰ ਲਾਈਨ ਤੇ ਲੈ ਕੇ ਆਵਾਂਗੇ। ਉਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਬਾਰਾਦਰੀ ਦੀ ਹੈ ਤੇ ਨਾਲ ਪ੍ਰਿਥੀ ਚੰਦ ਦੀ ਸਮਾਧ ਬਾਰੇ ਦੱਸਣਗੇ ਆਪਾਂ। ਇਕਬਾਲ ਕੈਸਰ ਜੀ, ਜੇ ਤੁਹਾਡੇ ਕੋਲ ਪਲੀਜ਼ ਟਾਈਮ ਹੈ ਤਾਂ ਸਾਡੇ ਨਾਲ ਜ਼ਰੂਰ ਜੁੜੋ। ਸਾਡੀ ਕਹਿ ਲਓ ਵੀ ਬੜੇ ਮਾਣ ਦੀ ਗੱਲ ਹੈਗੀ ਜੇ ਤੁਸੀਂ ਸਾਡੇ ਨਾਲ ਜੁੜੋਗੇ। ਇਕਬਾਲ ਕੈਸਰ ਜੀ ਕਲੀਅਰ ਕਰ ਰਹੇ ਆ ਵੀ ਆਹ ਜਿਹੜੀ ਜਗ੍ਹਾ ਹੈਗੀ ਆ ਇਹ ਬਾਰਾਦਰੀ ਹੈ, ਜਿਹਦੇ ਬਾਰੇ ਆਪਾਂ ਗੱਲ ਕਰਾਂਗੇ। ਜਿਹੜੀ ਉੱਪਰ ਵਾਲੀ ਜਗ੍ਹਾ ਹੈਗੀ ਆ ਇਹ ਬਾਰਾਦਰੀ ਦੀ ਜਗ੍ਹਾ ਹੈ, ਜਿਹਦੇ ਬਾਰੇ ਮੈਂ ਨਾਲ ਐਕਸਪਲੇਨ ਕਰਦਾ ਜਾਣਾ ਵੀ ਇਹ ਬਾਰਾਦਰੀ ਕੰਪਲੈਕਸ ਹੈ, ਜਿਹਦੇ ਵਿੱਚ ਕੀ ਬਾਰਾਦਰੀ ਦੇ ਬਿਲਕੁਲ ਨਾਲ ਗੁਰਦੁਆਰਾ ਮੁਹੱਲਾ ਹੈ। ਇਹ ਜਿਹੜੀ ਹੁਣ ਬਾਰਾਦਰੀ ਹੈ, ਮੈਂ ਆਪਣੀ ਕਿਤਾਬ ਦੇ ਵਿੱਚੋਂ ਕੋਟ ਕਰਕੇ ਦੱਸ ਰਿਹਾ, ਇਹਦੀ ਓਰੀਜਨਲ ਫਾਊਂਡੇਸ਼ਨ ਜਿਹੜੀ ਹੈ ਮੁਗਲ ਸਮੇਂ ਦੀ ਬਣੀ ਹੋਈ ਹੈ। ਔਰ ਜਿਹੜੀ ਪ੍ਰਿਥੀ ਚੰਦ ਦੇ ਨਾਮ ਦੀ ਇੱਕ ਸਮਾਧ ਵੀ ਬਣੀ ਸੀ, ਜਿਹਨੂੰ ਕੁਝ ਜਿਹੜਾ ਆਪਾਂ ਚੈਪਟਰ ਦੇ ਐਂਡ ਤੇ ਗੱਲਬਾਤ ਕਰਦੇ ਹੁੰਦੇ ਆ ਕਿ ਹੁਣ ਪਿੰਡ ਦੇ ਵਿੱਚ ਕੋਈ ਯਾਦ ਹੈਗੀ ਹੈ ਕਿ ਨਹੀਂ ਹੈਗੀ, ਉਹ ਕਲੀਅਰ ਕਰ ਰਿਹਾ ਕਿ ਪਿੰਡ ਦੇ ਬਾਹਰ ਪ੍ਰਿਥੀ ਚੰਦ ਜੀ ਦੀ ਜਿਹੜੀ ਹੈਗੀ ਹੈ ਸਮਾਧ ਵੀ ਹੈ। ਔਰ ਮੇਰੀ ਬੇਨਤੀ ਹੈ ਇਕਬਾਲ ਕੈਸਰ ਜੀ ਨੂੰ, ਜੇ ਹਾਲੇ ਵੀ ਪ੍ਰੋਗਰਾਮ ਸੁਣਦੇ ਹੋਣ ਤਾਂ ਵਿੱਚ ਸ਼ਾਮਲ ਹੋਣ, ਸਾਡੇ ਲਈ ਬੜੀ ਮਾਣ ਦੀ ਗੱਲ ਹੋਏਗੀ। ਮੇਰੇ ਗੁਰੂ ਜੀ ਨੇ WhatsApp ਕਰ ਦੇਣਾ ਜੀ, ਬਿਲਕੁਲ। ਮੇਰੇ ਉਸਤਾਦ ਨੇ, ਗੁਰੂ ਜੀ ਨੇ, ਉਹਨਾਂ ਦੀ ਕਿਤਾਬ ਨੂੰ ਲੈ ਕੇ ਅਸੀਂ ਅੱਗੇ ਵਧਦੇ ਹਾਂ, ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੋਏਗੀ। ਮੈਂ ਆਪਣਾ ਜਿਹੜਾ ਟੌਪਿਕ ਅੱਗੇ ਲੈ ਕੇ ਜਾਣਾ ਕਿ ਤਵਾਰੀਖ ਗੁਰੂ ਖਾਲਸਾ ਦੀ ਆਪਾਂ ਗੱਲ ਕੀਤੀ, ਉਸ ਤੋਂ ਬਾਅਦ ਆ ਗਈ ਗੁਰੂ ਬਿਲਾਸ ਪਾਤਸ਼ਾਹੀ 6ਵੀਂ। ਉਹਦੇ ਵਿੱਚ ਹੈ ਕਿ ਜਦੋਂ ਤਰਨਤਾਰਨ ਪਹੁੰਚੇ, ਸਿੱਖ ਨੇ ਨਾਲ ਦੇ ਨੇ ਕਿਹਾ ਵੀ ਉੱਥੇ ਇਸ਼ਨਾਨ ਕਰੀਏ। ਪ੍ਰਿਥੀ ਚੰਦ ਨੇ ਰਿਜੈਕਟ ਕਰਤਾ ਆਈਡੀਆ। ਪ੍ਰਿਥੀ ਚੰਦ ਕਹਿੰਦਾ ਵੀ ਨਹੀਂ। ਪ੍ਰਿਥੀ ਚੰਦ ਨੇ ਅੱਗੇ ਉਹ ਕੀ ਕਿਹਾ? ਪ੍ਰਿਥੀ ਚੰਦ ਕਹਿੰਦਾ ਹਮਰੋ ਤੀਰਥ ਔਰ ਹੈ ਹੇਹਰ ਅਪਰ ਅਪਾਰ, ਤਹਾਂ ਨਾਉ ਜਾਉ ਸਿੱਖ ਹਮ ਤਿਹ ਕਰ ਕਰੇ ਦੀਦਾਰ। ਮਤਲਬ ਉਹ ਕਹਿੰਦਾ ਵੀ ਮੇਰਾ ਜਿਹੜਾ ਪਿਲਗ੍ਰਿਮੇਜ ਹੈ ਉਹ ਤਾਂ ਹੇਰਾ ਪਿੰਡ 'ਚ ਹੈ, ਜਿਹੜਾ ਸਿੱਖ ਉੱਥੇ ਆ ਕੇ ਇਸ਼ਨਾਨ ਕਰਦਾ ਹੈ ਉਹਦਾ ਤਦ ਉਹਨੂੰ ਮੇਰਾ ਜਿਹੜਾ ਹੈਗਾ ਦੀਦਾਰ ਹੁੰਦਾ ਹੈ। ਸੋ ਉਹਨੇ ਕਹਿ ਲਓ ਵੀ ਇਦਾਂ ਆਪਣੇ ਨਾਲ ਸਿੱਖ ਸ਼ਰਧਾਲੂ ਜਿਹੜੇ ਸੀ, ਆਪਣੀ ਸਿੱਖੀ ਸੇਵਕੀ, ਉਹਨੇ ਇਸ ਤਰ੍ਹਾਂ ਜੁੜੀ ਹੋਈ ਸੀ ਕਿ ਉਹਦੇ 'ਚ ਪਿੰਡ ਹੇਹਰ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਜਗ੍ਹਾ ਹੈਗੀ ਆ, ਇੱਕ ਸਰੋਵਰ ਹੈਗਾ ਜਿਹੜਾ ਉਹਨੇ ਬਣਾਇਆ ਹੋਇਆ, ਜਿਹਦੇ ਬਾਰੇ ਆਪਾਂ ਹੁਣ ਗੱਲਬਾਤ ਕਰਕੇ ਹਟੇ ਹਾਂ। ਹੁਣ ਆਪਾਂ ਟੌਪਿਕ ਬੈਕ ਲੈ ਕੇ ਜਾਂਦੇ ਹਾਂ ਜੀ। ਇਨ ਦਾ ਮੀਨ ਟਾਈਮ ਢਿੱਲੋਂ ਸਾਹਿਬ ਫੋਨ ਕਰ ਰਹੇ ਆ, ਮੈਂ ਸਾਰੇ ਕਮੈਂਟ ਦੇਖ ਲੈਣਾ। ਕੋਮਲ ਕੰਗ, ਲਵਲੀ ਕੌਰ, ਸ਼ੈਨਾ ਅਰੋੜਾ, ਹਰਜਿੰਦਰ ਸਿੰਘ, ਸ਼ਹਿਰੀ ਵਿਰਕ, ਪੀਰਜ਼ਾਦਾ ਕਾਜ਼ਮੀ, ਰਘੂ ਰਾਜ ਸਿੰਘ, ਸ਼ਾਹਿਦ ਅਵਾਨ, ਪ੍ਰਾਣਨਾਥ, ਮੁਜਾਹਿਦ ਰਸੂਲ, ਜਗਜੀਤ ਸਿੰਘ, ਅਵਤਾਰ ਸਿੰਘ ਗਿੱਲ ਜੀ, ਮਨਿੰਦਰ ਅੰਜੂ ਕਾਲਿਕਾ ਸਮਰਾ। ਦੋਵਾਂ ਚੈਨਲ ਤੇ 200 ਤੋਂ ਦੇ ਕੋਲ ਸਾਨੂੰ ਲੋਕ 200 ਪਲੱਸ ਵੇਖ ਰਹੇ ਨੇ। ਸੋ ਸਾਰੇ ਜਿੰਨੇ ਵੀ ਇਸ ਵੇਲੇ ਸਾਨੂੰ ਵੇਖਦੇ ਨੇ YouTube, Facebook ਦੀ ਰਾਹੀਂ, ਇੱਕ ਵਾਰੀ ਬ੍ਰੇਕ ਫੇਰ ਕੱਲ ਤਰ੍ਹਾਂ ਆਪਾਂ 30 ਸੈਕਿੰਡ ਦੀ ਲੈ ਕੇ ਤੇ ਇਹਨਾਂ ਨੂੰ ਸ਼ੇਅਰ ਕਰਵਾ ਲਈਏ। ਸ਼ੇਅਰ ਸਾਰੇ ਦੋਸਤ ਕਰ ਲਿਓ ਤਾਂ ਕਿ ਤੁਹਾਡੀ ਜਿਹਦਾ ਸ਼ੇਅਰ ਕਰੇਗਾ ਉਹਨਾਂ ਦੀ ਵਾਲ ਤੇ ਜਾਏਗਾ, ਤੇ ਸਮਝੋ ਉਹਨਾਂ ਦੀਆਂ ਫੈਮਲੀਆਂ ਤੱਕ ਵੀਡੀਓ ਪਹੁੰਚ ਗਈ, ਤਾਂ ਉਹਨਾਂ ਦੇ ਦੋਸਤਾਂ ਤੱਕ ਪਹੁੰਚ ਗਈ। ਸੋ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਵੀ ਇਸ ਹੇਅਰ ਪਿੰਡ ਦੀ, ਇਸ ਚੈਪਟਰ ਦੀ ਪਹੁੰਚੇਗੀ, ਤੇ ਤੁਹਾਡੇ ਬੱਚਿਆਂ ਤੇ ਤੁਹਾਡੇ ਦੋਸਤਾਂ ਤੱਕ ਵੀ। ਸੋ ਸ਼ੇਅਰ ਇੱਕ ਵਾਰੀ ਜ਼ਰੂਰ ਕਰਿਓ ਸਾਰੇ। ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਵੀ 30 ਸੈਕਿੰਡ ਦਾ ਵਕਫਾ ਦਵਾ ਕੇ ਤੇ ਸ਼ੇਅਰ ਕਰਵਾਓ। ਹਾਂਜੀ ਬਿਲਕੁਲ ਜੀ, ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਖਾਸ ਕਰਕੇ ਹੇਅਰ ਹੀਰ ਆਪਣੇ ਦੋਸਤਾਂ ਨੂੰ ਟੈਗ ਕਰੋ, ਔਰ ਇੱਕ ਵਾਰੀ ਬ੍ਰੇਕ ਲੈ ਕੇ ਇਹਨੂੰ ਦੁਬਾਰਾ ਆਪਣੀ ਟਾਈਮਲਾਈਨ ਤੇ ਸ਼ੇਅਰ ਕਰੋ। ਔਰ ਖਾਸ ਕਰਕੇ ਜਿਹੜੇ WhatsApp ਗਰੁੱਪ ਨੇ, ਫੇਸਬੁੱਕ ਤੋਂ ਤੁਸੀਂ ਮੋਰ ਆਪਸ਼ਨਸ ਦੇ ਵਿੱਚ ਜਾ ਕੇ WhatsApp ਗਰੁੱਪਸ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ। ਉਹਨੂੰ WhatsApp ਤੇ ਅੱਜ ਕੱਲ੍ਹ ਕਿੰਨੇ ਗਰੁੱਪ ਨੇ, ਕੁਆਰੰਟਾਈਨ 'ਚ ਲੋਕ ਘਰਾਂ 'ਚ ਬੈਠੇ ਨੇ, ਉਹਨੂੰ WhatsApp ਤੇ ਜਾ ਕੇ ਜ਼ਰੂਰ ਸ਼ੇਅਰ ਕਰੋ। WhatsApp ਤੇ ਜਿਹੜਾ ਸ਼ੇਅਰ ਕਰਨਾ, ਉਹਨਾਂ ਨਾਲ ਮੈਸੇਜ ਬਹੁਤ ਜ਼ਿਆਦਾ ਸਪਰੈਡ ਹੁੰਦਾ ਹੈ ਐਜ਼ ਕੰਪੇਅਰ ਟੂ ਜੇ ਤੁਸੀਂ ਫੇਸਬੁੱਕ ਤੇ ਆਪਣੀ ਟਾਈਮਲਾਈਨ ਤੇ ਸ਼ੇਅਰ ਕਰਦੇ ਹੋ, ਕਿਉਂਕਿ ਫੇਸਬੁੱਕ ਦੀ ਟਾਈਮਲਾਈਨ ਦੇ ਆਪਣੇ ਸਰਟਨ ਆਡੀਅנס ਨੇ। WhatsApp ਤੇ ਲੋਕੀ ਅੱਗੇ ਦੀ ਜਿਹੜੀ ਸ਼ੇਅਰਿੰਗ ਮਚ ਫਾਸਟਰ ਹੁੰਦੀ ਹੈ। ਸੋ ਪਲੀਜ਼ ਟੇਕ ਯੂਰ 30 seconds ਐਂਡ ਸ਼ੇਅਰ ਇਟ ਔਨ ਦਾ WhatsApp ਆਲਸੋ। ਇਨ ਦਾ ਮੀਨ ਟਾਈਮ ਜੋ ਇਕਬਾਲ ਕੈਸਰ ਬਾਬਾ ਜੀ ਨੇ ਗੱਲ ਕੀਤੀ ਸੀ, ਮੈਂ ਉਹ ਕਲੀਅਰ ਥੋੜੀ ਜਿਹੀ ਕਰ ਦੇਣਾ ਕਿ ਆਪਾਂ ਜਿਹੜੀ ਆਹ ਤਸਵੀਰ ਦੇਖ ਕੇ ਹਟੇ ਆ, ਆਹ ਵਾਲੀ ਜਿਹੜੀ ਉੱਪਰ ਵਾਲੀ ਤਸਵੀਰ ਹੈ ਔਰ ਜਿਹੜੀ ਨੀਚੇ ਵਾਲੀ ਤਸਵੀਰ ਹੈ, ਇਹ ਪਿੰਡ ਦੇ ਵਿੱਚ, ਇਸ ਮੈਂ ਆਪਣੀ ਕਿਤਾਬ ਦੇ ਵਿੱਚੋਂ ਪੜ੍ਹ ਦੇਣਾ ਕਿ ਇਹਦਾ ਨਾਮ ਬਾਰਾਂਦਰੀ ਹੈ। ਪਿੰਡ ਵਾਲੇ ਲੋਕ ਇਹਨੂੰ ਬਾਰਾਂਦਰੀ ਕਰਕੇ ਕਹਿੰਦੇ ਨੇ, ਔਰ ਇਹ ਮੁਗਲ ਜ਼ਮਾਨੇ ਦੀ ਹੈ, ਜਿਹਦੇ ਬਾਰੇ ਕਿ ਇਕਬਾਲ ਕੈਸਰ ਜੀ ਨੇ ਕਲੀਅਰ ਕੀਤਾ ਕਿ ਇਹ ਸ਼ਾਹਜਹਾਂ ਦੇ ਜ਼ਮਾਨੇ ਦੀ ਹੈ। ਪਰ ਹੁਣ ਇਸ ਵੇਲੇ ਜਿਹੜੀ ਇਹਦੀ ਬਿਲਡਿੰਗ ਹੈ, ਆਹ ਵਾਲੀ ਜਿਹੜੀ ਕੰਸਟਰਕਸ਼ਨ ਹੈ ਨਵੀਂ ਹੈ, ਪਰ ਪਿੰਡ ਵਾਲਿਆਂ ਨੇ ਜੋ ਦੱਸਿਆ ਹੈ ਸਾਨੂੰ ਕਿ ਥੱਲੇ ਫਾਊਂਡੇਸ਼ਨ ਹਾਲੇ ਵੀ ਉਹੀ ਯੂਜ਼ ਕੀਤੀ ਹੈ। ਮਤਲਬ ਜੋ ਓਰੀਜਨਲ ਬਾਰਾਂਦਰੀ ਦੀ ਥੱਲੇ ਫਾਊਂਡੇਸ਼ਨ ਸੀ, ਪਿੰਡ ਵਾਲਿਆਂ ਨੇ ਜਦੋਂ ਦੀ ਕੰਸਟਰਕਸ਼ਨ ਕੀਤੀ ਗਈ ਇਸ ਕਮਰੇ ਦੀ, ਇਹ ਕਮਰਾ ਇਹ ਕਹਿ ਲਓ ਵੀ ਇਤਿਹਾਸਿਕ ਹੈ, ਪੁਰਾਣੇ ਜ਼ਮਾਨੇ ਦੀ ਬਾਰਾਂਦਰੀ ਹੈ। ਹੁਣ ਜਿਹੜਾ ਨੇੜੇ ਦਾ ਮੁਹੱਲਾ ਅਸੀਂ ਲੱਭਿਆ ਹੈ, ਆਹ ਮੁਹੱਲੇ ਜਿਹੜਾ ਹੈ, ਉਹਦਾ ਨਾਮ ਗੁਰਦੁਆਰਾ ਮੁਹੱਲਾ ਹਾਲੇ ਵੀ ਹੈ। ਔਰ ਆਹ ਜਿਹੜੀ ਜਗ੍ਹਾ ਹੈ ਜਿਹੜੀ ਬਿਲਕੁਲ ਬਾਰਾਂਦਰੀ ਦੇ ਨੇੜੇ ਹੈ,
ਇੱਥੇ ਬਾਗ ਸੀ ਔਰ ਇੱਥੇ ਵਿੱਚ ਖੂਹ ਸੀ, ਜਿਹਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਹਾਂ। ਹੁਣ ਇੱਕ ਕਿਤਾਬ ਹੋਰ ਸੀ ਸੁਰਿੰਦਰ ਕੋਛੜ ਜੀ ਔਰ ਅਨੀਤਾ ਸਰੀਨ ਜੀ ਦੀ। ਸੁਰਿੰਦਰ ਕੋਛੜ ਸਾਹਿਬ ਬੜੇ ਸੀਨੀਅਰ ਪੱਤਰਕਾਰ ਨੇ, ਇੰਡੀਆ ਅਜੀਤ ਅਖਬਾਰ 'ਚ ਉਹਨਾਂ ਦੇ ਲੇਖ ਅਕਸਰ ਛਪਦੇ ਨੇ। ਉਹਨਾਂ ਦੀ ਕਿਤਾਬ ਸੀ ਇਹ ਦਰਸ਼ਨ ਦੀਦਾਰ 2005, ਜਿਹਨੂੰ ਮੈਂ ਆਪਣੀ ਕਿਤਾਬ 'ਚ ਕੋਟ ਕੀਤਾ ਹੈ। ਉਹਦੇ 'ਚ ਉਹਨਾਂ ਨੇ ਲਿਖਿਆ ਹੈ ਕਿ ਪਿੰਡ ਦੇ ਵਿੱਚ ਸਮਾਧ ਵੀ ਹੈਗੀ ਹੈ, ਜਿਹਦੇ ਬਾਰੇ ਹੁਣ ਇਕਬਾਲ ਕੈਸਰ ਜੀ ਵੀ ਦੱਸ ਕੇ ਹਟੇ ਨੇ ਕਿ ਪਿੰਡ ਦੇ ਬਾਹਰ ਉਹਦੀ ਸਮਾਧ ਵੀ ਹੈ, ਪਰ ਹੁਣ ਇਸ ਵੇਲੇ ਉਹ ਸਮਾਧ ਨਹੀਂ ਹੈਗੀ। ਅਸੀਂ ਮਲਟੀਪਲ ਸੋਰਸਿਸ, ਕਈ ਵਾਰੀ ਅਲੱਗ-ਅਲੱਗ ਪਿੰਡ ਦੇ ਲੋਕਾਂ ਤੋਂ ਵੀ ਜਾਣ ਪਛਾਣ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਨਫੋਰਚੂਨੇਟਲੀ ਉਸ ਸਮਾਧ ਦੇ ਫਿਲਹਾਲ ਕੋਈ ਅਵਸ਼ੇਸ਼ ਨਹੀਂ ਬੱਚੇ ਮਿਲ ਸਕੇ। ਇਸ ਵੇਲੇ ਪਿੰਡ 'ਚ ਸਿਰਫ ਆਹੀ ਇੱਕ ਪੁਰਾਣੀ ਜਗ੍ਹਾ ਹੈਗੀ ਆ, ਜਿਹੜੀ ਕਿ ਪੁਰਾਣੀ ਬਾਰਾਂਦਰੀ ਸੀ, ਜਿਹਦੀ ਕਿ ਕਹਿ ਲਓ ਪਈ ਜਿਹੜੀ ਆਪਾਂ ਨੂੰ ਨੀਅਰੈਸਟ ਉਸ ਫੀਲਿੰਗ ਦੇ ਨੇੜੇ ਲਿਜਾ ਸਕਦੀ ਹੈ ਕਿ ਪ੍ਰਿਥੀ ਚੰਦ ਦੀ ਜਦੋਂ ਆਪਾਂ ਸਟੋਰੀ ਪੜ੍ਹਦੇ ਹਾਂ, ਆਪਣਾ ਮਤਲਬ ਹੁੰਦਾ ਕਿ ਆਪਾਂ ਥੋੜਾ ਵਰਚੁਅਲੀ ਪਾਕਿਸਤਾਨ 'ਚ ਉਹਨਾਂ ਇਲਾਕਿਆਂ 'ਚ ਪਹੁੰਚ ਜਾਈਏ ਜਿੱਥੇ ਪੁਰਾਣੇ ਜ਼ਮਾਨੇ 'ਚ ਕੁਝ ਸੀਗਾ। ਉਹ ਆਪਾਂ ਨੂੰ ਜਗ੍ਹਾ ਜਿਹੜੀ ਦੀ ਫੀਲਿੰਗ ਹੈਗੀ ਆ ਉਹ ਹਾਲੇ ਵੀ ਉਸ ਜਗ੍ਹਾ ਤੋਂ ਮਿਲ ਜਾਂਦੀ ਹੈ। ਆ ਮੈਂ ਕੁਝ ਉਰਦੂ 'ਚ ਲਿਖਿਆ, ਢਿੱਲੋਂ ਸਾਹਿਬ ਨੂੰ ਦਿਖਾ ਦੇਣਾ, ਸ਼ਾਇਦ ਇਹ ਪੜ੍ਹ ਸਕਣ, ਪਰ ਮੇਰੇ ਦੋਸਤਾਂ ਨੇ ਦੱਸਿਆ ਸੀ ਕਿ ਇਹਦੇ ਵਿੱਚ ਮੈਂ ਇੱਥੋਂ ਪੜ੍ਹ ਲੈਣਾ ਜਨਾਬ, ਕੋਈ ਨਹੀਂ। ਹਾਂਜੀ, ਤੁਸੀਂ ਇੱਥੋਂ ਆਪਣੀ ਕਿਤਾਬ ਦੇ ਵਿੱਚ ਪੜ੍ਹ ਲਓ। ਬਹੁਤ ਦੂਰ ਜਾਣ ਦੀ ਲੋੜ ਨਹੀਂ। ਪੇਜ ਨੰਬਰ 295 ਦੇ ਉੱਪਰ ਲਿਖਿਆ ਹੈ, ਜਿਹਦੇ ਵਿੱਚ ਲਿਖਿਆ ਕੀ ਜਨਾਬ ਫਾਰੂਕ ਯੂਸਫ ਗੁਰਕੀ MPA ਹਲਕਾ 159 ਸੂਬਾਈ ਵਜ਼ੀਰ ਕਰੀਮ ਨਾਲ ਉਹਨਾਂ ਨੇ ਜਿਹੜਾ ਤਰੱਕਿਆਤੀ ਕੰਮ ਕਰਵਾਇਆ ਨਾ ਉੱਥੇ। ਹਾਂਜੀ, ਪਰ ਆਪਾਂ ਇਹ ਦੇਖਣਾ ਵੀ ਕੀ ਇਹਦੇ ਵਿੱਚ, ਪਰ ਆਪਾਂ ਇਹ ਦੇਖਣਾ ਵੀ ਕੀ ਇਹਦੇ ਵਿੱਚ ਗੁਰਦੁਆਰਾ ਮੁਹੱਲਾ ਕਿਤੇ ਲਿਖਿਆ ਹੈ, ਆਪਾਂ ਇਹ ਨੋਟ ਕਰਨਾ ਵੀ ਕੀ ਇਹਦਾ ਨਾਮ ਇਹਦੇ 'ਚ ਲਿਆ ਕੋਆਰਡੀਨੇਟਰ। ਹਾਂਜੀ ਬਿਲਕੁਲ, ਗੁਰਦੁਆਰਾ ਮੌਜ਼ਾ ਹੇਰ ਕਰਵਾਨੇ ਪਰ, ਬਿਲਕੁਲ ਗੁਰਦੁਆਰਾ ਵਰਡ ਲਿਖਿਆ ਹੈ ਨਾ। ਹਾਂਜੀ ਹਾਂਜੀ ਲਿਖਿਆ। ਹਾਂਜੀ, ਹੁਣ ਇਹ ਆਪਣੇ ਲਈ ਬਹੁਤ ਵੱਡੀ ਮਹੱਲਾ ਗੁਰਦੁਆਰਾ ਲਿਖਿਆ। ਹਾਂਜੀ, ਬਹੁਤ ਵੱਡੀ ਗੱਲ ਹੈ ਆਪਣੇ ਲਈ ਇਹ, ਔਰ ਮੈਨੂੰ ਬੜੀ ਮਾਣ ਦੀ ਗੱਲ ਹੈ ਕਿ ਪਹਿਲੀ ਵਾਰੀ ਇਹ ਚੀਜ਼ ਆਪਾਂ 72 ਸਾਲਾਂ ਬਾਅਦ ਪਾਕਿਸਤਾਨ ਦੇ ਵਿੱਚੋਂ ਇਹ ਚੀਜ਼ ਦੇਖ ਰਹੇ ਹਾਂ ਕਿ ਇੱਕ ਹੋਰ ਸ਼ਾਇਦ ਜਿਹੜੀ ਅੱਗੇ ਮੈਂ ਡਿਸਕਸ ਕਰਨ ਡਿਆ ਸੀ, ਜੇ ਤੁਹਾਨੂੰ ਵੇਖ ਸਕੋ ਇਸ ਤਸਵੀਰ ਤੇ ਜਿਹੜਾ ਇਹਦੇ ਤੇ ਹੀਰ ਲਿਖਿਆ, ਜਿਹੜਾ ਸਾਡੇ ਇੱਥੇ ਚੱਲਦਾ ਨਾ ਹੀਰ ਚੱਲਦਾ, ਵੀ ਪਿੰਡ ਨੂੰ ਹੀਰ ਕਹਿੰਦੇ ਜੀ। ਆਹ ਦੇਖ ਲਓ ਤੁਸੀਂ, ਮੈਂ ਕਲੋਜ਼ ਅਪ ਕਰਕੇ ਦਿਖਾ ਦਿੰਦਾ। ਆ ਜਿਹੜਾ ਪਿੰਡ ਦਾ ਨਾਮ ਹੈ ਪਾਕਿਸਤਾਨ ਦੇ ਵਿੱਚ ਹੀਰ ਲਿਖਦੇ ਆ, ਬੇਦੀਆਂ ਰੋਡ ਦੇ ਉੱਪਰ ਹੈਗਾ ਇਹ ਗੁਰਦੁਆਰਾ ਡੇਰਾ ਚਾਲ ਤੋਂ ਵੀ ਥੋੜਾ ਜਿਹਾ ਅੱਗੇ ਜਾ ਕੇ ਹੈ। ਸੋ ਆਪਾਂ ਕਲੀਅਰ ਕੀ ਕੀਤਾ ਹੁਣ ਕਿ ਪਿੰਡ ਦੇ ਵਿੱਚ ਹਾਲੇ ਵੀ ਇਸ ਮੁਹੱਲੇ ਦਾ ਨਾਮ ਗੁਰਦੁਆਰਾ ਮੁਹੱਲਾ ਹੈ। ਇਹ ਵੈਸੇ ਜਿਹੜੀ ਨੇਮ ਪਲੇਟ ਹੈ ਕਿਸੇ ਦੀ ਕੰਸਟਰਕਸ਼ਨ ਦੀ ਹੈ, ਕਿਸੇ ਮੰਤਰੀ ਨੂੰ ਕੀ ਕਹਿੰਦੇ ਆ ਢਿੱਲੋਂ ਸਾਹਿਬ ਪਾਕਿਸਤਾਨ 'ਚ ਲੀਡਰ ਨੇ, ਵਜ਼ੀਰ ਨੇ, ਮਿਨਿਸਟਰ ਕਹਿ ਲੈਂਦੇ ਆ, ਮਿਨਿਸਟਰ ਨੇ, ਕਿਸੇ ਮਿਨਿਸਟਰ ਦੀ ਉਹ ਨੀਂਹ ਪੱਥਰ ਦੀ ਪਲੇਟ ਹੈ, ਪਰ ਆਪਣੇ ਉਹ ਕੰਮ ਆ ਗਈ ਕਿਉਂਕਿ ਉਹਦੇ ਵਿੱਚ ਵਰਡ ਹਾਲੇ ਵੀ ਗੁਰਦੁਆਰਾ ਮੁਹੱਲਾ 73 ਸਾਲਾਂ ਬਾਅਦ ਹਾਲੇ ਵੀ ਉਸ ਏਰੀਆ ਦਾ ਨਾਮ ਗੁਰਦੁਆਰਾ ਮੁਹੱਲਾ ਚੱਲ ਰਿਹਾ। ਇਹ ਬਹੁਤ ਵੱਡੀ, ਮੈਂ ਕਹੂੰਗਾ ਵੀ ਆਪਣੇ ਲਈ ਇੱਕ ਹਿਸਟੋਰਿਕ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਚੀਜ਼ ਹੈਗੀ ਕਿ ਪਾਕਿਸਤਾਨ 'ਚ ਇਹੋ ਜਿਹੇ ਪੁਰਾਤਨ ਜਿਹੜੇ ਨਾਮ ਆ ਹਾਲੇ ਵੀ ਮੌਜੂਦ ਆ, ਮਿਲ ਜਾਂਦੇ ਆ, ਔਰ ਕਹਿ ਲਓ ਵੀ ਉਹਨਾਂ ਲੋਕਾਂ ਦੀ ਬਹੁਤ ਦਾਤ ਦੇਣੀ ਬਣਦੀ ਹੈ ਜਿਹੜੇ ਇਹਨਾਂ ਪਿੰਡਾਂ 'ਚ ਰਹਿੰਦੇ ਨੇ, ਔਰ ਇਹ ਨਾਮ ਜਿਹੜੇ ਆ ਸਾਡੇ ਲਈ, ਕਈ ਵਾਰੀ ਮੈਂ ਬਹੁਤ ਭਾਵੁਕ ਹੋਇਆ ਇਸ ਚੀਜ਼ ਤੋਂ, ਇੰਨੇ ਸਾਲਾਂ ਬਾਅਦ ਸਾਡੇ ਲਈ ਰੱਖੇ ਨੇ ਕਿ ਅਸੀਂ ਮੌਜੂਦਾ ਸਮੇਂ ਜਾ ਕੇ ਵੀ ਉੱਥੇ ਰਿਸਰਚ ਕਰ ਸਕੀਏ, ਭਾਵੇਂ ਉਹ ਵਿਲਨ ਦਾ ਪਿੰਡ ਹੋਵੇ। ਹੁਣ ਮੀਣੇ ਜਿਹੜੇ ਕਿ ਵਿਲਨ ਚਾਹੁੰਦੇ ਆ, ਕੋਈ ਵਧੀਆ ਕਰੈਕਟਰ ਨਹੀਂ ਹੈਗੇ, ਪਰ ਇਤਿਹਾਸ ਦੇ ਝਰੋਖੇ ਤੋਂ ਆਪਾਂ ਨੂੰ ਉਹਨਾਂ ਦੀ ਸਟੱਡੀ ਕਰਨ ਦੀ ਸਗੋਂ ਜ਼ਿਆਦਾ ਲੋੜ ਹੈ, ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਗੁਰੂ ਸਾਹਿਬ ਨੇ ਕਿੰਨੀਆਂ ਮੁਸ਼ਕਲਾਂ ਜਿਹੜੀਆਂ ਸੀਗੀਆਂ ਆਪਣੇ ਸਮੇਂ ਦੇ ਵਿੱਚ, ਆਪਣੀ ਲਾਈਫ ਜਿਹੜੀ ਹੈਗੀ ਗੁਰੂ ਸਾਹਿਬ ਦੀ, ਉਹਦੀ ਆਪਾਂ ਨੂੰ ਸਿਗਨੀਫੀਕੈਂਸ ਲਾਈਫ ਸਟਾਈਲ ਦੀ ਹੋਰ ਜ਼ਿਆਦਾ ਪਤਾ ਲੱਗਦੀ ਹੈ, ਜਿੰਨਾ ਜ਼ਿਆਦਾ ਆਪਾਂ ਉਹਨਾਂ ਨੂੰ ਮੁਸ਼ਕਲਾਂ ਦੇਣ ਵਾਲੇ, ਉਹਨਾਂ ਦੇ ਵਿਰੋਧੀ, ਉਹਨਾਂ ਦੇ ਸ਼ਰੀਕਾਂ ਨੂੰ ਜ਼ਿਆਦਾ ਆਪਾਂ ਸਟੱਡੀ ਕਰਦੇ ਹਾਂ। ਜੀ ਢਿੱਲੋਂ ਸਾਹਿਬ। ਹੁਣ ਇੱਕ ਦੋਸਤ ਕਹਿੰਦੇ ਆ ਢਿੱਲੋਂ ਸਾਹਿਬ ਨੀਂਦ ਕਦੋਂ ਪੂਰੀ ਕਰਦੇ ਹੋ? ਨੀਂਦ ਪੂਰੀ ਹੋ ਜਾਂਦੀ ਫੇਰ ਹੀ ਬੈਠੇ ਥੋੜਾ ਜਿਹਾ ਫਰਕ ਪੈ ਜਾਂਦਾ ਕਿਉਂਕਿ ਰੋਜ਼ੇ ਆ, ਸਵੇਰੇ ਵੀ ਉੱਠਣਾ ਹੁੰਦਾ, ਫਿਰ 2 ਘੰਟਾ ਡੇਢ 2 ਨਮਾਜ਼ ਪੜ੍ਹਨੀ ਹੁੰਦੀ ਆ, ਔਖਾ ਤੇ ਹੁੰਦਾ। ਲੇਕਿਨ ਮੈਂ ਚਲੋ ਲੇਕਿਨ ਮੈਨੂੰ ਵੈਸੇ ਆਪਾਂ ਟਾਈਮ ਚੇਂਜ ਕਰ ਸਕਦੇ ਹਾਂ, ਲੇਕਿਨ ਮੈਨੂੰ ਵੀ ਲਾਲਚ ਆ, ਵੀ ਲਾਲਚ ਇਹ ਆ ਵੀ ਮਿਸ ਨਾ ਹੋਵੇ ਕੋਈ ਚੈਪਟਰ, ਤੇ ਮੈਂ ਸਾਰੇ ਜਿਹੜੇ ਆ ਵੈਸੇ ਮੇਰੇ ਜ਼ਿਹਨ 'ਚ ਨਕਸ਼ ਨਹੀਂ ਹੋ ਸਕਦੇ, ਮੈਨੂੰ ਯਾਦ ਨਹੀਂ ਰਹਿ ਸਕਦੇ, ਮੇਰੀ ਮੈਮੋਰੀ ਥੋੜੀ ਜਿਹੀ ਕਮਜ਼ੋਰ ਹੈ। ਇਸ ਤਰ੍ਹਾਂ ਜਦੋਂ ਆਪਾਂ ਕਰ ਲੈਂਦੇ ਉਹ ਕੁਝ ਨਾ ਕੁਝ ਜ਼ਿਹਨ ਦੇ ਵਿੱਚ ਫਿਕਸ ਗੱਲਾਂ ਹੋ ਜਾਂਦੀਆਂ ਜਿਹੜੀਆਂ ਨਹੀਂ ਨਿਕਲਦੀਆਂ। ਸੋ ਮੈਨੂੰ ਲਾਲਚ ਇਹ ਆ ਵੀ ਮੈਂ ਫਿਜ਼ੀਕਲੀ ਇਹ ਸਾਰੇ ਚੈਪਟਰ ਜਿਹੜੇ ਤੁਹਾਡੇ ਨਾਲ ਹੀ ਕਰ ਲਵਾਂ ਤੇ ਉਹ ਵਧੀਆ ਰਹੇਗਾ। ਢਿੱਲੋਂ ਸਾਹਿਬ ਬਹੁਤ ਹੀ ਵਧੀਆ ਹੈ, ਐਕਚੁਅਲੀ ਮੈਨੂੰ ਇਸ ਨਾਲ ਦੀ ਬਹੁਤ ਖੁਸ਼ੀ ਹੈ। ਹੁਣ ਤੁਸੀਂ ਵੀ ਕੋਈ ਭਾਵੇਂ ਇੱਕ ਅੱਖਰ ਹੀ ਜ਼ਿਹਨ 'ਚ ਜਦੋਂ ਜਾਂਦਾ ਹੈ ਇੰਨੀ ਗੱਲ ਦੇ ਵਿੱਚ, ਉਹ ਸਾਡੇ ਲਈ ਬਹੁਤ ਮਹਿਨਾ ਹੈ, ਕਿਉਂਕਿ ਜੇ ਤੁਹਾਨੂੰ ਥੋੜੀ ਜਿਹੀ ਡੀਪ ਜਾਣ ਦੀ ਲਾਗ, ਮੈਂ ਉਦੋਂ ਵੀ ਕਿਹਾ ਸੀ ਨਾ, ਉਹਦਾ ਜਿੰਨਾ ਸਿੱਖ ਪੰਥ ਨੂੰ ਫਾਇਦਾ ਹੋਣਾ ਮੈਂ ਦੱਸ ਨਹੀਂ ਸਕਦਾ। ਸੋ ਇਹ ਕੱਲਾ 84 ਚੈਪਟਰ ਆਪਾਂ ਤੁਹਾਡੇ ਨਾਲ ਇਦਾਂ ਹੀ ਕਰਨੇ ਆ, ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ। ਤੁਸੀਂ ਬਸ ਸੁਣਨ, ਮੈਨੂੰ ਪਤਾ ਸੁਣਨਾ ਵੀ ਔਖਾ ਹੁੰਦਾ ਕਿਉਂਕਿ ਇੱਕ ਨਾਮ, ਕਰੈਕਟਰਸ, ਹਿਸਟਰੀ, ਮੈਂ ਤਾਂ ਅੱਗੇ ਕਿਹਾ ਮੈਨੂੰ ਤੇ ਹੁਣ ਲਾਲਚ ਹੈ ਵੀ ਮੈਂ ਸਾਰੇ ਫਿਜ਼ੀਕਲੀ ਸਾਰੇ ਆਪ ਕਰਾਂ। ਵੈਸੇ ਮੈਂ ਸੋਚ ਰਿਹਾ ਸਾਂ ਕਿ ਅਸੀਂ ਸ਼ਾਮ ਦਾ ਪ੍ਰੋਗਰਾਮ ਕਰੀਦਾ ਵਾ, ਇੱਕ ਪੰਜਾਬੀ ਤੇ ਕੁਛ ਵੀ ਆਪਣਾ ਵਰਡ ਨੂੰ ਲੈ ਕੇ ਜਾਂ ਪਹਿਰਾਵੇ ਨੂੰ ਲੈ ਕੇ,
2 ਘੰਟੇ ਰਾਤ ਨੂੰ ਹੁੰਦਾ ਵੀ ਇੱਕ ਦਿਨ ਉਹ ਕਰ ਲਿਆ ਕਰੀਏ, ਇੱਕ ਦਿਨ ਡਾਕਟਰ ਸਾਹਿਬ ਨਾਲ ਕਰ ਲਿਆ ਕਰੀਏ। ਫਿਰ ਜ਼ਿਹਨ 'ਚ ਮੇਰੇ ਆ ਜਾਂਦਾ ਵੀ ਉਹ ਇੱਕ ਦਿਨ ਡਾਕਟਰ ਸਾਹਿਬ ਹੋਰ ਪਾਸੇ ਨੂੰ ਤੁਰ ਪੈਣ। ਸੋ ਇਸ ਤੋਂ ਮੈਨੂੰ ਲੱਗਦਾ ਜੇ ਥੋੜਾ ਜਿਹਾ ਵੀ ਨਹੀਂ ਰੋਜ਼ ਹੀ ਆਪਾਂ ਕਰੀਏ ਤੇ ਫਿਰ ਹੀ ਮੈਂ ਨਹੀਂ ਕਰੀਏ। ਤੁਰਦਾ, ਮੇਰੇ ਲੈਵਲੋਂ ਤਾਂ ਭਾਵੇਂ ਤੁਸੀਂ ਦਿਨ 'ਚ 2 ਵਾਰੀ ਕਰੋ। ਮੈਨੂੰ ਤਾਂ ਸਗੋਂ ਤੁਹਾਡੇ ਤੋਂ ਮੈਂ ਹੁਣ ਦੱਸਦਾ, ਮੈਨੂੰ ਜੈਲਸ ਹੁੰਦੀ ਹੈ। ਉਹ ਜਿਹੜੇ ਪੰਜਾਬੀ ਵਾਲਾ ਪ੍ਰੋਗਰਾਮ ਹੈ ਉਹ 'ਚ ਇੰਨੇ ਜ਼ਿਆਦਾ ਲੋਕ ਜੁੜੇ ਹੁੰਦੇ ਆ। ਆਹ ਜਿਹੜਾ ਆਪਣਾ ਹਿਸਟਰੀ ਵਾਲਾ ਇਹ 'ਚ ਘੱਟ ਲੋਕ ਜੁੜਦੇ ਆ। ਸੋ ਮੈਂ ਅਲਾਮਾ ਵੀ ਦੇਣਾ ਆਪਣੇ ਦੋਸਤਾਂ ਨੂੰ, ਸੁਣਨ ਵਾਲਿਆਂ ਨੂੰ, ਵੀ ਉਹ ਵੀ ਗੱਲਾਂ ਬਾਤਾਂ ਠੀਕ ਹੈ, ਕਲਚਰ ਦੀ ਗੱਲ ਠੀਕ ਹੈ, ਉਹ ਵੀ ਐਕਚੁਅਲੀ ਮੈਂ ਵੀ ਇੰਜੋਏ ਕਰਦਾ। ਉਹ 'ਚ ਹਾਸਾ ਮਜ਼ਾਕ ਹੁੰਦਾ ਪ੍ਰੋਗਰਾਮ 'ਚ, ਪਰ ਆਪਾਂ ਥੋੜਾ ਜਿਹਾ ਹਿਸਟਰੀ ਰਿਸਰਚ ਦੀਆਂ ਜਿਹੜੀਆਂ ਗੱਲਾਂ ਆ ਕਈ ਵਾਰੀ ਲੋਕਾਂ ਨੂੰ ਬੋਰਿੰਗ ਲੱਗਣ ਲੱਗ ਪੈਂਦੀਆਂ। ਸੋ ਮੈਂ ਤੁਹਾਡੇ ਤੇ ਛੱਡਿਆ, ਤੁਸੀਂ ਦਿਨ 'ਚ 2 ਪ੍ਰੋਗਰਾਮ ਵੀ ਕਰ ਸਕਦੇ ਹੋ, ਮੇਰੇ ਨਾਲ 4 ਵੀ, ਇੱਕ ਦਿਨ ਛੱਡ ਕੇ ਵੀ। ਮੈਂ ਚਾਹੁੰਦਾ ਕਿ ਕੁਆਰੰਟਾਈਨ ਮੁੱਕਣ ਤੋਂ ਪਹਿਲਾਂ ਪਹਿਲਾਂ, ਜਿਹੜੀ ਕਿ 3 ਹਫ਼ਤਿਆਂ 'ਚ ਲੱਗ ਰਿਹਾ ਅਮਰੀਕਾ 'ਚ, ਸਾਨੂੰ ਡੈਂਟਲ ਆਫਿਸ ਖੋਲ੍ਹਣੇ ਪੈਣੇ ਆ, ਚਾਹੁੰਦੇ ਆ ਜਾਂ ਨਾ ਚਾਹੁੰਦੇ ਹੋਇਆ ਵੀ। ਸੋ 3 ਕੁ ਹਫ਼ਤੇ ਹੋਰ ਹੈਗੇ, ਆਪਾਂ ਜਿੰਨੇ ਚੈਪਟਰ ਖਿੱਚ ਸਕਦੇ ਆ ਆਪਾਂ ਕਵਰ ਕਰ ਲਈਏ। ਕੋਈ ਗੱਲ ਨਹੀਂ, ਫਿਰ ਵੀ ਆਪਾਂ ਟਾਈਮ ਐਡਜਸਟ ਕਰ ਲਾਂਗੇ, ਉਹ ਵੇਖ ਜੀ ਕੇ ਟਾਈਮਿੰਗ ਦੇ ਹਿਸਾਬ ਨਾਲ। ਅਮੀਨ ਚੌਹਾਨ ਜੀ ਸਾਡੇ ਨਾਲ ਜੁੜੇ ਨੇ ਲਾਹੌਰ ਤੋਂ। ਖਾਲਦ ਦਾ ਪਿੰਡ ਡੇਰਾ ਹਾਂ, ਮਲਕ ਮਰਾਜ ਜੀ ਵੀ ਆਉਂਦੇ ਉੱਥੋਂ ਦੇ ਨੇ। ਅੱਛਾ ਡਾਕਟਰ ਸਾਹਿਬ, ਅੱਗੇ ਗੱਲ ਤੋਰਦੇ ਆ। ਉਮੀਦ ਕਰਦੇ ਆ ਵੀ ਸਾਰੇ ਦੋਸਤਾਂ ਨੇ ਸ਼ੇਅਰ ਇੱਕ ਵਾਰੀ ਕਰ ਲਿਆ ਹੋਏਗਾ, ਉਮੀਦ ਕਰਦੇ ਆ। ਬਿਲਕੁਲ ਜੀ, ਆਸ ਕਰ ਅੱਛਾ ਸਕਦੇ ਆ। ਡਾਕਟਰ ਔਰ ਸਾਹਿਬ, ਨੰਬਰ ਵੱਧ ਹਾਂਜੀ ਗਏ ਆ, 200 ਤੋਂ ਟੱਪ ਗਏ, ਦਾ ਮਤਲਬ ਇਹ ਦੋਸਤਾਂ ਨੇ ਸ਼ੇਅਰ ਕੀਤਾ, ਵਾਕਈ ਕੀਤਾ। ਹਾਂ। ਅੱਛਾ ਡਾਕਟਰ ਸਾਹਿਬ, ਪ੍ਰਿਥੀ ਚੰਦ ਦਾ ਮੁਗਲ ਦਰਬਾਰ 'ਚ ਪਤਾ ਲੱਗਦਾ ਵੀ ਆਉਣੀ ਜਾਣੀ ਵਾਹਵਾ ਸੀ, ਤੇ ਉਹ ਕਿਹੜੇ ਦਰਬਾਰ 'ਚ ਸੀ, ਕਿਹਦੇ ਦੀਵਾਨ 'ਚ ਸੀ, ਉਹ ਕੌਣ ਸੀ ਉਦੋਂ ਜਿਨ੍ਹਾਂ ਨਾਲ ਉਹਦਾ ਕੀ ਹੁੰਦਾ ਨਾ, ਸਾਰਿਆਂ ਨਾਲ ਹੁੰਦਾ, ਕਿਸੇ ਕਿਸੇ ਨਾਲ ਬਹੁਤੀ ਹੁੰਦੀ ਹੈ, ਕਿੱਧਰ ਆਉਣ ਜਾਣ ਬਹੁਤਾ ਸੀ? ਜਿਹੜਾ ਪ੍ਰਿਥੀ ਚੰਦ ਸੀ, ਇਹਦੀ ਮੁਗਲ ਦਰਬਾਰ 'ਚ ਬਹੁਤ ਜ਼ਿਆਦਾ ਆਉਣ ਜਾਣੀ ਸੀ। ਇਹਦੇ ਕਾਫੀ ਅਸਰ ਰਸੂਖ ਵਾਲਾ ਬੰਦਾ ਸੀ ਇਹ। ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ ਬੇਟਾ ਪ੍ਰਿਥੀ ਚੰਦ, ਜਿਹੜਾ ਕਿ ਸਭ ਤੋਂ ਵੱਡਾ ਪੁੱਤਰ ਹੈ। ਉਸ ਤੋਂ ਨੈਕਸਟ ਨੰਬਰ ਹੈ ਮਹਾਦੇਵ ਜੀ ਦਾ, ਮੇਰੇ ਖਿਆਲ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਬੇਟੇ ਨੇ। ਸੋ ਜਿਹੜਾ ਸਭ ਤੋਂ ਵੱਡਾ ਬੇਟਾ ਹੈ ਇਹ ਸੂਰਜ ਸਿੰਘ ਨਾਥ ਹੋਣਾ ਨੇ ਵੀ ਮੇਰਾ ਕਲੀਅਰ ਕੀਤਾ ਪੁਆਇੰਟ। ਸੋ ਜਿਹੜਾ ਪ੍ਰਿਥੀ ਚੰਦ ਹੈ, ਇਹ ਮੁਗਲ ਦਰਬਾਰ 'ਚ ਇਹਦੀ ਕਿਹਾ ਜਾਂਦਾ ਹੈ ਕਿ ਕਾਫੀ ਜ਼ਿਆਦਾ ਨੇੜਤਾ ਸੀਗੀ। ਖਾਸ ਕਰਕੇ ਉਹਦੇ ਵਿੱਚ ਨਾਮ ਆਉਂਦਾ ਸੁਲਹੀ ਖਾਨ। ਸੁਲਹੀ ਖਾਨ ਮੁਗਲ ਐਡਮਿਨਿਸਟ੍ਰੇਟਰ ਹੈ, ਜਿਹੜਾ ਕਿ ਲਾਹੌਰ ਦਰਬਾਰ ਦੇ ਵਿੱਚ ਹੈ, ਜਿਹੜਾ ਕਿ ਪ੍ਰਿਥੀ ਚੰਦ ਦਾ ਬਹੁਤ ਖਾਸ ਦੋਸਤ ਹੈ। ਸੁਲੀ ਖਾਨ ਕਰਕੇ ਉਹਨੂੰ ਕਿਹਾ ਗਿਆ ਹੈ। ਸੋ ਹੁਣ ਜਿਹੜਾ ਇਹ ਸੁਲੀ ਖਾਨ ਹੈ, ਉਹਨੇ ਕਿਹਾ ਜਾਂਦਾ ਵੀ ਲਾਹੌਰ ਜਿਹੜਾ ਆਪਣਾ ਹੈਗਾ ਡਿਪਾਰਟਮੈਂਟ, ਇਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਜਿਹੜਾ ਜਹਾਂਗੀਰ ਦੇ ਅੰਡਰ ਹੈਗਾ, ਉਹਨੇ ਜਿਹੜੇ ਇਹ ਸਿੱਖ ਸ਼ਰਾਈਨ ਸੀਗੇ, ਇਹਨਾਂ ਦੇ ਰੈਵਨਿਊ ਦੇ ਉੱਤੇ ਵੀ ਸੀ, ਕਹਿ ਲਓ ਵੀ ਮੈਲੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਸੁਲੀ ਖਾਨ ਨੇ। ਉਹ ਕਿਉਂਕਿ ਉਹਦਾ ਡਿਪਾਰਟਮੈਂਟ ਹੀ ਇਹੋ ਸੀ ਕਿ ਉਹਨੇ ਸਾਰੇ ਲੋਕਾਂ ਦਾ ਰੈਵਨਿਊ ਵਗੈਰਾ ਚੈੱਕ ਕਰਨਾ ਸੀ। ਉਹਦੀ ਅੱਖ ਸੀ ਜਿਹੜੀ, ਉਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ, ਪਹਿਲਾਂ ਗੁਰੂ ਰਾਮਦਾਸ ਜੀ, ਜਿਹੜੀ ਇਹਨਾਂ ਦੀ ਇਹ ਗਰੋਥ ਹੋ ਰਹੀ ਸੀਗੀ ਦਰਬਾਰ ਸਾਹਿਬ ਅੰਮ੍ਰਿਤਸਰ, ਇੱਥੇ ਉਹਦੀ ਅੱਖ ਆ ਗਈ ਵੀ ਇੱਥੇ ਤਾਂ ਬਹੁਤ ਚੜਾਵਾ ਚੜ ਰਿਹਾ। ਉਹਦਾ ਧਿਆਨ ਇੱਧਰ ਨੂੰ ਆ ਗਿਆ, ਰੈਵਨਿਊ ਵੱਲ, ਕਿਉਂਕਿ ਉਹ ਲਾਹੌਰ ਦੇ ਰੈਵਨਿਊ ਡਿਪਾਰਟਮੈਂਟ ਦਾ ਐਡਮਿਨਿਸਟ੍ਰੇਟਰ ਸੀਗਾ। ਸੋ ਉਹਨੇ ਕੋਈ ਨਾ ਕੋਈ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਵੀ ਕਿੱਦਾਂ ਇਹਨਾਂ ਨੂੰ ਹਥਿਆਇਆ ਜਾਵੇ, ਕਿ ਇਹ ਜਿਹੜੀ ਧਾਰਮਿਕ ਇਹ ਜਗ੍ਹਾ ਹੈਗੀ ਹੈ, ਇਹਨੂੰ ਕਿੱਦਾਂ ਆਪਣੇ ਅਧੀਨ ਕੀਤਾ ਜਾਵੇ। ਇਹਦੇ ਲਈ ਉਹਨੇ ਪ੍ਰਿਥੀ ਚੰਦ ਨੂੰ ਵਰਤਿਆ, ਤੇ ਉਹਨੇ ਜਿਹੜੀ 14,000 ਵਿਗੇ ਜ਼ਮੀਨ, ਹੇਹਰ ਜਿਹਨੂੰ ਕਹਿ ਲਓ ਜਾਂ ਹੀਰ ਕਹਿ ਲਓ, ਹੀਰ ਜਾਂ ਹੇਹਰ ਪਿੰਡ ਜੋ ਵੀ ਇਹਦਾ ਨਾਮ ਹੈ, ਤੇ ਇੱਕ ਪਿੰਡ ਸੀ ਕਾਦਰ, ਕਿਤਾਬ 'ਚ ਲਿਖਿਆ ਹੈ ਕਾਦਰ ਪਿੰਡ ਤੇ ਹੀਰ ਪਿੰਡ, ਦੋਹਾਂ ਦੇ ਵਿੱਚ ਉਹਨੇ 14,000 ਮੁਰੱਬੇ ਸੀ ਜਿਹੜੀ ਇਹ ਪ੍ਰਿਥੀ ਚੰਦ ਦੇ ਨਾਮ ਕਰਵਾਤੀ ਸੁਲੀ ਖਾਨ ਨੇ। ਸੋ ਜਿਹੜਾ ਸੁਲੀ ਖਾਨ ਸੀ, ਉਹਨੇ ਫਿਰ ਆਪਣਾ ਜਿਹੜਾ ਉਹਦਾ ਅੱਗੇ ਭਤੀਜਾ ਸੀ, ਨਾਮ ਮਿਲਦਾ ਜੁਲਦਾ ਹੀ ਇਹਨਾਂ ਦਾ, ਸੁਲਹੀ ਖਾਨ ਨੇ ਆਪਣੇ ਭਤੀਜੇ ਸੁਲਭੀ ਖਾਨ ਦੀ ਡਿਊਟੀ ਲਾਈ ਵੀ ਜਿਹੜੇ ਗੁਰੂ ਦੇ ਸਿੱਖ ਆ, ਜਿਹੜੀ ਸਿੱਖੀ ਸੇਵਕੀ ਆ, ਇਹਨਾਂ ਨੂੰ 2 ਫਾੜ ਕਰ, ਕੁਛ ਪ੍ਰਿਥੀ ਚੰਦ ਦਾ ਲੈ ਕੇ ਆ, ਕੁਛ ਮਤਲਬ ਕੋਸ਼ਿਸ਼ ਕਰ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਅੱਗੇ ਸ਼ਰਧਾਲੂ ਹੈਗੇ ਆ, ਸਿੱਖ ਹੈਗੇ ਆ, ਵਿਜ਼ਿਟ ਕਰਨ ਆਉਂਦੇ ਆ, ਮੱਥਾ ਟੇਕਣ ਆਉਂਦੇ ਆ, ਮਿਲਣ ਆਉਂਦੇ ਆ, ਸੰਗਤ ਕਰਦੇ ਆ ਗੁਰੂ ਸਾਹਿਬ ਦੀ, ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ। ਇਹ ਡਿਊਟੀ ਲਾਈ ਗਈ ਉਹਦੇ ਭਤੀਜੇ ਸੁਲਭੀ ਖਾਨ ਦੀ। ਹੁਣ ਜਿਹੜਾ ਸੁਲਭੀ ਖਾਨ ਸੀ, ਉਹ ਇੱਕ ਵਾਰੀ ਇਸ ਕੰਮ ਨੂੰ ਪੂਰਾ ਕਰਨ ਦੇ ਲਈ ਗੁਰੂ ਕੇ ਚੱਕ ਦੇ ਲਈ ਤੁਰਿਆ। ਗੁਰੂ ਕੇ ਚੱਕ ਹੁਣ ਅੰਮ੍ਰਿਤਸਰ ਦਾ ਨਾਮ ਹੈ, ਅੰਮ੍ਰਿਤਸਰ ਦਾ ਪੁਰਾਣਾ ਨਾਮ ਗੁਰੂ ਕੇ ਚੱਕ ਹੈ। ਉਹਦੇ ਨਾਲ about 200 ਬੰਦੇ ਸੀਗੇ। ਉਹਦੀ ਇੰਟੈਂਸ਼ਨ ਕਿਹਾ ਜਾਂਦਾ ਕਿਤਾਬਾਂ ਦੇ ਵਿੱਚ ਕਿ ਉਹਦੀ ਇੰਟੈਂਸ਼ਨ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਤੇ ਹਮਲਾ ਕਰਕੇ ਨੁਕਸਾਨ ਪਹੁੰਚਾਉਣ ਦੀ ਜਿਹੜੀ ਉਹ ਤਾਕਤ ਦੇ ਵਿੱਚ ਸੀਗਾ। ਪਰ ਰਾਹ ਦੇ ਵਿੱਚ ਕੀ ਹੋਇਆ, ਉਹਦੇ ਉੱਤੇ ਹੋਰ ਅਟੈਕ ਹੋ ਗਿਆ। ਕਿਹਨੇ ਅਟੈਕ ਕੀਤਾ? ਸੈਯਦ ਨੇ। ਸੈਯਦ ਕੌਣ ਸੀ? ਉਹ ਪਠਾਣਾ ਦਾ ਹੈਡ ਸੀ, ਜਿਨ੍ਹਾਂ ਨੂੰ ਕਈ ਸਾਲ ਤੋਂ ਸੁਲਭੀ ਦੇ ਚਾਚੇ ਸੁਲਹੀ ਖਾਨ ਨੇ ਤਨਖਾਹ ਨਹੀਂ ਸੀ ਦਿੱਤੀ। ਉਹ ਪਠਾਨ ਬੜੇ ਔਖੇ ਸੀ, ਉਹ ਪਠਾਨ ਕਿਤੇ ਰਾਹ 'ਚ ਬੈਠੇ ਸੀ। ਉਹਨਾਂ ਦਾ ਹੈਡ ਦਾ ਨੇਮ ਸੀ ਸੈਯਦ। ਇਧਰੋਂ ਸੁਲਭੀ ਖਾਨ ਗਿਆ ਆਪਣੇ 200 ਬੰਦਿਆਂ ਨਾਲ ਗੁਰੂ ਅਰਜਨ ਦੇਵ ਜੀ ਦੇ ਨਾਲ ਲੜਾਈ ਕਰਨ ਜਾਂ ਨੁਕਸਾਨ ਪਹੁੰਚਾਉਣ, ਜੋ ਵੀ ਮਤਲਬ ਮਾੜੀ ਨੀਤ ਦੇ ਨਾਲ ਗਿਆ। ਰਾਹ 'ਚ ਉਹ ਜਿਹੜੇ ਪਠਾਨ ਸੀ, ਸੈਯਦ ਸੀ,
ਉਹਨਾਂ ਨੇ ਗੁਰੂ ਸਾਹਿਬ ਨੂੰ ਜਦੋਂ ਇਹ ਅਟੈਕ ਕਰਨ ਜਾ ਰਿਹਾ ਸੀ, ਸੁਲਭੀ ਖਾਨ ਇਹਦਾ ਉੱਥੇ ਕਤਲ ਕਰ ਦਿੱਤਾ। ਉਹ ਜਿਹੜੇ ਪਠਾਨ ਸੀ ਉਹਨਾਂ ਨੇ ਇਸ ਕਰਕੇ ਕਤਲ ਨਹੀਂ ਸੀ ਕੀਤਾ ਗੁਰੂ ਸਾਹਿਬ ਕਰਕੇ, ਉਹਨਾਂ ਨੂੰ ਤਾਂ ਆਪਣਾ ਸੀ, ਕਿਉਂਕਿ ਉਹਨਾਂ ਨੂੰ ਤਨਖਾਹਾਂ ਨਹੀਂ ਸੀ ਮਿਲੀਆਂ ਇਹਦੇ ਚਾਚੇ ਵੱਲੋਂ, ਸੁਲਭੀ ਖਾਨ ਦੇ ਵੱਲੋਂ। ਉਹ ਕਹਿ ਲਓ ਵੀ ਤਕਰਾਰ ਹੋ ਗਈ, ਤਕਰਾਰ ਵੱਧਦੀ ਗਈ, ਜਦੋਂ ਹੋਈ ਤਾਂ ਮੁੜ ਕੇ ਉਹਦਾ ਮਰਡਰ ਹੋ ਗਿਆ। ਉਸ ਤੋਂ ਬਾਅਦ ਜਿਹੜਾ ਸੁਲਭੀ ਖਾਨ ਸੀ ਉਹ ਬਹੁਤ ਗੁੱਸੇ 'ਚ ਆ ਗਿਆ, ਉਹਨੂੰ ਲੱਗਿਆ ਵੀ ਇਹ ਜਿਹੜਾ ਉਹਦੇ ਭਤੀਜੇ ਦੀ ਜਿਹੜੀ ਮੌਤ ਹੋਈ ਹੈ ਸੁਲਭੀ ਖਾਨ ਦੀ, ਇਹ ਗੁਰੂ ਸਾਹਿਬ ਕਰਕੇ ਹੋਈ ਹੈ। ਇਸ ਕਰਕੇ ਉਹ ਕਿਹਾ ਜਾਂਦਾ ਵੀ ਉਹ ਪਿੰਡ ਪ੍ਰਿਥੀ ਚੰਦ ਦੇ ਪਿੰਡ ਹੇਹਰ ਬਕਾਇਦਾ ਜਾ ਕੇ ਉਹਨੂੰ ਮਿਲਣ ਵੀ ਗਿਆ। ਮਤਲਬ ਉਹ ਵੀ ਇਤਿਹਾਸ 'ਚ ਵਾਕਿਆ ਦਰਜ ਹੈਗਾ, ਜਿਹੜਾ ਕਿ ਬਹੁਤ ਵੱਡੀ ਗੱਲ ਹੈ ਕਿ ਇੱਕ ਮੁਗਲ ਰੈਵਨਿਊ ਡਿਪਾਰਟਮੈਂਟ ਦਾ ਹੈਡ ਐਡਮਿਨਿਸਟ੍ਰੇਟਰ ਪਿੰਡ 'ਚ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਮਿਲਣ ਗਿਆ ਹੋਵੇ। ਜੀ ਢਿੱਲੋਂ ਸਾਹਿਬ। ਅੱਛਾ, ਇਹ ਡਾਕਟਰ ਸਾਹਿਬ ਇਹਦੇ 'ਚ ਉਹਦਾ ਜਿਹੜਾ ਮਰਡਰ ਹੋਇਆ ਸੂਲੀ ਖਾਨ ਦਾ ਕਿ ਸੁਲਭੀ ਖਾਨ ਦਾ ਹੋਇਆ? ਨਹੀਂ ਜੀ, ਜਿਹੜਾ ਭੱਠੇ ਤੇ ਵੀ ਆਉਂਦੇ ਨਾ, ਭੱਠੇ ਤੇ ਵੀ ਇੱਕ ਮਰਡਰ ਹੋਇਆ। ਹਾਂਜੀ, ਚਲੋ ਮੈਂ ਇਹ ਦੋਨੋਂ ਚੀਜ਼ਾਂ ਕਲੀਅਰ ਕਰ ਦੇਣਾ। ਸੋ ਓਕੇ, ਪਹਿਲਾਂ ਆਪਾਂ ਦੁਬਾਰਾ ਜਾਈਏ, ਮੈਂ ਵੀ ਥੋੜਾ ਮਿਕਸ ਹੋ ਜਾਣਾ ਸੌਰੀ ਇਹਨਾਂ ਦੇ ਨਾਮ ਦੇ ਵਿੱਚ। ਜਿਹੜਾ ਸੁਲਹੀ ਖਾਨ ਸੀ, ਇਹਨੇ ਆਪਣੇ ਭਤੀਜੇ ਸੁਲਭੀ ਖਾਨ ਨੂੰ ਇਹ ਜੌਬ ਦਿੱਤੀ ਕਿ ਤੂੰ ਜਾ ਕੇ ਗੁਰੂ ਸਾਹਿਬ ਦੇ ਸਿੱਖਾਂ ਦੇ ਵਿੱਚ ਦਫਾੜ ਪਾ। ਉਹ ਜਿਹੜਾ ਸੁਲਭੀ ਖਾਨ ਸੀ ਉਹਦਾ ਮਰਡਰ ਹੋ ਗਿਆ ਸਈਅਦ ਵੱਲੋਂ, ਜਿਹੜਾ ਕਿ ਪਠਾਨ ਸੀ, ਰਾਹ 'ਚ ਬੈਠਾ ਹੋਇਆ ਸੀ, ਉਹਨੇ ਸੁਲਭੀ ਖਾਨ ਨੂੰ ਮਾਰ ਦਿੱਤਾ। ਜਿਹੜਾ ਸੁਲਹੀ ਖਾਨ ਸੀ ਉਹ ਹਾਲੇ ਉਹਦੀ, ਜਿੱਥੇ ਤੱਕ ਆਪਾਂ ਪਹੁੰਚੇ ਆ ਉੱਥੇ ਤੱਕ ਉਹਦੀ ਡੈਥ ਨਹੀਂ ਹੋਈ। ਹੁਣ ਜਿਹੜੀ ਤੁਸੀਂ ਕੁਐਸਚਨ ਕੀਤਾ ਭੱਠੇ ਵਾਲਾ, ਬੜਾ ਇੰਟਰਸਟਿੰਗ ਕੁਐਸਚਨ ਹੈ ਉਹ। ਹੁਣ ਆਪਾਂ ਭੱਠੇ ਵਾਲੀ ਕਹਾਣੀ ਤੇ ਚੱਲਦੇ ਹਾਂ। ਹੁਣ ਕਿਹਾ ਜਾਂਦਾ ਵੀ ਇਸ ਇਹਨੂੰ ਪ੍ਰਿਥੀ ਚੰਦ ਨੂੰ, ਉਹ ਜਿਹੜੀ ਉਹ ਮੁਲਾਕਾਤ ਹੈ ਉਹ ਭੱਠੇ ਤੇ ਹੋਈ। ਉਸ ਵੇਲੇ ਭੱਠੇ ਤੇ ਕਹਿ ਲਓ ਵੀ ਰੱਬ ਦੀ ਕਰਨੀ ਕੁਛ ਐਸੀ ਹੋਈ, ਜਿਹੜਾ ਸੁਲਹੀ ਖਾਨ ਸੀ ਉਹਦਾ ਘੋੜਾ ਸੀ ਉਹ ਦੁੜਕ ਗਿਆ, ਜਾਂ ਕਿਤੇ ਕਹਿ ਲਓ ਵੀ ਡਰ ਗਿਆ ਜਾਂ ਕੁਝ ਹੋਇਆ ਉਹਨੂੰ। ਮਤਲਬ ਜਿਹੜਾ ਮੈਕਸ ਮਕੌਲਫ ਹੈ ਉਹਨੇ ਇਦਾਂ ਇਨਸੀਡੈਂਟ ਲਿਖਿਆ ਵੀ ਔਨ ਅਰਾਈਵਿੰਗ ਸੁਲੀਜ਼ ਹਾਰਸ ਸਟਾਰਟਲਡ ਐਟ ਦ ਐਕਸੀਡੈਂਟਲ ਫਲਾਈਟ ਆਫ ਅ ਬਰਡ ਫਰੋਮ ਅੰਡਰ ਹਿਸ ਫੀਟ। ਮਤਲਬ ਉਹ ਇਦਾਂ ਹੋਇਆ ਵੀ ਸਿੱਧਾ ਜਾ ਕੇ ਉਹ ਭੱਠੇ ਦੇ ਵਿੱਚ ਜਾ ਕੇ ਉਹਦਾ ਘੋੜਾ ਜਾ ਕੇ ਡਿੱਗ ਪਿਆ। ਕੁਝ ਮਿੰਟਾਂ ਦੇ ਵਿੱਚ ਜਿਹੜਾ ਸੀ ਉਹ ਨਾਲੇ ਜਿੱਦਾਂ ਇੱਟਾਂ ਪੱਕਦੀਆਂ ਸੀ ਇਦਾਂ ਹੀ ਸੁਲਹੀ ਖਾਨ ਤੇ ਉਹਦਾ ਜਿਹੜਾ ਘੋੜਾ ਸੀ ਉਹ ਵੀ ਵਿੱਚੇ ਭਸਮ ਹੋ ਗਏ। ਹੁਣ ਕੁਝ ਕਿਤਾਬਾਂ ਇਹੋ ਜਿਹੀਆਂ ਵੀ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਸਟੋਰੀ ਜਿਹੜੀ ਹੈਗੀ ਆ ਇਹ ਇੱਥੇ ਦੀ ਨਹੀਂ, ਇਹ ਪਿੰਡ ਹੈਗਾ ਬਠਿੰਡਾ ਦੇ ਲਾਗੇ ਕੋਠਾ ਸਾਹਿਬ, ਮੇਰੇ ਖਿਆਲ ਉਹਦਾ ਨਾਮ ਹੈ ਕੋਠਾ ਕਰਕੇ ਜਾਂ ਗੁਰੂ ਕਾ ਕੋਠਾ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ। ਕਈ ਕਿਤਾਬਾਂ ਦੇ ਵਿੱਚ ਇਹ ਜਿਹੜੀ ਕਹਾਣੀ ਹੈਗੀ ਆ, ਇਹ ਜਿਹੜੀ ਸਾਖੀ ਹੈਗੀ ਆ, ਇਹ ਹੇਹਰ ਪਿੰਡ ਨਹੀਂ ਆ, ਇਹ ਬਠਿੰਡੇ ਦੇ ਲਾਗੇ ਦੀ ਵੀ ਹੈਗੀ ਆ। ਸੋ ਕਿਤਾਬਾਂ ਦੇ ਵਿੱਚ ਥੋੜਾ ਜਿਹਾ ਫਰਕ ਹੈਗਾ, ਸੋ ਆਮ ਨਾਟ ਕਲੀਅਰ ਅਬਾਊਟ ਦੈਟ। ਪਰ ਇਹ ਜਿਹੜਾ ਵਾਕਿਆ ਆਪਾਂ ਹੁਣੇ ਦੱਸ ਕੇ ਹਟੇ ਆ, ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਜਿਹੜਾ ਇਹ ਇਵੈਂਟ ਹੋਇਆ ਉਹਦੇ ਬਾਰੇ ਇਹ ਵੀ ਲਿਖਿਆ, ਸੁਲਹੀ ਤੇ ਨਾਰਾਇਣ ਰਾਖ। ਮਤਲਬ ਨਾਰਾਇਣ ਮਤਲਬ ਲਾਰਡ ਨੇ ਮੈਨੂੰ ਸੁਲਹੀ ਤੋਂ ਬਚਾਇਆ, ਸੁਲਹੀ ਖਾਨ ਤੋਂ ਮੈਨੂੰ ਲਾਰਡ ਨੇ ਬਚਾਇਆ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕहीं ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਮਤਲਬ ਸੁਲਹੀ ਦੀਆਂ ਜਿਹੜੀਆਂ ਪਲਾਨ ਸੀਗੀਆਂ ਉਹ ਕਿਤੇ ਨਹੀਂ ਹੋਈਆਂ, ਐਂਡ ਹੀ ਡਾਈਡ ਇਨ ਡਿਸਗ੍ਰੇਸ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ ਪੇਜ ਨੰਬਰ 825 ਤੇ ਅੰਕਿਤ ਹੈ ਸ਼ਲੋਕ ਜਿਹੜਾ ਮੈਂ ਦੱਸ ਕੇ ਹਟਿਆ। ਤਾਂ ਕਿਹਾ ਜਾਂਦਾ ਵੀ ਇਹ ਇਸ ਸੁਲਹੀ ਖਾਨ ਦਾ ਜਿਹੜਾ ਇਹ ਜੋ ਉਹਦਾ ਵਰਤਾਰਾ ਸੀ ਜਿਹਦੇ ਵਿੱਚ ਉਹ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀਗਾ, ਉਹਦੇ ਬਾਰੇ ਲਿਖਿਆ ਹੈ। ਹੁਣ ਉਹ ਭੱਠਾ ਕੀ ਹੇਰਾ ਪਿੰਡ 'ਚ ਹੈ ਕਿ ਦੂਜਾ ਪਿੰਡ, ਐਕਚੁਅਲੀ ਮੈਂ ਆਪਣੀ ਕਿਤਾਬ ਦੇ ਐਂਡ ਤੇ ਮੈਂ ਦੇਖ ਲੈਣਾ ਸਾਈਟੇਸ਼ਨ ਦੇ ਵਿੱਚ ਮੈਂ ਉਹ ਪਿੰਡ ਦਾ ਪੂਰਾ ਨਾਮ ਵੀ ਜਿਹੜਾ ਹੈਗਾ ਉਹ ਲਿਖਿਆ ਹੋਇਆ ਹੈ। ਢੋਲਾ ਸਾਹਿਬ ਤੁਸੀਂ ਅਗਲਾ ਕੁਐਸਚਨ ਪੁੱਛੋ। ਇਨ ਦਾ ਮੀਨ ਟਾਈਮ ਮੈਂ ਜਿਹੜਾ ਬਠਿੰਡੇ ਦੇ ਕੋਲ ਪਿੰਡ ਹੈ ਉਹਦਾ ਜਿਹੜੀ ਜਗ੍ਹਾ ਹੈਗੀ ਹੈ ਕਨਫਰਮ ਕਰ ਲਵਾਂ। ਮੇਰਾ ਖਿਆਲ ਹੈ ਕਿ ਉਹ ਗੁਰੂ ਕਾ ਕੋਠਾ ਕਰਕੇ ਉਹਨੂੰ ਕਿਹਾ ਜਾਂਦਾ। ਇੰਡੀਆ ਵਾਲੇ ਜਿਹੜੇ ਪਿੰਡਾਂ ਦੇ ਨਾਮ ਹੈ ਮੈਨੂੰ ਅਕਸਰ ਭੁੱਲ ਜਾਂਦੇ ਨੇ, ਸੋ ਪਾਕਿਸਤਾਨ ਵਾਲੇ ਯਾਦ ਰਹਿੰਦੇ। ਹਾਂਜੀ, ਵਿਲੇਜ ਕੋਠਾ ਹੀ ਹੈ ਲਿਖਿਆ ਹੋਇਆ। ਸੋ ਮੈਕਸ ਮੈਕੌਲਫ ਡਸ ਨਾਟ ਸਪੈਸੀਫਾਈ ਲੋਕੇਸ਼ਨ ਦੋ ਇਨ ਦਾ ਪ੍ਰੀਵੀਅਸ ਪੈਰਾਗ੍ਰਾਫ ਆਫ ਦ ਸੇਮ ਚੈਪਟਰ ਹੀ। ਸੋ ਮੈਂ ਆਪਣੀ ਕਿਤਾਬ 'ਚ ਇਦਾਂ ਲਿਖਿਆ ਵੀ ਜਿਹੜਾ ਮੈਕਸ ਮੈਕੌਲਫ ਹੈ, ਜਿਹੜੀ ਬਹੁਤ ਉਹਦੀ ਮਸ਼ਹੂਰ ਕਿਤਾਬ ਹੈ, ਉਹਨੇ ਇਸ ਪੈਰਾਗ੍ਰਾਫ ਦੇ ਵਿੱਚ ਕੋਈ ਜਗ੍ਹਾ ਨਹੀਂ ਲਿਖੀ ਵੀ ਕਿੱਥੇ ਇਹ ਹੋਇਆ, ਪਰ ਜਿਹੜਾ ਇਸ ਇਨਸੀਡੈਂਸ ਤੋਂ ਪਹਿਲਾ ਸੀਨ ਚੱਲ ਰਿਹਾ ਮੈਕਸ ਮੈਕੌਲਫ ਦੀ ਕਿਤਾਬ ਦੇ ਵਿੱਚ, ਉਹ ਪਿੰਡ ਕੋਠਾ ਦੇ ਵਿੱਚ ਚੱਲ ਰਿਹਾ ਬਠਿੰਡਾ ਦੇ ਵਿੱਚ। ਸੋ ਇਹ ਪਾਰਟਿਕੂਲਰ ਇਨਸੀਡੈਂਸ ਕਿਤੇ ਵੀ ਦੋਨਾਂ 'ਚ ਹੋਇਆ ਸਕਦਾ। ਆਮ ਨਾਟ ਕਲੀਅਰ ਅਬਾਊਟ ਦੈਟ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਤੁਹਾਡੀ ਰਿਸਰਚ 'ਚ ਕਿਸੇ ਕਿਤਾਬ 'ਚ ਉਹਦੀ ਤਫਸੀਲ ਮਿਲੀ ਇਹਦੀ ਮੌਤ ਤੇ ਕੌਣ ਆਇਆ? ਹਾਂਜੀ, ਬਹੁਤ ਇੰਟਰਸਟਿੰਗ ਕੁਐਸਚਨ ਹੈ। ਪਹਿਲਾਂ ਆਪਾਂ ਕੁਝ ਕਮੈਂਟਸ ਹੈਗੇ ਨੇ ਦੋਸਤਾਂ ਦੇ, ਉਹ ਦੇਖ ਲਈਏ। ਹਾਂਜੀ, ਕੋਠਾ ਗੁਰੂ ਕਾ ਨਾਮ ਹੈ ਇਹਦਾ। ਹਾਂਜੀ ਸੌਰੀ, ਮੈਂ ਗੁਰੂ ਕਾ ਕੋਠਾ ਕਿਹਾ ਸੀ, ਨਾਮ ਹੈ ਕੋਠਾ ਗੁਰੂ ਕਾ, ਭਾਈ ਭਗਤਾ ਦੇ ਨੇੜੇ। ਥੈਂਕ ਯੂ ਸੋ ਮਚ ਅਵੀ ਸੰਧੂ, ਥੈਂਕ ਯੂ ਸੋ ਮਚ ਪ੍ਰੀਤ ਕੌਰ ਜੀ, MK ਨਾਰਾਜ਼। ਇਹ ਆਪਣੇ ਹੁਣ ਰੈਗੂਲਰ ਲਿਸਨਰ ਹੋਣ ਲੱਗ ਪਿਆ ਜੀ ਢਿੱਲੋਂ ਸਾਹਿਬ, ਮਜ਼ਾ ਆਉਂਦਾ। ਅਵੀ ਸੰਧੂ ਜੀ ਨਾਮਧਾਰੀ ਫੈਮਿਲੀ 'ਚੋਂ ਨੇ, ਇਹਨਾਂ ਨਾਲ ਵੀ ਗੱਲ ਕਰਨੀ ਹੈ ਕਿਸੇ ਨਾਲ। ਪ੍ਰੀਤ ਕੌਰ ਜੀ ਕੈਨੇਡਾ ਤੋਂ ਨੇ, ਥੈਂਕ ਯੂ ਸੋ ਮਚ। ਹੁਣ ਮੈਨੂੰ ਨਾਵਾਂ ਦੀ ਪਹਿਚਾਣ ਆਉਣ ਲੱਗ ਪਈ।
ਸਰਬਜੀਤ ਸਿੰਘ ਜੀ ਕਹਿੰਦੇ ਨੇ ਗੁਰੂ ਕਾ ਕੋਠਾ। ਸੋ ਮਤਲਬ ਜਗ੍ਹਾ ਉਹੀ ਹੈ, ਇਹ ਭਾਈ ਭਗਤਾ ਦੇ ਨੇੜੇ ਆ ਬਠਿੰਡਾ ਦੇ ਵਿੱਚ, ਜਿਹਦੇ ਨਾਲ ਕਿ ਪ੍ਰਿਥੀ ਚੰਦ ਦੀ ਜਿਹੜੀ ਕਹਾਣੀ ਮਿਲਦੀ ਹੈ, ਉੱਥੇ ਮੋਸਟ ਪ੍ਰੋਬੈਬਲੀ ਕੋਈ ਨਾ ਕੋਈ ਜਗ੍ਹਾ ਜਾਂ ਗੁਰਦੁਆਰਾ ਜ਼ਰੂਰ ਹੋਏਗਾ। ਸਾਡੇ ਦੋਸਤ ਜਿਹੜੇ ਆ ਉਹ ਜਿਹੜੇ ਹੈਗੇ ਉਹਨੂੰ ਕਰ ਦੱਸ ਦੇਣ। ਮਕਾਲਫ ਜੀ, ਮੈਕਸ ਆਰਥਰ ਮਕਾਲਫ ਬਹੁਤ ਵੱਡਾ ਹਿਸਟੋਰੀਅਨ ਹੈਗਾ ਆ, ਜਿਹੜਾ ਕਿ ਅੰਗਰੇਜ਼ ਸੀਗਾ ਪਰ ਉਹਨੂੰ ਸਿੱਖ ਧਰਮ ਦੇ ਵਿੱਚ ਬਹੁਤ ਸ਼ੌਂਕ ਸੀ। ਹੁਣ ਵੀ ਇਸ ਵੇਲੇ ਵੀ ਦਰਬਾਰ ਸਾਹਿਬ ਜਦੋਂ ਕੋਈ ਫੋਰਨ ਵਿਜ਼ਿਟਰ ਜਾਂਦੇ ਆ, ਉਹਨੂੰ ਮੈਕਸ ਆਰਥਰ ਮਕਾਲਫ ਦੀ ਜਿਹੜੀ ਕਿਤਾਬ ਹੈਗੀ ਆ ਗਿਫਟ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਮੇਰੇ ਖਿਆਲ ਉਹਦੇ 6 ਵੋਲੀਅਮ ਹੈਗੇ ਆ। ਉਹਨੇ ਪੁਰਾਣੇ ਉਸ ਜ਼ਮਾਨੇ ਦੇ ਵਿੱਚ ਉਹਦੇ ਨਾਲ ਦੇ ਕੁਝ ਸਾਥੀ ਸੀਗੇ, ਉਹਨਾਂ ਦੀ ਹੈਲਪ ਨਾਲ ਟਰਾਂਸਲੇਸ਼ਨ ਕਰਵਾ ਕੇ ਜਿਹੜਾ ਯੂਜ਼ ਕੀਤੀਆਂ ਹੋਈਆਂ। ਉਹਦਾ ਬੁੱਕ ਕਾਫੀ ਵਧੀਆ ਮੰਨੀ ਜਾਂਦੀ ਹੈ। ਅਸੀਂ ਜਦੋਂ ਰਿਸਰਚ ਵਗੈਰਾ ਕਰਦੇ ਹਾਂ, ਕੁਝ ਵੀ ਕਰਦੇ ਹਾਂ, ਉਹ ਕਿਤਾਬ ਵੀ ਸਾਡੀ ਇੱਕ ਕਹਿ ਲਓ ਵੀ ਰੈਫਰੈਂਸ ਬੁੱਕ ਹੁੰਦੀ ਹੈ ਮੈਕਸ ਆਰਥਰ ਮਕਾਲਫ ਦੀ। ਜੀ ਢਿੱਲੋਂ ਸਾਹਿਬ, ਤੁਹਾਡਾ ਕੁਐਸਚਨ ਸੀ ਵੀ ਹਰਜਿੰਦਰ, ਮੈਂ ਉਧਰ ਕੁਐਸਚਨ ਵੱਧਦੇ ਹਰਜਿੰਦਰ ਗਿੱਲ ਕਹਿੰਦੇ ਕਿੱਥੋਂ ਮਿਲੂ? ਮੋਹਾਲੀ ਤੋਂ ਦੱਸ ਦਿਓ ਪਹਿਲਾਂ ਜੀ, ਕਿਤਾਬ ਇੱਕ ਭੇਜ ਲਓ ਆਪਣੇ। ਕਿਤਾਬ ਵੇਚਦੀ ਹੈ ਵੀਰ ਜੀ ਮੋਹਾਲੀ, ਉੱਥੇ ਆਪਣਾ ਚੰਡੀਗੜ੍ਹ ਹੈਗਾ ਕੈਪੀਟਲ ਬੁੱਕ ਡਿਪੂ, ਉੱਥੇ ਕਿਤਾਬ ਹੈਗੀ ਆ। ਤੇ ਮੈਂ ਇੱਕ ਜਿਹੜਾ ਲਿੰਕ ਹੈਗਾ ਇੱਥੇ ਪੇਸਟ ਕਰ ਦੇਣਾ। ਤੇ ਸਾਡੇ ਨਾਲ ਕਮਲਪ੍ਰੀਤ ਸਿੰਘ ਵੀ ਪੁੱਛਦੇ ਆ। ਕਮਲਪ੍ਰੀਤ ਸਿੰਘ ਜੀ, ਤੁਸੀਂ ਆਪਣੀ ਲੋਕੇਸ਼ਨ ਦੱਸ ਦਿਓ, ਉਸ ਹਿਸਾਬ ਨਾਲ ਡਾਕਟਰ ਸਾਹਿਬ ਤੁਹਾਨੂੰ ਦੱਸ ਦਿੰਦੇ। ਜਿਹੜੇ ਵੀ ਕਿਸੇ ਦੋਸਤ ਨੇ ਸਾਡੀ ਬੁੱਕ ਲੈਣੀ ਹੋਵੇ, ਉਹ ਨਾਲ ਕੰਟਰੀ ਜ਼ਰੂਰ ਦੱਸ ਦੇਣ, ਤਾਂ ਕਿ ਮੈਂ ਉਹਦੇ ਇਕੁਇਵਲੈਂਟ ਜਿਹੜਾ ਹੈਗਾ ਪੋਸਟ ਕਰ ਸਕਦਾ। ਸਾਡੇ ਦੋਸਤ ਅਜੀਤ ਸਿੰਘ ਨੱਟ ਜੀ ਜੁੜ ਗਏ ਨੇ, ਜਿਹੜੇ ਕਿ ਬੁੱਕ ਦੇ ਪਹਿਲੇ ਬਾਇਰ ਨੇ ਐਮਾਜ਼ਨ ਤੋਂ। ਮੈਨੂੰ ਕਦੀ ਭੁੱਲ ਨਹੀਂ ਸਕਦਾ, ਮੇਰੇ ਚੰਗੇ ਦੋਸਤ ਨੇ। ਪਰ ਇਹਨਾਂ ਨੇ ਸੌਰੀ ਨੱਤ, ਮੈਂ ਇੰਗਲਿਸ਼ ਚ ਗੜਬੜ ਹੋ ਜਾਂਦੀ ਹੈ, ਨੱਟ ਕਹਿੰਦੇ ਨਾ, ਨੱਟ ਬਣਾਤਾ। ਨਹੀਂ ਸੌਰੀ ਨੱਤ ਸਾਹਿਬ, ਢਿੱਲੋਂ ਸਾਹਿਬ ਤੁਸੀਂ ਵੀ ਨਾ ਜੁੱਤੀ ਇਹਨੇ, ਤੁਸੀਂ ਗੱਲ ਛੱਡ ਦੇ, ਤੁਸੀਂ ਵੈਸੇ ਗੱਲ ਕੋਈ ਲੰਘਣ ਤਾਂ ਨਹੀਂ ਦਿੰਦੇ। ਅੱਛਾ, ਇਹਨਾਂ ਦੀ ਮੌਤ ਇਹਦੀ ਕਦੋਂ ਹੋਈ ਸੀ? ਇਹ ਉਹਦੇ ਨਾਲ ਹੀ ਕਿਸੇ ਕਿਤਾਬ ਚ ਦੀ ਤਫਸੀਲ ਵੀ ਮਿਲਦੀ ਵੀ ਉਹਦੀ ਮੌਤ ਤੇ ਕੌਣ ਕੌਣ ਆਇਆ ਸੀ? ਹਾਂਜੀ, ਇਹ ਬਹੁਤ ਹੀ ਇੰਟਰਸਟਿੰਗ ਕੁਐਸਚਨ ਹੈ ਢਿੱਲੋਂ ਸਾਹਿਬ, ਆਈ ਲਾਈਕ ਇਟ। ਪ੍ਰਿਥੀ ਚੰਦ ਦੀ ਜਿਹੜੀ ਡੈਥ ਹੈ, ਕਿਹਾ ਜਾਂਦਾ, ਹਾਂਜੀ, ਇਹਦੀ ਜਿਹੜੀ ਡੈਥ ਹੈ ਉਹ ਹੇਰਾ ਪਿੰਡ ਦੇ ਵਿੱਚ, ਹੀਰ ਪਿੰਡ ਦੇ ਵਿੱਚ ਹੀ ਅਪ੍ਰੈਲ 1618 ਦੇ ਵਿੱਚ ਕਿਹਾ ਜਾਂਦਾ ਕਿ ਇਹਦੀ ਡੈਥ ਹੋਈ ਹੈ। ਹੁਣ ਇਹਦੀ ਡੈਥ ਤੇ ਹੁਣ ਕਿਉਂਕਿ ਮੀਣੇ ਹੈਗੇ ਆ, ਠੀਕ ਹੈ, ਹੁਣ ਨਾਰਮਲੀ ਹੈਗਾ ਕਿ ਗੁਰੂ ਸਾਹਿਬ ਦਾ ਇਹਨਾਂ ਨਾਲ ਮਿਲਵਰਤਨ ਨਹੀਂ ਸੀ ਇੰਨਾ ਜ਼ਿਆਦਾ, ਪਰ ਕਿਉਂਕਿ ਮੈਨੂੰ ਇੰਟਰਸਟ ਹੈਗਾ ਕਿ ਹੋਰ ਸੋਰਸਿਸ ਤੋਂ ਦੇਖੀਏ ਬਾਕੀ ਕੀ ਸੀ ਕਿ ਜਦੋਂ ਇਹਦੀ ਡੈਥ ਹੋਈ, ਕਿਉਂਕਿ ਮੁਗਲ ਦਰਬਾਰ 'ਚ ਇੰਨੀ ਇਹਦੀ ਸੀਗੀ ਚੱਲਦੀ, ਦੇਖੀਏ ਸੀ ਵੀ ਇਹਦੇ ਜਦੋਂ ਲਾਸਟ ਟਾਈਮ ਸੀਗਾ, ਜਦੋਂ ਇਹ ਸੰਸਕਾਰ ਹੋਇਆ, ਉਸ ਵੇਲੇ ਕੌਣ ਕੌਣ ਆਏ। ਔਰ ਮੈਂ ਜਿਵੇਂ ਪਿਛਲੇ ਚੈਪਟਰ 'ਚ ਤੁਸੀਂ ਨੋਟ ਕੀਤਾ, ਹੁਣ ਮੈਂ ਭੱਟਵਈਆਂ ਨੂੰ ਬਹੁਤ ਯੂਜ਼ ਕਰਦਾ। ਇੱਥੇ ਵੀ ਮੈਂ ਭੱਟਵਈਆਂ ਨੂੰ ਲੱਭਿਆ, ਭੱਟਵਈ 'ਚ ਇੱਦਾਂ ਮਿਲ ਜਾਂਦਾ ਕਿ ਕੌਣ ਕਿੱਥੇ ਕਦੋਂ ਜਾ ਰਿਹਾ, ਈਵਨ ਡੇਟਸ ਵੀ ਹੁੰਦੀਆਂ। ਮੈਂ ਤੁਹਾਨੂੰ 2 ਅਕਾਊਂਟ ਜਿਹੜੇ ਹੈਗੇ ਭੱਟਵਈਆਂ 'ਚੋਂ ਸੁਣਾਉਣਾ ਆਪਣੀ ਕਿਤਾਬ ਦੇ ਵਿੱਚੋਂ ਹੀ। ਮੈਂ ਕਿਹਾ ਰੱਖ ਲਵਾਂ ਜੀ, ਹਾਂਜੀ, ਭੱਟਵਈ 'ਚ ਲਿਖਿਆ ਵੀ ਜਦੋਂ ਗਵਾਲੀਅਰ ਫੋਰਟ ਦੇ ਵਿੱਚੋਂ 6ਵੇਂ ਗੁਰੂ ਜੀ ਗੁਰੂ ਹਰਗੋਬਿੰਦ ਜੀ ਦੀ ਰਿਹਾਈ ਹੋਈ ਹੈ, ਉਹ ਸਿੱਧਾ ਫਟਾਫਟ ਸਭ ਤੋਂ ਪਹਿਲਾਂ ਹੇਹਰ ਪਿੰਡ ਦੇ ਵਿੱਚ ਗਏ। 6ਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਜੀ ਭੱਟਵਈ ਦੇ ਮੁਤਾਬਕ ਸਿੱਧੇ ਉਹ ਆਪਣੇ ਪਿੰਡ, ਇਹ ਆਪਣੇ ਤਾਇਆ ਦੇ ਪਿੰਡ, ਤਾਇਆ ਪ੍ਰਿਥੀ ਚੰਦ ਜਿਹਦੀ ਮੌਤ ਹੋ ਚੁੱਕੀ ਸੀ, ਉਹਦੇ ਪਿੰਡ ਗਏ ਆ ਅਫਸੋਸ ਕਰਨ ਦੇ ਲਈ ਪ੍ਰਿਥੀ ਚੰਦ ਦਾ। ਹੁਣ ਜਿਹੜੀ ਭੱਟਵਈ ਹੈਗੀ ਮੁਲਤਾਨੀ ਸਿੰਧੀ, ਇਹ ਖਾਤਾ ਇਹਦਾ ਹੋਰ ਹੈਗਾ, ਮੈਂ ਇੱਕ ਮਿੰਟ ਦੇਖਦਾ, ਖਾਤਾ ਜਲਾਹੋਂ ਕਾ ਖਾਤਾ, ਮਤਲਬ ਇਹਦੇ ਅਲੱਗ-ਅਲੱਗ ਚੈਪਟਰਸ ਹੈਗੇ ਆ। ਉਹਦੇ ਵਿੱਚ ਜਿਹੜੀ ਐਂਟਰੀ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਉਹ ਐਂਟਰੀ ਕਹਿੰਦੀ ਹੈ, गुरु हरगोबिंद जी मोहल्ला छठा ते गुरु प्रीति चंद जी की मकान देन, गोविंदवाल से गांव हेहर परगाना पट्टी, गुरु मेहरबान के घर आए। साल 1670 पोख प्रविष्टे 28, देहों शुक्रवार को, मतलब ऑन द फ्राइडे ऑफ 28th ऑफ पो मंथ ऑफ संवत 1677, ਜਿਹੜਾ ਬਣਿਆ ਆਪਣਾ 1620, the 6th master Shri Guru Gobind visited Meherban's abode at village Heher of Patti subdivision to make a condolence call of his uncle Prithi Chand. ਉਸ ਤੋਂ ਅੱਗੇ ਹੈ ਜੀ, साथ अर्जनी साहब बेटा गुरु मोहरी जी का, पोता गुरु अमरदास महल तीजे का, बाबा बुड्ढा जी रामदास बेटा सुगे रंधावे का, गुरदास बेटा ईसरदास भल्ले का, बल्लू बेटा मूल जलाने पंवार का आया। उन्होंने नाल कौन कौन आया गुरु हरगोबिंद जी दे? वो लिखा है गुरु अमरदास जी दा ग्रांडसन और मोरी दा बेटा अर्जनी, और सुग्गा रंधावे दा बेटा बाबा बुड्ढा जी रामदास, ईशरदास भल्ला सन गुरदास ते मूल जलाने पनवार दा सन बल्लू। ਇਹ ਨਾਮ ਨੇ ਜਿਹੜੇ ਆਪਾਂ ਨੂੰ ਭੱਟਵਈਆਂ 'ਚ ਦਾ ਨਾਮ ਮਿਲ ਜਾਂਦੇ ਆ ਕਿ ਇਹ ਲੋਕ ਸੀ ਜਿਹੜੇ ਉਹਨਾਂ ਦੇ ਨਾਲ ਕਹਿ ਲਓ ਵੀ ਗੁਰੂ ਸਾਹਿਬ ਦੇ ਨਾਲ ਅਫਸੋਸ ਕਰਨ ਉਹਨਾਂ ਦੇ ਅੰਕਲ ਦੇ ਲਈ ਪਿੰਡ ਹੇਹਰ 'ਚ ਗਏ। ਹੁਣ ਇੱਕ ਹੋਰ ਭੱਟਵਈ
ਕਿਉਂਕਿ ਪਟਵਈਆਂ ਵੀ ਅਲੱਗ-ਅਲੱਗ ਨੇ, ਇਹਨਾਂ ਦੇ ਅਕਾਊਂਟਸ ਅਲੱਗ-ਅਲੱਗ ਨੇ। ਇੱਕ ਹੋਰ ਪਟਵਈ ਜਿਹਦਾ ਮੈਂ ਜ਼ਿਕਰ ਆਪਣੀ ਕਿਤਾਬ 'ਚ ਕੀਤਾ ਹੈ, ਇਹ ਪਟਵਈ ਤਲਾਉਣ ਦਾ ਪਰਗਾਣਾ ਜੀਂਦ। ਇਹ ਜੀਂਦ ਇਲਾਕਾ ਹੈਗਾ ਪਟਿਆਲੇ ਦੇ ਕੋਲ, ਉੱਥੇ ਦੀਆਂ ਪਟਵਈਆਂ ਵੀ ਬਹੁਤ, ਉਹਨਾਂ ਦੇ ਕੋਲ ਰੈਕਡ ਕੀਪਿੰਗ ਪੁਰਾਣੀ ਹੈਗੀ ਆ। ਉਹਦੇ ਵਿੱਚ ਵੀ ਅਕਾਊਂਟ ਮਿਲ ਜਾਂਦਾ ਗੁਰੂ ਸਾਹਿਬ ਦਾ ਪਿੰਡ ਹੇਹਰ ਜਾਣ ਦਾ, ਕਿ ਜਦੋਂ ਹੇਹਰਾਂ ਤੋਂ ਫਿਰ ਵਾਪਸ ਗੁਰੂ ਕੇ ਚੱਕ ਗਏ, ਉਹਦੀ ਡਿਟੇਲ ਦੇਖੋ। ਉਹ 'ਚ ਵੀ ਬੜੀ ਇੰਟਰਸਟਿੰਗ ਤੁਹਾਨੂੰ ਹਿਸਟੋਰੀਕਲ ਪੁਆਇੰਟਸ ਕੁਝ ਨਜ਼ਰ ਆਉਣਗੇ। ਉਹ 'ਚ ਲਿਖਿਆ ਹੈ, गुरु हरगोबिंद जी महल्ला छठा, बेटा गुरु अर्जन का, सम्मत 1677 माघ प्रविष्ट है, पहली के द्यों हेहर नगरी से चल, गांव गुरु के चक परगाना निजराला आए। मतलब कि फर्स्ट डे ऑफ माघ मंथ इन सम्मत 1677 गुरु अर्जन सन द सिक्स्थ मास्टर गुरु हरगोबिंद जी वेंट फ्रॉम विलेज हेहर टू विलेज गुरु के चक इन निजाराला सब डिवीजन। ਇਹ ਨਿਜਰਾਲਾ ਕਈ ਪੁਰਾਣੀ ਕਿਤਾਬਾਂ 'ਚ ਆਉਂਦਾ। ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੀ ਜਿਹੜੀ ਸਬ ਡਿਵੀਜ਼ਨ ਸੀ ਇਹਦਾ ਨਾਮ ਨਿਜਰਾਲਾ ਸੀ, ਕਿਉਂਕਿ ਕਈ ਪਟਵਈਆਂ 'ਚ ਪਹਿਲਾਂ ਵੀ ਇਹ ਨਾਮ ਆ ਚੁੱਕਾ। ਸੌਰੀ, ਮੈਨੂੰ ਇਹ ਹਾਲੇ ਪੁਆਇੰਟ ਨਿਜਰਾਲਾ ਕਲੀਅਰ ਨਹੀਂ ਹੈ ਕਿ ਕਿਹੜੀ ਕਿੰਨੀ ਕਨਸਟੀਚੁਐਂਸੀ ਹੈਗੀ ਹੈ, ਡਿਸਟ੍ਰਿਕਟ ਹੈੱਡਕੁਆਟਰਸ ਹੈਗੇ, ਕੀ ਹੈਗਾ। ਅੰਮ੍ਰਿਤਸਰ ਦਾ ਤੇ ਨਾਮ ਪਤਾ ਹੈ ਆਪਾਂ ਨੂੰ, ਗੁਰੂ ਕਾ ਚੱਕ ਆ ਜਾਂਦਾ, ਜਾਂ ਈਵਨ ਸੁਧਾਸਰ ਵੀ ਨਾਮ ਲਿਖਿਆ ਗਿਆ, ਰਮਦਾਸ ਵੀ ਲਿਖਿਆ ਗਿਆ। ਪਰ ਜਿਹੜਾ ਨਿਜਰਾਲਾ ਹੈ, ਆਈ ਥਿੰਕ ਇਟਸ ਅ ਲਾਰਜਰ ਡਿਸਟ੍ਰਿਕਟ ਹੈੱਡਕੁਆਟਰ, ਕੰਪਲੀਟ ਡਿਸਟ੍ਰਿਕਟ ਅਰਾਊਂਡ ਦਾ ਅੰਮ੍ਰਿਤਸਰ ਡਿਸਟ੍ਰਿਕਟ। ਓਕੇ, ਹੁਣ ਨਾਲ ਗੁਰੂ ਸਾਹਿਬ ਦੇ ਕੌਣ ਕੌਣ ਸੀ ਜਦੋਂ ਇਹ ਵਾਪਸ ਹੇਹਰ ਤੋਂ ਦਰਬਾਰ ਸਾਹਿਬ ਆਏ ਹੈ? ਗੈਲੋਂ ਹੁੰਦਾ ਨਾਲ। गैलों गुरु अर्जनी साहब बेटा गुरु मोरी जी का, गुरु मेहरबान बेटा गुरु प्रीति चंद जी का, बाबा बुड्ढा रामदास बेटा सुगे रंधावे का, गुरदास बेटा ईश्वरदास भल्ले का, बल्लू राय बेटा मूलचंद जलाने का, कौल जी दास अंबिये हजावत का, होर सिख ते फकीर आए। ਹੁਣ ਇਹ ਪੁਰਾਣੇ ਜ਼ਮਾਨੇ 'ਚ ਜਿਹੜੀਆਂ ਪਟਵਈਆਂ ਲਿਖੀਆਂ ਉਹਨੇ ਆਪਣੇ ਹਿਸਾਬ ਨਾਲ ਗੁਰੂ ਲਿਖਿਆ ਹੈ। that does not mean the Sikh gurus that we are talking about, ਉਹ ਐਜ਼ ਸੰਸਕਾਰ ਵਜੋਂ ਕਹਿ ਲਓ ਕਿ that's what the ਪਟਵਈਜ਼ are writing। ਸੋ ਕਹਿ ਰਹੇ ਵੀ ਗੁਰੂ ਸਾਹਿਬ ਦੇ ਨਾਲ ਨਾਲ ਕੌਣ ਕੌਣ ਆਏ ਸੀਗੇ, ਜਿਹੜੇ ਗੁਰੂ ਸਾਹਿਬ ਦੇ ਨਾਲ। ਹੁਣ ਇਹ ਹੇਹਰ ਪਿੰਡ ਤੋਂ ਅੰਮ੍ਰਿਤਸਰ ਜਿਹੜਾ ਸ਼ਹਿਰ ਹੈਗਾ ਉਦੋਂ ਵਾਪਸ ਆ ਰਹੇ ਆ ਹੋਰ ਸਿੱਖ ਫਕੀਰ, ਜਿਵੇਂ ਕਿ ਮੋਰੀ ਦਾ ਬੇਟਾ ਅਰਜਨੀ ਸਾਹਿਬ, ਪ੍ਰੀਤੀ ਚੰਦ ਦਾ ਬੇਟਾ ਮਿਹਰਬਾਨ, ਸੁੱਗੇ ਰੰਧਾਵੇ ਦਾ ਬੇਟਾ ਬਾਬਾ ਬੁੱਢਾ ਜੀ, ਬਾਬਾ ਬੁੱਢਾ ਰਾਮਦਾਸ, ਤੇ ਹੋਰ ਹੈਗਾ ਈਸ਼ਰਦਾਸ ਭੱਲਾ ਦਾ ਬੇਟਾ ਗੁਰਦਾਸ, ਮੂਲ ਚੰਦ ਜਲਾਨੇ ਦਾ ਬੇਟਾ ਬੱਲੂ ਰਾਏ, ਤੇ ਅੰਬੀਏ ਹਜਾਵਤ ਸਨ ਕੌਲ ਜੀ। ਇਹ ਸਾਰੇ ਲੋਕੀ ਸੀ ਜਿਹੜੇ ਗੁਰੂ ਸਾਹਿਬ ਦੇ ਨਾਲ ਆਏ। ਅਗਲੀ ਲਾਈਨ ਹੈ ਬੜੀ ਧਿਆਨ ਨਾਲ ਸੁਣਨ ਵਾਲੀ ਢਿੱਲੋਂ ਸਾਹਿਬ। ਉਹ ਕਹਿੰਦੇ ਗੁਰੂ ਜੀ ਕੇ ਆਣ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ। ਮਤਲਬ ਉਦੋਂ ਤੋਂ ਦੀਵਾਲੀ ਸ਼ੁਰੂ ਹੁੰਦੀ ਹੈ ਪਟਵਈ ਦੇ ਮੁਤਾਬਕ। ਜੋ ਆਪਾਂ ਕਹਿੰਦੇ ਹਾਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਤੇ ਦੀਵਾਲੀ ਦੀਪਮਾਲਾ ਕੀਤੀ ਗਈ। ਉਹ ਕਹਿੰਦੇ ਦੇ ਸੈਲੀਬ੍ਰੇਟਡ ਗੁਰੂਜ਼ visit to Amritsar by lighting the lamps। श्री हरमंदर साहब में दिया बत्ती की सेवा की गुरु मेहरबान के लिए, कि ਜਿਹੜਾ ਮਿਹਰਬਾਨ ਸੀ ਉਹਨੇ he took upon himself ਕਿ ਇਹ ਜਿਹੜੀ ਦੀਪਮਾਲਾ ਜੋ ਵੀ ਬੱਤੀ ਦੀ ਸੇਵਾ ਕੀਤੀ ਗਈ ਇਹ ਮਿਹਰਬਾਨ ਨੇ ਆਪਣੇ ਸਿਰ ਤੇ ਲਈ, ਮਿਹਰਬਾਨ ਨੇ ਕਰਵਾਈ। गुरु जी तीजे देहों गुरु चक से विदा होए गोइंदवाल में आप राजे। मतलब 3 days तक कह लो भी 3 दिन तक गुरु ਸਾਹਿਬ ਜਿਹੜੇ ਸੀ ਉੱਥੇ ਰਹੇ ਨੇ ਔਰ ਉਸ ਤੋਂ ਬਾਅਦ ਜਿਹੜਾ ਸੀ ਉਹ ਗੋਇੰਦਵਾਲ ਚਲੇ ਗਏ। ਸੋ ਇਹ ਹੁਣ ਆਪਾਂ ਕੁਝ ਪੁਰਾਤਨ ਅਕਾਊਂਟ ਇਸ ਕਰਕੇ ਐਡ ਕੀਤੇ ਆ ਟੂ ਮੇਕ ਦਾ ਹਿਸਟੋਰੀਅਨਸ ਔਰ ਰਿਸਰਚਰਸ, ਇੰਟਰਨੈਸ਼ਨਲ ਰਿਸਰਚਰਸ ਇੰਟਰਸਟਡ ਅਬਾਊਟ ਅ ਪਲੇਸ ਇਨ ਪਾਕਿਸਤਾਨ। ਤੁਸੀਂ ਦੇਖੋ ਹੁਣ ਆਪਾਂ ਦਰਬਾਰ ਸਾਹਿਬ ਦੀ ਕਿੰਨੀ ਸਟੋਰੀ ਸੁਣਾਈ ਹੈ। ਆਪਣਾ ਮਕਸਦ ਇਹਨਾਂ ਪ੍ਰੋਗਰਾਮਾਂ ਦਾ ਕੀ ਹੈ ਕਿ ਇਹ ਕੜੀਆਂ ਸਾਰੀਆਂ ਜੁੜੀਆਂ ਨੇ। ਕਈ ਲੋਕੀ ਜਦੋਂ ਕਿਤਾਬ ਇਸ ਬਾਰੇ ਗੱਲ ਕਰਦੇ ਉਹ ਇਹ ਐਕਸਪੈਕਟ ਕਰਦੇ ਆ ਵੀ ਕਿਤਾਬ ਦੇ ਵਿੱਚ ਪਾਕਿਸਤਾਨ ਦੇ ਗੁਰਧਾਮਾਂ ਦੀ ਥੋੜੀ ਹਿਸਟਰੀ ਹੋਊਗੀ, ਫੋਟੋ ਹੋ ਗਈਆਂ। ਨਹੀਂ, ਏਦਾਂ ਨਹੀਂ। ਅਸੀਂ ਇਹਦੇ ਵਿੱਚ ਪੁਰਾਤਨ ਸਾਰੀ ਹਿਸਟਰੀ ਜਿਹੜੀ ਹੈਗੀ ਆ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਲੜੀ 'ਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਏਦਾਂ ਨਹੀਂ ਹੈ ਕਿ ਪਾਕਿਸਤਾਨ ਦੇ ਗੁਰਦੁਆਰਾਸ ਦੀ ਥੋੜੀ ਐਕਸਪਲੇਨੇਸ਼ਨ ਹੈਗੀ ਹੈ। ਦੈਟਸ ਵਾਈ ਦਿਸ ਬੁੱਕ ਇਜ਼ ਵੈਰੀ ਡਿਫਰੈਂਟ than many other texts already written on Pakistan Gurdwaras, because I have tried to connect and prove in my opinion that the history is all connected. You just can't separate it. ਤੁਸੀਂ ਅਲੱਗ-ਅਲੱਗ ਨਹੀਂ ਪੜ੍ਹ ਸਕਦੇ ਵੀ ਆਹ ਇੰਡੀਆ ਦੀ ਹੋ ਗਈ, ਪਾਕਿਸਤਾਨ ਦੀ ਹੋ ਗਈ, ਏਦਾਂ ਨਹੀਂ ਹੈ। It's not going to work like that. That's why I put the name also Beyond Borders. ਇਹਦੀ ਕਈ ਵਾਰੀ ਵੈਸੇ ਲੋਕੀ ਪੰਜਾਬੀ ਟ੍ਰਾਂਸਲੇਸ਼ਨ ਕਹਿੰਦੇ ਸਰਹੱਦੋਂ ਪਾਰ, ਪਰ ਐਕਚੁਅਲੀ ਮੇਰਾ ਮਤਲਬ ਬਿਯੋਂਡ ਬਾਰਡਰ ਤੋਂ ਸਰਹੱਦੋਂ ਪਾਰ ਨਹੀਂ ਹੈਗਾ। ਮੇਰਾ ਮਤਲਬ ਹੈ ਕੋਈ ਲਿਮਿਟ ਨਹੀਂ ਹੈ। ਇਟ ਸੇਜ਼ ਬਾਰਡਰਸ। ਜੇ ਮੈਂ ਪਾਕਿਸਤਾਨ ਬਾਰਡਰ ਦੀ ਗੱਲ ਕਰਨੀ ਤਾਂ ਮੈਂ ਬਿਯੋਂਡ ਬਾਰਡਰ ਕਹਿਣਾ ਸੀ। I use the word the Sikh heritage beyond borders। ਮਤਲਬ ਕੱਲ ਨੂੰ ਅਸੀਂ ਢਿੱਲੋਂ ਸਾਹਿਬ ਦੇ ਨਾਲ ਅਫਗਾਨਿਸਤਾਨ ਵੀ ਜਾ ਸਕਦੇ ਹਾਂ, ਈਰਾਨ ਵੀ ਜਾ ਸਕਦੇ ਹਾਂ, ਇਰਾਕ ਵੀ ਜਾ ਸਕਦੇ ਹਾਂ। ਜਿੱਥੇ ਵੀ ਸਿੱਖ ਤਵਾਰੀਖ ਆਈ, ਭਾਵੇਂ ਇੰਡੀਆ 'ਚ ਵੀ ਆਵੇ, ਉਹ ਵੀ ਇਸ ਬੁੱਕ ਦੇ ਅਲੱਗ-ਅਲੱਗ ਵੋਲੀਅਮ 'ਚ ਅਸੀਂ ਇਨਕਲੂਡ ਕਰ ਸਕਦੇ ਹਾਂ। ਬਿਕੋਜ਼ ਵੀ ਆਰ ਗੋਇੰਗ ਬਿਯੋਂਡ ਬਾਰਡਰਸ, ਕਿਉਂਕਿ ਸਾਡੀ ਕੋਈ ਹੱਦ ਸਰਹੱਦ ਕੁਛ ਨਹੀਂ ਹੈਗੀ, ਬੰਨਾ ਪਾਰ ਹੈ ਸਿੱਖ। ਜਿੱਥੇ ਵੀ ਸਿੱਖ ਵਿਰਾਸਤ ਹੈਗੀ ਆ, that's what we are trying to include in these volumes। ਜੀ ਢਿੱਲੋਂ ਸਾਹਿਬ ਜੀ ਥੋੜਾ ਕਮੈਂਟ ਵੀ ਆਪਾਂ ਨਜ਼ਰ ਮਾਰ ਲਈ। ਸੂਰਜ ਸਿੰਘ ਨਾਥ
ਅਰਵਿੰਦ ਰੰਧਾਵਾ ਆਂਦੇ ਸੀਮਸ ਕਰੈਕਟ ਨਿੱਜਰ ਵਾਲਾ ਨਿਝਾਰ ਵਾਲਾ ਨਿੱਜਰ ਤੋਂ ਸਮਝ ਨਹੀਂ ਲੱਗੀ ਇਹਨਾਂ ਨੇ ਕੀ ਕਿਹਾ। ਮੈਂ ਜਰਾ ਉਸ ਤੋਂ ਪੁਆਇੰਟ ਦੇਖਦਾ ਕਿੱਥੇ ਲਿਖਿਆ ਕਮਲਪ੍ਰੀਤ ਹੋਇਆ। ਹਾਂਜੀ ਨਿੱਜਰ ਵਾਲਾ ਉਹਨਾਂ ਨੇ ਕਿਹਾ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਜੇ ਨਿੱਜਰ ਵਾਲਾ ਕੋਈ ਜਗ੍ਹਾ ਹੋਵੇ ਤਾਂ ਸ਼ਾਇਦ ਗੱਲ ਬਣ ਜਾਵੇ, ਕਿਉਂਕਿ ਨਿੱਜਰ ਵਾਲਾ ਹੀ ਨਿਝਾਰ ਵਾਲਾ ਜਾਂ ਨਿੱਜਰ ਵਾਲਾ ਹੀ ਲਿਖਿਆ ਹੋਇਆ। ਜੇ ਨਿੱਜਰ ਵਾਲਾ ਕੋਈ ਪਿੰਡ ਹੈਗਾ, ਹੋ ਸਕਦਾ ਉਹ ਪਿੰਡ ਕਹਿ ਲਓ ਵੀ ਪਰਗਣਾ ਹੁੰਦਾ, ਜਿੱਦਾਂ ਤਹਿਸੀਲ ਹੋ ਗਈ ਇਦਾਂ। ਸੋ ਨਿੱਜਰ ਵਾਲਾ, ਇਫ ਦੇਰ ਇਜ਼ ਅ ਵਿਲੇਜ ਲਾਈਕ ਨਿੱਜਰ ਵਾਲਾ ਅੰਮ੍ਰਿਤਸਰ ਦੇ ਕਿਤੇ ਨੇੜੇ ਹੋਵੇ ਤਾਂ ਮੇਰਾ ਖਿਆਲ ਆ that might be helpful। ਡਾਕਟਰ ਸਾਹਿਬ ਇੱਕ ਮਿੰਟ ਪੜਿਓ ਜੀ। ਇਹ ਲਿਖਣਾ ਹੈ ਜੀ ਕੀ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਦੀਆਂ ਰਚਨਾ ਨਾਲ ਸਿੱਖ ਇਤਿਹਾਸ 'ਚ ਘੁਸਪੈਠ ਕੀਤੀ ਗਈ। ਬਿਲਕੁਲ ਬਹੁਤ ਵਧੀਆ ਕੁਐਸਚਨ ਹੈ। ਹੁਣ ਜੀ ਆਪਾਂ ਜਿਹੜਾ ਪਿਛਲੇ ਦਿਨ ਹੀ ਚੈਪਟਰ ਕੀਤਾ ਸੀਗਾ ਮਿਹਰਬਾਨ ਦਾ, ਆਪਾਂ ਦੁਬਾਰਾ ਤੁਸੀਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹ ਚੈਪਟਰ ਦੁਬਾਰਾ ਦੇਖਿਓ। ਆਪਾਂ ਜਿੰਨੀਆਂ ਇਹ ਕਹਿ ਲਓ ਵੀ ਸਿੱਖ ਇਤਿਹਾਸ ਦੇ ਵਿੱਚ ਜਾਂ ਕਿਤੇ ਜਿਹੜੀਆਂ ਚੀਜ਼ਾਂ ਐਡੀਸ਼ਨਸ ਹੋਈਆਂ ਜਿਨ੍ਹਾਂ ਵਿੱਚ ਮੀਣਿਆਂ ਦਾ ਕਾਫੀ ਜ਼ਿਆਦਾ ਰੋਲ ਕਿਹਾ ਜਾਂਦਾ, ਉਹ ਪ੍ਰਿਥੀ ਚੰਦ ਨੇ ਮੇਰੇ ਖਿਆਲ ਆਪ ਤਾਂ ਘੱਟ ਕੀਤੀਆਂ ਸੀ। ਉਹਦਾ ਜਿਹੜਾ ਬੇਟਾ ਮਿਹਰਬਾਨ ਹੈ ਉਹ ਤੋਂ ਗੇਹਰ ਜੀ, ਉਹਨਾਂ ਦਾ ਕਾਫੀ ਜ਼ਿਆਦਾ ਕਨੈਕਸ਼ਨ ਇਸ ਚੀਜ਼ ਦੇ ਵਿੱਚ ਹੈਗਾ, ਕਿਉਂਕਿ ਉਹਨਾਂ ਦੀ ਜਿਹੜੀ ਪੋਇਟਰੀ ਸੀ ਜਾਂ ਕੰਪੋਜੀਸ਼ਨ ਸੀਗੀਆਂ ਉਹਨਾਂ ਚੋਂ ਗੁਰੂ ਸਾਹਿਬ ਦਾ ਨਾਮ ਜਾਂ ਉਪਨਾਮ ਲੈ ਕੇ ਕਰਦੇ ਸੀ। ਪਰ ਅਸੀਂ ਇਹਦੇ ਬਾਰੇ ਪੂਰਾ ਇੱਕ ਫੁੱਲ ਕੰਪਲੀਟ ਟਾਕ ਸ਼ੋ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਮਹਾਨ ਕੋਸ਼ ਬਾਏ ਕਾਹਨ ਸਿੰਘ ਨਾਭਾ ਜੀ ਦੀ ਵੀ ਐਂਟਰੀ ਲਈ ਸੀ, ਉਹਨਾਂ ਦੇ ਅੰਦਰ ਦੀਵਾਨਿਆਂ ਦੀ ਵੀ ਐਂਟਰੀ ਕੀਤੀ ਸੀਗੀ। ਸੋ ਆਈ ਵੁੱਡ ਰਿਕਮੈਂਡ ਯੂ ਕਿ ਤੁਸੀਂ ਉਹ ਦੁਬਾਰਾ ਟੌਪਿਕ ਇੱਕ ਵਾਰੀ ਜ਼ਰੂਰ ਸੁਣੋ। ਕੁਝ ਦਿਨ ਪਹਿਲਾਂ ਹੀ ਪਿੰਡ ਮੁਹੰਮਦੀਪੁਰ, ਉਹ ਸਾਡੇ ਟੌਪਿਕ ਦਾ ਨਾਮ ਸੀਗਾ, ਤੇ ਉਹਦੇ ਵਿੱਚ ਅਸੀਂ ਮੀਣਿਆਂ ਨੇ ਜੋ ਕਹਿ ਲਓ ਵੀ ਗੁਰੂ ਰਚਨਾ ਦੇ ਵਿੱਚ ਕੋਈ ਹੇਰਾਫੇਰੀ ਜੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਨਹੀਂ ਕੀਤੀ ਹੋਵੇ, ਉਹਨੂੰ ਆਪਾਂ ਬੜਾ ਕਹਿ ਲਓ ਵੀ ਬੈਲੈਂਸ ਕਰਨ ਦੀ ਕੋਸ਼ਿਸ਼ ਕਰਕੇ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਦੈਟ ਇਜ਼ ਅ ਵੈਰੀ ਬਿਗ ਟੌਪਿਕ। ਜੇ ਤੁਹਾਨੂੰ ਉਹ ਲਿੰਕ ਨਹੀਂ ਮਿਲੇ, ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਲੈ ਵੀ ਸਕਦੇ ਹੋ, ਜਾਂ ਸੌਖਾ ਕੰਮ ਹੈ ਮੇਰੀ ਕਿਤਾਬ ਵੇਚ ਲਈਏ, ਨਾਲ ਕਿਤਾਬ ਖਰੀਦੋਗੇ ਤਾਂ ਮੈਂ ਇਹਦੇ ਬਾਰੇ ਅਲੱਗ-ਅਲੱਗ ਚੈਪਟਰ ਬਣਾ ਕੇ ਰੱਖੇ ਹੋਏ ਨੇ। ਮੁਹੰਮਦੀਪੁਰ ਪਿੰਡ ਤੇ ਹੇਰਾ ਪਿੰਡ, ਇਹ ਪਿੰਡ ਤਾਂ ਹੀ ਕਰਕੇ ਹਾਈਲਾਈਟ ਥੋੜੇ ਜਿਹੇ ਕੀਤੇ ਗਏ ਨੇ ਤਾਂ ਕਿ ਇਹਨਾਂ ਦਾ ਜਿਹੜਾ ਮੀਣਿਆਂ ਦਾ ਕੰਮ ਹੈਗਾ ਇਹਨਾਂ ਨੂੰ ਬਿਨਾਂ ਕਿਸੇ ਬਾਇਸ ਤੋਂ, ਬਿਨਾਂ ਕੋਈ ਸਾਈਡ ਲਿਆ, ਕਿਉਂਕਿ ਸਾਨੂੰ ਇੱਥੇ ਕੋਈ ਇਦਾਂ ਲੋੜ ਨਹੀਂ ਹੈਗੀ ਅਮਰੀਕਾ 'ਚ ਬੈਠੇ ਆ ਭਈ ਆਪਾਂ ਕਿਸੇ ਇੱਕ ਧਿਰ ਨੂੰ ਖੁਸ਼ ਕਰਨਾ। ਆਪਾਂ ਬਿਲਕੁਲ ਅਨਬਾਇਸਡ ਹੋ ਕੇ ਇੰਡੀਆ, ਪਾਕਿਸਤਾਨ, ਸਿੱਖ, ਮੁਸਲਮਾਨ, ਮੀਣੇ, ਨਾਨ ਮੀਣੇ, ਆਪਾਂ ਉਹਨਾਂ ਨੂੰ ਕੰਪਲੀਟ ਕਹਿ ਲਓ ਵੀ ਤਵੱਜੋ ਦੇ ਕੇ ਸਟੱਡੀ ਕਰਕੇ ਇੱਕ ਚੈਪਟਰ ਦੇ ਵਿੱਚ ਜਿਹੜਾ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਅਮੀਨ ਚੌਹਾਨ ਜੀ ਕਹਿ ਰਹੇ ਡੇਰਾ ਚਾਲ ਹਮਾਰੇ ਬੁਰਕੀ, ਹਾਂਜੀ ਬਿਲਕੁਲ ਜੀ, ਡੇਰਾ ਚਾਲ ਦੇ ਬਿਲਕੁਲ ਨੇੜੇ ਪਿੰਡ ਹੈਗੇ ਨੇ ਇਹ, ਤੇ ਨਿੱਜਰ ਵਾਲਾ ਜੇ ਪਿੰਡ ਹੋਵੇ ਤਾਂ ਬਿਲਕੁਲ ਉਹ ਹੋ ਸਕਦਾ ਹੈ, ਤੇ ਨਿੱਜਰ ਪਿੰਡ ਵੀ ਹੈ। ਇਹ ਨਿੱਜਰ ਵਾਲਾ ਕਰਕੇ ਲਿਖਿਆ ਹੋਇਆ, ਸੋ ਇਹ ਨਿੱਜਰ ਵਾਲਾ ਜਾਂ ਕੋਈ ਨਾ ਕੋਈ ਸਾਡਾ ਦੋਸਤ ਬਾਅਦ 'ਚ ਜੇ ਕਿਸੇ ਨੂੰ ਪਤਾ ਲੱਗੇ, ਪਰ ਮੈਨੂੰ ਲੱਗਦਾ ਕੋਈ ਹੇਹਰ ਪਿੰਡ ਤੋਂ ਕੋਈ ਆਇਆ ਨਹੀਂ ਹੈ ਕੋਈ ਮੈਸੇਜ ਫਿਲਹਾਲ। ਸੋ ਹੇਰ ਪਿੰਡ ਤੋਂ ਹਲੇ ਤੱਕ ਕੋਈ ਨਹੀਂ ਆਇਆ ਮੈਨੂੰ ਲੱਗਦਾ। ਹੇਹਰ ਪਿੰਡ ਤੋਂ ਜਾਂ ਹੀਰ ਪਿੰਡ ਤੋਂ ਜਿਹੜਾ ਹੈਗਾ ਕੋਈ ਨਹੀਂ ਆਇਆ। ਸੋ ਅੱਛਾ ਡਾਕਟਰ ਸਾਹਿਬ ਅੱਗੇ ਵਧਦੇ ਆ ਨਾਲ, ਫਿਰ ਬਾਅਦ 'ਚ ਆਪਾਂ ਕਾਲਸ ਵੀ ਦੋ ਲੈਣੀਆਂ। ਜੀ ਬਿਲਕੁਲ ਜੋ ਐਡ ਕੀਤੀਆਂ ਫੋਟੋ ਤਸਵੀਰਾਂ ਇੱਕ ਕਿਤਾਬ ਦੇ ਵਿੱਚ ਜੀ ਮੈਂ ਵਿਖਾ ਸਕਾਂ ਜੀ। ਇਸ ਤੋਂ ਇਲਾਵਾ ਵੀ ਪਿੰਡ 'ਚ ਕੋਈ ਨਿਸ਼ਾਨੀ? ਹਾਂਜੀ ਹਾਂਜੀ, ਜਿਵੇਂ ਪਹਿਲਾਂ ਦੱਸ ਕੇ ਸਰੋਵਰ ਦੀ ਤਮੀਰ ਕਰਵਾਈ ਕੋਈ ਇਸ ਤਰ੍ਹਾਂ ਦੀ ਕੋਈ? ਹਾਂਜੀ, ਜਿਵੇਂ ਪਹਿਲਾਂ ਦੱਸ ਕੇ ਹਟਿਆ ਸੀ, ਔਰ ਇਕਬਾਲ ਕੈਸਰ ਜੀ ਦਾ ਵੀ ਵਿੱਚ ਮੈਸੇਜ ਕੀਤਾ ਸੀਗਾ ਕਿ ਪਿੰਡ ਦੇ ਬਾਰ-ਬਾਰ ਇੱਕ ਸਮਾਧ ਹੁੰਦੀ ਸੀ ਪ੍ਰਿਥੀ ਚੰਦ ਦੀ, ਪਿੰਡ ਦੇ ਬਾਰ-ਬਾਰ, ਮਤਲਬ ਇੱਥੇ ਇਸ ਜਗ੍ਹਾ ਤੇ ਨਹੀਂ ਜਿਹੜੀ ਆਪਾਂ ਜਗ੍ਹਾ ਦੇਖ ਰਹੇ ਹਾਂ, ਜਿਹੜੇ ਪਿੰਡ ਦੇ ਬਾਹਰ ਵਾਲੀ ਸਾਈਡ ਤੇ। ਔਰ ਈਵਨ ਸੁਰਿੰਦਰ ਕੋਛੜ ਜੀ ਉਹਨਾਂ ਦੀ ਕਿਤਾਬ ਹੈਗੀ ਆ ਦਰਸ਼ਨ ਦੀਦਾਰ 2005 ਦੀ, ਐਂਡ ਅਨੀਤਾ ਸਰੀਨ ਉਹਨਾਂ ਦੀ ਵਾਈਫ ਦੇ ਨਾਲ ਉਹਨਾਂ ਮਿਲ ਕੇ ਬੁੱਕ ਲਿਖੀ ਹੋਈ ਹੈ, ਉਹਦੇ ਵਿੱਚ ਉਹ ਸਮਾਧ ਦਾ ਜ਼ਿਕਰ ਕਰਦੇ ਆ, ਇੱਕ ਤਸਵੀਰ ਵੀ ਹੈਗੀ ਹੈ। ਪਰ ਅਸੀਂ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ, ਸਾਨੂੰ ਉਹ ਜਿਹੜੀ ਜਗ੍ਹਾ ਸੀ ਹੁਣ ਨਹੀਂ ਮਿਲ ਸਕੀ। ਇਹ ਜਿੱਥੇ ਇਹਨਾਂ ਦੀ ਡੈਥ ਹੋਈ ਹੈ, ਕਈ ਲੋਕ ਇਹ ਵੀ ਕਹਿੰਦੇ ਆ ਵੀ ਹੇਹਰ 'ਚ ਨਹੀਂ ਡੈਥ ਹੋਈ, ਹੀ ਇਵਨ ਡਾਈਡ ਇਨ ਕੋਠਾ ਗੁਰੂ, ਜਿਹੜਾ ਕਿ ਬਠਿੰਡੇ ਦੇ ਕੋਲ ਹੈਗਾ। ਮਤਲਬ ਜਿੱਥੇ ਕੁਝ ਕਿਤਾਬਾਂ ਦੇ ਮੁਤਾਬਕ ਪ੍ਰਿਥੀ ਚੰਦ 1606 ਦੇ ਵਿੱਚ ਉੱਥੇ ਮੂਵ ਕਰ ਗਿਆ ਸੀ, ਉੱਥੇ ਜਾ ਕੇ ਉਹਦੀ ਡੈਥ 1618 'ਚ ਹੋਈ ਹੈ। ਪਰ ਕੁਝ ਕਿਤਾਬਾਂ ਦੇ ਮੁਤਾਬਕ ਇੱਥੇ ਪਿੰਡ ਹੇਹਰ ਦੇ ਵਿੱਚ ਹੀ ਉਹਦੀ ਡੈਥ ਹੋਈ ਹੈ 1618 ਦੇ ਵਿੱਚ। ਸੋ ਇਸ ਵੇਲੇ ਕਹਿ ਲਓ ਕਿ ਪਿੰਡ ਦੇ ਵਿੱਚ ਸਿਵਾਏ ਇਸ ਪੁਰਾਣੇ ਬੋੜ ਦੇ ਦਰਖਤ ਤੋਂ ਜਾਂ ਖੂਹ ਤੋਂ ਜਾਂ ਬਾਰਾਂਦਰੀ ਤੋਂ ਕੋਈ ਪੁਰਾਤਨ ਬਿਲਡਿੰਗ ਨਹੀਂ ਹੈ ਹੋਰ, ਜਿੱਥੇ ਆਪਾਂ ਥੋੜੀ ਜਿਹੀ ਫੀਲਿੰਗ ਪੁਰਾਣੇ ਸਮੇਂ ਦੀ ਲੈ ਸਕੀਏ, ਜਿੱਥੇ ਪ੍ਰਿਥੀ ਚੰਦ ਨੇ ਗੁਰੂ ਸਾਹਿਬ ਦੇ ਨਾਲ ਸ਼ਰੀਕਾ ਕਰਦਿਆਂ ਹੋਇਆਂ, ਗੁਰੂ ਸਾਹਿਬ ਦੇ ਨਾਲ ਕਹਿ ਲਓ ਵੀ ਮੁਕਾਬਲਾ ਕਰਦਿਆਂ ਹੋਇਆਂ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਉਹਨੇ ਦੁੱਖ ਨਿਵਾਰਨ ਦਾ ਨਾਮ ਦਿੱਤਾ ਸੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ ਆਪਣੇ ਮਨਸੂਬਿਆਂ ਦੇ ਵਿੱਚ। ਸੋ ਇਸ ਵੇਲੇ ਇਹੀ ਪਿੰਡ ਵਾਲਿਆਂ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਇਸ ਜਗ੍ਹਾ ਦੇ ਬਾਰਾਂਦਰੀ ਦੀ ਮੁਹੱਲੇ ਦੇ ਨਾਲ ਦਾ ਜਿਹੜਾ ਮੁਹੱਲਾ ਹੈ, ਉਹਦਾ ਨਾਮ ਹਾਲੇ ਵੀ ਗੁਰਦੁਆਰਾ ਮੁਹੱਲਾ ਹੈ।
ਉੱਥੇ ਜਿਹੜਾ ਨੇਮ ਪਲੇਟ ਆਪਾਂ ਪਹਿਲਾਂ ਦਿਖਾ ਕੇ ਹਟੇ ਆ, ਉੱਥੇ ਹਾਲੇ ਵੀ ਗੁਰਦੁਆਰਾ ਮੁਹੱਲਾ ਲਿਖਿਆ ਹੋਇਆ ਹੈ, ਜਿੱਥੋਂ ਸਾਨੂੰ ਪ੍ਰੂਫ ਮਿਲਦੇ ਨੇ ਕਿ ਵਾਕਈ ਇੱਥੇ ਕਿਸ ਜ਼ਮਾਨੇ 'ਚ ਕੋਈ ਗੁਰਦੁਆਰਾ ਹੁੰਦਾ ਸੀ। ਨੈਗੇਟਿਵ ਸੀ, ਪੋਜ਼ਿਟਿਵ ਸੀ, ਸਮੇਂ ਦੇ ਨਾਲ ਉਹਦੀ ਕਿੱਦਾਂ ਤਾਰੀਖ ਬਦਲੀ ਗਈ, ਕਿਹੜੇ ਤਰੀਕੇ ਦੇ ਨਾਲ ਸ਼ੁਰੂ ਕੀਤਾ ਗਿਆ, ਇਹ ਸਾਰਾ ਇਤਿਹਾਸਕਾਰਾਂ ਦੇ ਲਈ ਕੰਮ ਹੈ। ਆਪਣਾ ਕੰਮ ਹੈ ਕਿ ਆਪਾਂ ਉਹ ਜਗ੍ਹਾ ਦੀ ਨਿਸ਼ਾਨਦੇਹੀ ਕਰਦੇ ਪਾਕਿਸਤਾਨ 'ਚ ਅੱਗੇ ਦੀ ਅੱਗੇ ਲਿੰਕ ਕਰਦੇ ਜਾਈਏ, ਤਾਂ ਕਿ ਜਿਸ ਦਿਨ ਕਿਸ ਦਿਨ ਬਾਰਡਰ ਖੁੱਲਣ, ਇੰਡੀਆ ਪਾਕਿਸਤਾਨ ਦੇ ਲੋਕੀ ਆਉਣ, ਉਹਨਾਂ ਨੂੰ ਲੱਭਣਾ ਸੌਖਾ ਹੋਵੇ, ਲੈਟੀਟਿਊਡ ਲੌਂਗੀਟਿਊਡ ਹੋਵੇ, ਹਾਂਜੀ ਆਹ ਜਗ੍ਹਾ ਸੀ ਜਿੱਥੇ ਜਾਂਦੇ ਨੇ, ਆਹ ਕਾਰਾ ਕੀਤਾ ਸੀ, ਵਟਐਵਰ, ਮਤਲਬ ਪੋਜ਼ਿਟਿਵ ਹੋਵੇ ਨੈਗੇਟਿਵ ਹੋਵੇ, ਪਤਾ ਤਾਂ ਆਪਾਂ ਨੂੰ ਜਿਹੜਾ ਉਹ ਆਪਣੀ ਜਨਰੇਸ਼ਨ ਦਾ ਇਸ ਵੇਲੇ ਕੰਮ ਹੈਗਾ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਲੋਕੇਟ ਕਰਕੇ, ਆਇਡੈਂਟੀਫਾਈ ਕਰਕੇ, ਉਹਨਾਂ ਦੀ ਹਿਸਟਰੀ ਪਿੰਡ ਵਾਲਿਆਂ ਨੂੰ ਵੀ ਦਈਏ। ਜਿਹੜੇ ਹੁਣ ਪਿੰਡ ਇੱਥੇ ਲੋਕੀ ਰਹਿੰਦੇ ਆ, ਹੀਰ ਪਿੰਡ ਦੇ ਵਿੱਚ ਪਾਕਿਸਤਾਨ 'ਚ ਰਹਿੰਦੇ ਆ, ਜੇ ਉਹਨਾਂ ਤੱਕ ਇਹ ਕਿਤਾਬ ਜਾਵੇ, ਉਹਨਾਂ ਨੂੰ ਆਪਾਂ ਦੱਸੀਏ ਵੀ ਇਕੱਲਾ ਜਾਂਦਾ ਏਦਾਂ ਹੀ ਪਿੰਡ ਨਹੀਂ ਸੀ, ਇਹਦੇ ਪਿੱਛੇ ਕਿੰਨੀ ਵੱਡੀ ਹਿਸਟਰੀ ਹੈ। ਇਸ ਪਿੰਡ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਆਏ ਆ ਭੱਟਵਈ ਦੇ ਮੁਤਾਬਕ। ਇਸ ਪਿੰਡ ਦੇ ਵਿੱਚ ਇਹ ਵੀ ਕਿਹਾ ਜਾਂਦਾ ਵੀ ਉਹਨੇ ਸਰੋਵਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹਨੇ ਆਪਣੇ ਸ਼ਰਧਾਲੂ ਸੀ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ। ਇਸ ਪਿੰਡ ਦੇ ਨਾਲ ਉਹ ਸ਼ਾਇਦ ਪੱਠੇ ਦੀ ਕਹਾਣੀ ਵੀ ਜੁੜਦੀ ਹੈ। ਸੋ ਕਈ ਕਈ ਕੁਛ ਹੈਗਾ। ਜਦੋਂ ਆਪਾਂ ਕਿਸੇ ਵੀ ਇਲਾਕੇ ਦੇ ਹਿਸਟੋਰੀਅਨ ਨੂੰ ਕਿਤਾਬ ਦਿੰਦੇ ਆ ਨਾ, ਉਹਦੇ ਇੱਕ ਵਾਰੀ ਕਹਿ ਲਓ ਵੀ ਜ਼ਹਿਨ ਚ ਆਉਣ ਦੀ ਗੱਲ ਹੈ। ਇਸ ਇਲਾਕੇ ਦੇ ਕਿਸੇ ਬੱਚੇ ਦੇ, ਕਿਸੇ ਰਿਸਰਚਰ ਦੇ, ਹੈਰੀਟੇਜ ਲਵਰ ਦੇ ਜਦੋਂ ਜ਼ਹਿਨ ਚ ਆ ਗਿਆ, ਉਹਨੇ ਆਪੇ ਰਿਸਰਚ ਕਰਨੀ ਸ਼ੁਰੂ ਕਰ ਦੇਣੀ ਹੈ, ਔਰ ਆਪਣਾ ਜਿਹੜਾ ਕੰਮ ਹੈਗਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੌਖਾ ਹੋਣ ਲੱਗ ਪੈਣਾ। ਸੋ ਆਪਣਾ ਇਹ ਮੰਤਵ ਹੈ ਜਿਹੜਾ ਆਪਾਂ ਤੁਹਾਡੇ ਪ੍ਰੋਗਰਾਮ ਦੇ ਥਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਸਾਹਿਬ, ਕੱਲ ਦਾ ਚੈਪਟਰ ਵੀ ਆਪਾਂ ਡਿਸਕਸ ਕਰ ਲਈਏ, ਕਿੱਥੇ ਗੱਲ ਕਰਾਂਗੇ ਆਪਾਂ? ਅੱਛਾ, ਗੁਰਵੀਰ ਸਿੰਘ ਜੀ ਕਹਿ ਰਹੇ ਨੇ ਕਿ ਆਪਾਂ ਰੋਂਗ ਬੋਲ ਰਹੇ ਹਾਂ ਪਿੰਡ ਦਾ ਨਾਮ। ਸੋ ਗੁਰਵੀਰ ਸਿੰਘ ਜੀ ਪਤਾ ਨਹੀਂ ਕਿਹੜੇ ਪਿੰਡ ਦੀ ਗੱਲ ਕਰ ਰਹੇ ਆ। ਆਪਾਂ ਨਿੱਜਰ ਪਤਾ ਨਹੀਂ ਭਰਾਵਾ ਕਿਹੜੇ ਪਿੰਡ ਦੀ ਕਹਿੰਦਾ, ਹੋ ਸਕਦਾ ਕਿ ਰੋਂਗ ਨਿਕਲ ਗਿਆ ਹੋਵੇ। ਗੁਰਵੀਰ ਸਿੰਘ ਵੀ ਕਹਿੰਦੇ ਆ, ਹੀਰ ਵੀ ਕਹਿੰਦੇ ਆ, ਜਿਹਦੇ ਤੁਸੀਂ ਗੱਲ ਕਰਦੇ ਹੋ ਸਕਦਾ ਜੇ ਰੋਂਗ ਵੀ ਹੋਵੇ ਤਾਂ ਮਾਫੀ ਚਾਹੁੰਦੇ ਜਨਾਬ ਜੀ। ਬਿਲਕੁਲ ਤੁਸੀਂ ਸਹੀ ਕਰ ਦਿਓ, ਬਿਲਕੁਲ ਸਹੀ ਕਰ ਦਿਓ। ਗਿੱਲ ਸਾਹਿਬ ਸਾਨੂੰ ਠੀਕ ਕਰ ਦਿਓ ਜੀ। ਤੇ ਢਿੱਲੋਂ ਸਾਹਿਬ, ਹੋਰ ਕੋਈ ਤੁਸੀਂ ਕੋਈ ਪੁਆਇੰਟ ਹੋਵੇ, ਕੁਝ ਪੁੱਛਣਾ ਚਾਹੁੰਦੇ ਹੋ, ਐਨੀਥਿੰਗ ਐਲਸ? ਜੀ ਮੇਰੇ ਕੋਲ ਤੇ ਅੱਜ ਮੈਂ ਇੰਨੇ ਕੀ ਸੀ। ਤੁਹਾਡੇ ਕੋਲ ਮਜ਼ੀਦ ਤੁਸੀਂ ਦੱਸਣਾ ਚਾਹੁੰਦੇ ਹੋ, ਮੇਰੇ ਜ਼ਿਹਨ 'ਚ ਨਹੀਂ ਆਉਂਦਾ, ਤੁਸੀਂ ਜ਼ਰੂਰ। ਨਹੀਂ, ਇਹ ਚੈਪਟਰ ਐਕਚੁਅਲੀ ਥੋੜਾ ਟ੍ਰਿਕੀ ਚੈਪਟਰ ਹੈਗਾ। ਮੈਂ ਬਹੁਤ ਘੱਟ ਜਿਹੜੀਆਂ ਚੀਜ਼ਾਂ ਬੋਲ ਕੇ ਦੱਸਣਾ ਚਾਹੁੰਦਾ ਇਹਦੇ ਬਾਰੇ, ਕਿਉਂਕਿ ਜਿਹੜੇ ਇਦਾਂ ਦੇ ਟੌਪਿਕ ਹੁੰਦੇ ਨੇ ਕਈ ਵਾਰੀ ਨਾ ਬਹੁਤ ਕੰਟਰੋਵਰਸ਼ਲ ਹੁੰਦੇ ਨੇ। ਕਹਿਣ ਦੇ ਵਿੱਚ ਗੱਲ ਹੋਰ ਹੋ ਜਾਂਦੀ ਹੈ, ਲਿਖਣ ਦੇ ਵੇਲੇ ਤੇ ਮੇਰੇ ਕੋਲ ਬਹੁਤ ਐਡੀਟਰਸ, ਮੇਰੇ ਦੋਸਤਾਂ ਦੀ ਹੈਲਪ ਹੈਗੀ ਆ, ਉਹ ਮੇਰੀ ਹੈਲਪ ਕਰ ਦਿੰਦੇ ਕਿ ਹਾਂਜੀ ਆਹ ਲਾਈਨ ਇਦਾਂ ਨਾ ਲਿਖੀ ਜਾਵੇ। ਜਦੋਂ ਵੀ ਗੁਰੂ ਘਰ ਦੇ ਦੋਖੀਆਂ ਦੀ ਗੱਲ ਆਉਂਦੀ ਹੈ, ਉਹ ਬੜੇ ਧਿਆਨ ਨਾਲ ਲਿਖਣੀ ਪੈਂਦੀ ਹੈ, ਤਾਂ ਕਿ ਆਪਾਂ ਕੋਈ ਇਹੋ ਜਿਹਾ ਕੰਮ ਨਾ ਕਰ ਜਾਈਏ ਕਿ ਬਜਾਏ ਕਿ ਆਪਣਾ ਧਿਆਨ ਜਿਹੜਾ ਪਾਕਿਸਤਾਨ ਦੇ ਗੁਰਦੁਆਰਿਆਂ ਵੱਲ ਹੈਗਾ, ਆਪਾਂ ਨੂੰ ਹੋਰ ਪਾਸੇ ਹੀ ਜਿਹੜਾ ਹੈਗਾ ਉਹ ਉਹਨਾਂ ਨਾਲ ਫਿਰ ਪੀਸ ਆਫ ਮਾਈਂਡ ਖਰਾਬ ਹੁੰਦਾ, ਔਰ ਆਪਣਾ ਜਿਹੜੀ ਅਟੈਂਸ਼ਨ ਹੈ, ਉਹ ਅਟੈਂਸ਼ਨ ਨਹੀਂ ਆਪਾਂ ਡਿਵਰਟ ਕਰਨਾ ਚਾਹੁੰਦੇ। ਅੱਛਾ ਡਾਕਟਰ ਸਾਹਿਬ, ਕੱਲ ਆਪਾਂ ਕਿੱਥੇ ਕਰਾਂਗੇ ਗੱਲ, ਕਿਹੜਾ ਚੈਪਟਰ ਨੂੰ ਲੈ ਕੇ ਥੋੜਾ ਜਿਹਾ ਦੱਸ ਦਿਓ, ਕਿਉਂਕਿ ਦੋਸਤ ਵੀ ਜਿਹੜੇ ਉੱਤੇ ਥੋੜਾ ਸਟੱਡੀ ਕਰ ਲੈਣ। ਜੀ ਬਿਲਕੁਲ, ਕੱਲ ਆਪਾਂ ਗੱਲ ਕਰਾਂ ਜੀ। ਅੱਜ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਜਨਮ ਦਿਨ ਵੀ ਹੈਗਾ। ਸੋ ਲਾਹੌਰ ਦੇ ਵਿੱਚ ਇੱਕ ਜਗ੍ਹਾ ਹੈ, ਬੌਲੀ ਗੁਰੂ ਅਮਰਦਾਸ। ਹੁਣ ਆਪਾਂ ਤੁਸੀਂ ਸਭ ਨੇ ਸੁਣਿਆ ਹੋਏਗਾ, ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਲਾਈਨ ਤੁਸੀਂ ਅਕਸਰ ਸੁਣੀ ਹੈ, ਗੁਰਬਾਣੀ ਦਾ ਕੋਟ ਹੈ, ਅੰਮ੍ਰਿਤਸਰ ਸਿਫਤੀ ਦਾ ਘਰ। ਤੁਸੀਂ ਅੰਮ੍ਰਿਤਸਰ ਜਾਓ ਤੇ ਹਾਲ ਬਾਜ਼ਾਰ 'ਚ ਬਿਲਕੁਲ ਸਾਹਮਣੇ ਲਿਖਿਆ ਹੋਇਆ ਅੰਮ੍ਰਿਤਸਰ ਸਿਫਤੀ ਦਾ ਘਰ। ਸੋ ਹੁਣ ਗੱਲ ਬਿਯੋਂਡ ਦਾ ਬਾਰਡਰ, ਆਪਾਂ ਗੱਲ ਪਾਕਿਸਤਾਨ ਦੀ ਕਰਨੇ, ਤੁਸੀਂ ਹੁਣ ਇੰਡੀਆ ਲੈ ਚੱਲੇ ਸਾਨੂੰ, ਇਹਦਾ ਕੀ ਆਪਸ 'ਚ ਕੀ ਮਸਲਾ ਹੈ? ਬਿਲਕੁਲ ਇਹੀ ਪੁਆਇੰਟ ਹੈ, ਔਰ ਸਾਡੇ ਦਰਸ਼ਕਾਂ ਦੇ ਲਈ ਵੀ ਪੁਆਇੰਟ ਹੈ ਕਿ ਆਪਾਂ ਚੈਪਟਰ ਲਿਖਿਆ ਇਸ ਕਿਤਾਬ ਦੇ ਵਿੱਚ ਅੰਮ੍ਰਿਤਸਰ ਸਿਫਤੀ ਦਾ ਘਰ ਬਾਰੇ, ਔਰ ਇਹ ਢਿੱਲੋਂ ਸਾਹਿਬ ਕਹਿ ਰਹੇ ਲਾਈਨ ਤਾਂ ਅੰਮ੍ਰਿਤਸਰ ਦੇ ਬਾਰੇ ਹੈ, ਤੇ ਇਹਦਾ ਜਿਹੜਾ ਕਨੈਕਸ਼ਨ ਹੈ ਉਹ ਪਾਕਿਸਤਾਨ ਦੇ ਨਾਲ ਕਿੱਦਾਂ ਹੋ ਗਿਆ। ਸੋ ਇਹ ਸਸਪੈਂਸ ਹੈ, ਕੱਲ ਤੱਕ ਤੁਹਾਡੇ ਵਿੱਚ ਕਈ ਦੋਸਤਾਂ ਨੂੰ ਤਾਂ ਪਤਾ ਹੋਏਗਾ, ਜਿਹਨਾਂ ਨੂੰ ਨਹੀਂ ਪਤਾ ਉਹ ਇਸ ਚੀਜ਼ ਨੂੰ ਬੜੇ ਧਿਆਨ ਨਾਲ ਦੇਖਣ ਵੀ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਜਿਹੜੀ ਗੁਰਬਾਣੀ ਦੀ ਤੁਕ ਹੈ, ਇਸ ਤੁਕ ਦੇ ਉੱਪਰ ਆਪਾਂ ਪਾਕਿਸਤਾਨ ਦੇ ਵਿੱਚ ਇੱਕ ਚੈਪਟਰ ਕਿਉਂ ਲਿਖਿਆ, ਔਰ ਇਹ ਤੁਕ ਉੱਥੇ ਕਿੱਦਾਂ ਜੁੜਦੀ ਹੈ, ਇਹਦੇ ਬਾਰੇ ਆਪਾਂ ਕੱਲ ਢਿੱਲੋਂ ਸਾਹਿਬ ਦੇ ਨਾਲ ਦੁਬਾਰਾ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੋਈ ਦੋਸਤ ਜੇ ਕੋਈ ਨਾਲ ਐਡ ਹੋਣਾ ਚਾਹੁੰਦੇ ਹੋਣ ਤੇ ਢਿੱਲੋਂ ਸਾਹਿਬ ਤੁਸੀਂ ਐਡ ਹੋਣਾ ਚਾਹੁੰਦੇ, ਮੈਂ ਲਿੰਕ ਪੇਸ਼ ਕਰ ਦਿੱਤਾ। ਕੋਈ ਦੋਸਤ ਆਉਣਾ ਚਾਹੁੰਦੇ ਤੇ ਜ਼ਰੂਰ ਸਾਡੇ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ। ਇਹ ਸੈਸ਼ਨ ਜਿਹੜਾ ਆਪਣਾ, ਇਹਦੇ ਮੁਤਲਕ ਕੋਈ ਤੁਸੀਂ ਕੁਐਸਚਨ ਕਰਨਾ ਚਾਹੋ ਤੇ ਜ਼ਰੂਰ ਕਰ ਸਕਦੇ ਹੋ, ਮੈਂ ਲਿੰਕ ਪੇਸ਼ ਕਰ ਦਿੱਤਾ। ਸੋ ਸਾਡੇ ਨਾਲ ਗੁਰਵੀਰ ਸਿੰਘ, ਲਵਲੀ ਕੌਰ, ਰਾਣਾ ਖਾਲਦ, ਅਮੀਰ, ਫਰੀਦ ਕੌਰ, ਦਿਲਜਾਨੀ ਜੀ ਉਰਦੂ ਦੀ ਬੁੱਕ ਫਿਲਹਾਲ ਨਹੀਂ ਹੈ, ਤੇ ਤੁਸੀਂ ਅੰਗਰੇਜ਼ੀ ਵਾਲੀ ਲੈ ਲਓ, ਉਰਦੂ ਦੀ ਟ੍ਰਾਂਸਲੇਸ਼ਨ ਅੱਜ ਕੱਲ੍ਹ ਕਰਨੀ ਕਿਹੜੀ ਔਖੀ ਹੈ। ਹਾਂਜੀ, ਗੂਗਲ ਤੇ ਪੈਂਦੀ ਆ। ਹਾਂਜੀ, ਗੁਰਵੀਰ ਸਿੰਘ ਗਿੱਲ ਜੀ ਨੇ ਠੀਕ ਕੀਤਾ, ਹੇਰਾ। ਹਾਂਜੀ ਵੀਰ ਜੀ, ਹੇਰਾ ਪਿੰਡ ਇੱਕ ਬੜਾ ਮਸ਼ਹੂਰ ਪਿੰਡ ਹੈਗਾ। ਇੱਕ ਤਾਂ ਹੈਗਾ ਸਾਡੇ ਨਕੋਦਰ ਦੇ ਕੋਲ ਹੀ, ਮੈਂ ਦੁਆਬੇ ਦਾ ਰਹਿਣ ਵਾਲਾ, ਨਕੋਦਰ ਦੇ ਕੋਲ ਹੈਗਾ ਪਿੰਡ ਹੇਰਾ। ਇਹ ਜਿਹੜਾ ਪਿੰਡ ਲਿਖਤਾਂ 'ਚ, ਜਿਹੜੀਆਂ ਪੁਰਾਣੀਆਂ ਲਿਖਤਾਂ 'ਚ ਆਉਂਦਾ, ਹੇਹਰ, ਹਾਹੇ ਨੂੰ ਕੰਨਾ, ਹਾਹਾ ਰਾਰਾ ਲਿਖਿਆ ਆਉਂਦਾ, ਹੇਹਰ। ਤੇ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਉਹਨੂੰ ਸਿੱਧਾ ਹੀ ਹੀਰ ਕਹਿ ਦਿੰਦੇ ਆ, ਪਰ ਜੋ ਗੁਰਵੀਰ ਸਿੰਘ ਗਿੱਲ ਜੀ ਨੇ ਕਿਹਾ ਇੰਡੀਆ 'ਚ ਇਹ ਨਾਮ ਜ਼ਿਆਦਾ ਮਕਬੂਲ ਹੈ, ਹੇਰਾ।
ਹੇਰ ਕਰਕੇ ਦੈਟ ਇਜ਼ ਦ ਰਾਈਟ ਪ੍ਰੋਨਾਂਸੀਏਸ਼ਨ। ਸੋ ਗਿੱਲ ਸਾਹਿਬ ਤੁਸੀਂ ਬਿਲਕੁਲ ਠੀਕ ਹੋ, ਹੇਰਾ ਪਿੰਡ ਦਾ ਨਾਮ ਇੰਡੀਆ ਵਿੱਚ ਜਿਹੜਾ ਹੈਗਾ ਉਹ ਕਿਹਾ ਜਾਂਦਾ ਜੀ। ਬਿਲਕੁਲ ਇੱਧਰ ਦੀ ਮੈਂ ਗੱਲ ਕਰਾਂ ਗਿੱਲ ਸਾਹਿਬ, ਇੱਧਰ ਹੇਹਰ ਸਹੀ ਹੈ ਤਾਂ ਹੇਹਰ ਹੀ ਆ, ਲੇਕਿਨ ਲਿਖਣ 'ਚ ਹੀਰ ਆਉਣ HEER, ਕਿਉਂਕਿ ਉਹ ਪਿਛਲੇ ਦਿਨੀ ਜਦੋਂ ਨਨਕਾਣਾ ਸਾਹਿਬ ਸਾਈਨ ਬੋਰਡ ਲਾਉਣ ਡਏ ਸੀ ਤੇ ਉਹਨਾਂ ਨੇ ਗੂਗਲ ਟਰਾਂਸਲੇਸ਼ਨ ਕੀਤੀ ਤੇ ਉਹ ਹਿੰਦੀ ਕਰਕੇ ਤੇ ਉਹੀ ਪੇਸਟ ਕਰਤਾ। ਤੇ ਇੱਧਰ ਇਹਨੂੰ ਪੜ੍ਹਨਾ ਵੀ ਜਿਹੜਾ ਪੰਜਾਬੀ ਵਾਲੇ ਨਾਂ ਘੱਟ ਨੇ, ਉਹ ਫਿਰ ਇੰਗਲਿਸ਼ ਦੇ ਹਿਸਾਬ ਨਾਲ ਜਿਹੜੇ ਹੁੰਦੇ ਉਹ ਲੈ ਜਾਂਦੇ। ਹੀਰ ਇਸ ਤੋਂ ਪੜ੍ਹਿਆ ਜਾਂਦਾ ਹੈ ਹੇਹਰ ਹੀ ਆ ਵੈਸੇ। ਸਾਡੀ ਬੇਨਤੀ ਹੈ ਸੂਰਜ ਸਿੰਘ ਨੱਥ ਜੀ ਨੂੰ ਉਹ ਲਾਈਨ ਤੇ ਆਉਣ। ਕੁਝ ਦਿਨ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਪਿੰਡ ਮੁਹੰਮਦੀਪੁਰ ਬਾਰੇ, ਜਿਹਦੇ ਵਿੱਚ ਪ੍ਰਿਥੀ ਚੰਦ, ਉਹਨਾਂ ਦੇ ਬੇਟਾ ਅੱਗੇ ਮਿਹਰਬਾਨ ਤੇ ਅੱਗੇ ਹਰਜੀ ਐਂਡ ਉਹਨਾਂ ਦੇ ਅੱਗੇ ਬੇਟੇ ਹਰਗੋਪਾਲ ਹੋਣੀ, ਉਹ ਬੜੀ ਲੰਬੀ ਜੀਨਿਓਲੋਜੀ ਅਸੀਂ ਡਿਸਕਸ਼ਨ ਕੀਤੀ ਸੀ। ਸੋ ਸੂਰਜ ਸਿੰਘ ਨੱਥ ਜੀ, ਜੇ ਤੁਸੀਂ ਲਾਈਨ ਤੇ ਆਉਣਾ ਚਾਹੋ, ਇਹਨਾਂ ਨੂੰ ਵੀ ਬੰਸਾਵਲੀ ਦਾ ਬੜਾ ਸ਼ੌਂਕ ਹੈਗਾ ਕਿ ਕਿੱਦਾਂ ਉਹ ਜਨਰੇਸ਼ਨਸ ਦਾ ਨੇਮਸ ਹੁੰਦੇ ਆ। ਜੇ ਨੱਥ ਸਾਹਿਬ ਤੁਸੀਂ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ, ਪਲੀਜ਼ ਢਿੱਲੋਂ ਸਾਹਿਬ ਨੇ ਲਿੰਕ ਐਡ ਕੀਤਾ ਹੈ, ਜਾਂ ਜੇ ਕੋਈ ਹੋਰ ਵੀ ਸੁਣਨ ਵਾਲਾ ਵਿੱਚ ਸ਼ਾਮਲ ਹੋਣਾ ਚਾਹਵੇ, ਹੁਣ ਇਸ ਪਿੰਡ ਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹਵੇ, ਖਾਸ ਕਰਕੇ ਹੇਰਾ ਪਿੰਡ ਦੇ ਬਾਰੇ, ਜੋ ਕਿ ਪੁਰਾਤਨ ਕਿਸੇ ਕੋਲ ਜਾਣਕਾਰੀ ਹੋਵੇ ਤੇ ਅਸੀਂ ਬਹੁਤ ਮਸ਼ਕੂਰ ਹੋਵਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਰਿਪਨ ਸੇਖੋਂ। ਰਿਪਨ ਸੇਖੋਂ ਤੇ ਗਏ ਜੀ, ਮੇਰਾ ਕੋਈ ਪ੍ਰੋਬਲਮ ਹੋ ਗਈ। ਠੀਕ ਹੈ ਹੋਰ ਜੇ ਕੋਈ ਦੋਸਤ ਆਉਣਾ ਚਾਹੁੰਦਾ ਹੋਵੇ, 1-2 ਮਿੰਟ ਅਸੀਂ ਹੋਰ ਲਾਈਨ ਤੇ ਆ, ਫਿਰ ਅਸੀਂ ਲਾਈਨ ਡ੍ਰੌਪ ਕਰ ਜਾਵਾਂਗੇ, ਕਿਉਂਕਿ ਸਾਡਾ 1 ਘੰਟਾ 2 ਮਿੰਟ ਦਾ ਸੈਸ਼ਨ ਹੋ ਗਿਆ। ਕੱਲ ਫਿਰ ਪਾਕਿਸਤਾਨੀ ਟਾਈਮ 10 ਵਜੇ, ਇੰਡੀਅਨ ਟਾਈਮ 10:30 ਵਜੇ, ਅਮਰੀਕਾ ਕੈਨੇਡਾ ਦਾ ਟਾਈਮ ਆਪਣੇ ਹਿਸਾਬ ਨਾਲ ਸੈੱਟ ਕਰ ਲਿਓ ਹੁਣ ਦੇ ਹਿਸਾਬ ਨਾਲ। ਕੱਲ ਫਿਰ ਜੀ ਅੰਮ੍ਰਿਤਸਰ ਸਿਫਤੀ ਦਾ ਘਰ, ਇੱਥੇ ਗੱਲ ਕਰਨੀ। ਹਾਂਜੀ ਬਿਲਕੁਲ ਜੀ। ਅਰਵਿੰਦ ਰੰਧਾਵਾ ਜੀ ਕਹਿ ਰਿਹਾ ਕਿ ਹੇਅਰ ਅਜਨਾਲਾ ਦੇ ਕੋਲ ਹੈ, ਪੱਟੀ ਦੇ ਕੋਲ ਨਹੀਂ। ਹਾਂਜੀ ਬਿਲਕੁਲ, ਉਹ ਹੁਣ ਉਸ ਜ਼ਮਾਨੇ 'ਚ ਜਿਹੜੇ ਜ਼ਿਲ੍ਹੇ ਸੀਗੇ, ਡੈਫੀਨੇਟਲੀ ਦੇ ਆਰ ਗੋਣਾ ਬੀ ਲੋਟ ਮੋਰ ਡਿਫਰੈਂਟ। ਉਹ ਗੱਲ ਹੋ ਰਹੀ ਹੈ ਭਟਵਈਆਂ ਦੀ। ਭਟਵਈਆਂ ਦੇ ਵਿੱਚ ਉਹਨੂੰ ਪੱਟੀ ਸਬ ਡਿਵੀਜ਼ਨ ਦੇ ਵਿੱਚ ਪਾਇਆ ਗਿਆ। ਸੋ ਭਟਵਈਆਂ ਤਾਂ ਬਹੁਤ ਪੁਰਾਣੀ ਲਿਖਤ ਹੈਗੀ ਹੈ। ਉਸ ਵੇਲੇ ਆਮ ਸ਼ੋਰ ਵੀ ਜਿਹੜੇ ਹੁਣ ਵਾਲੇ ਜਿਹੜੇ ਆਪਣੇ ਹੁਣ ਦੇ ਜ਼ਿਲ੍ਹੇਬੰਦੀ ਜਾਂ ਕਹਿ ਲਓ ਭਈ ਜਿਹੜੀਆਂ ਹੁਣ ਦੀ ਬਾਉਂਡਰੀਜ਼ ਹੈਗੀਆਂ, ਉਹ ਉਸ ਵੇਲੇ ਨਹੀਂ ਹੋਣੀਆਂ। ਸੋ ਸਾਡੇ ਨਾਲ ਰਾਮ ਜੁੜ ਸਿੰਘ ਚੁੱਕੇ ਨੇ। ਗ੍ਰੇਟ ਲਰਨਿੰਗ ਐਜ਼ ਵੈਲ, ਆਲਵੇਜ਼ ਇੰਪਰੂਵਿੰਗ ਪੰਜਾਬੀ ਉਰਦੂ। ਵਾਹ ਜੀ ਵਾਹ, ਬੜੀ ਗੱਲ ਹੈ। ਜਗਜੀਤ ਸਿੰਘ ਜੁੜੇ ਸਾਡੇ ਨਾਲ ਮਲਾਇਸ਼ੀਆ ਤੋਂ, ਸਾਡੇ ਦੋਸਤ ਨੇ। ਜਗਜੀਤ ਜੀ, ਮੈਂ ਮਲਾਇਸ਼ੀਆ ਆਇਆ ਤੇ ਤੁਹਾਡੇ ਲਈ ਕਿਤਾਬ ਲੈ ਆਉਣੀ ਸੀ ਮੈਂ ਹੁਣ ਨੂੰ। ਤੁਸੀਂ ਮਲਾਇਸ਼ੀਆ ਤੋਂ ਦੱਸੋ, ਮਲਾਇਸ਼ੀਆ ਤੋਂ ਕਿੱਥੇ ਮਿਲੇਗੀ ਜੀ ਜਗਜੀਤ ਜੀ ਖਰੀਦਣ? ਮਲੇਸ਼ੀਆ ਜੀ ਵੀਰ ਜੀ, ਇਸ ਵੇਲੇ ਕਿਤਾਬ ਆਮ ਨੋਟ ਸ਼ੋਰ UK ਦੇ ਵਿੱਚ ਆਉਣ ਵਾਲੀ ਹੈ ਵਿਦਿਨ 2 ਵੀਕਸ। ਮਲੇਸ਼ੀਆ ਐਂਡ ਸਿੰਗਾਪੁਰ, ਆਈ ਥਿੰਕ ਇਟਸ ਗੋਣਾ ਬੀ ਅਨਦਰ 1 month। ਆਮ ਨੋਟ ਸ਼ੋਰ ਐਕਚੁਅਲੀ, ਟੈਲਿੰਗ ਯੂ ਦ ਟਰੂਥ। ਇਸ ਵੇਲੇ ਸੁਖਵਿੰਦਰ ਸਿੰਘ ਕਹਿੰਦੇ ਜੀ ਆਰਡਰ ਕਰ ਦਿੱਤੀ ਹੈ। ਬਹੁਤ ਸ਼ੁਕਰੀਆ ਤੁਹਾਡਾ ਜਨਾਬ। ਠੀਕ ਹੈ ਜਗਜੀਤ ਸਿੰਘ ਜੀ ਭਾਜੀ, ਮੇਰਾ ਕੋਸ਼ਿਸ਼ ਹੈ ਕਿ ਤੁਹਾਨੂੰ ਪਤਾ ਹੀ ਹੈ, ਆਪਾਂ ਦੋਵਾਂ ਨੇ ਇਕੱਠਿਆਂ ਨੇ ਇੱਕ ਵਿਆਹ ਤੇ ਮਿਲਣਾ ਹੈ। ਉੱਥੇ ਕਿਤਾਬਾਂ ਦਾ ਹੀ ਤੁਹਾਨੂੰ ਮੈਂ ਗਿਫਟ ਦਊਂਗਾ। ਜਿੱਥੇ ਆਪਾਂ ਗਿਫਟ ਐਕਸਚੇਂਜ ਕਰਨੇ ਨੇ, ਮੈਂ ਗਿਫਟ ਹੀ ਤੁਹਾਨੂੰ ਦਊਂਗਾ ਜਦੋਂ ਆਪਾਂ ਮਿਲਾਂਗੇ। ਵਿਆਹ ਲੇਟ ਹੋਈ ਜਾਂਦਾ। ਹਾਂਜੀ ਵਿਆਹ ਲੇਟ ਹੋਈ ਜਾਂਦਾ ਕੋਵਿਡ ਦੇ ਚੱਕਰ 'ਚ। ਮੈਂ ਤਾਂ ਆਪਣੇ ਦੋਸਤ ਨੂੰ ਕਿਹਾ, ਮੈਂ ਕਿਹਾ ਤੂੰ ਭਰਾਵਾ ਵਿਆਹ ਕਰਵਾ ਲੈ, ਕੋਵਿਡ ਦਾ ਕੋਈ ਪਤਾ ਨਹੀਂ ਇਹਨੇ ਕਿੰਨਾ ਚਿਰ ਰਹਿਣਾ, ਤੂੰ ਕੋਈ ਸੈਰਾਮਨੀ ਮਾੜੀ ਮੋਟੀ ਕਰਕੇ ਤੇ ਆਪਣਾ ਵਿਆਹ ਕਰਵਾ। ਸੰਦੀਪ ਜੀ ਤੁਸੀਂ ਲਾਈਨ ਤੇ, ਪਰ ਤੁਹਾਡਾ ਮਾਈਕ ਮਿਊਟ ਹੈ, ਤੁਸੀਂ ਕੀਤਾ। ਜੇ ਤੁਸੀਂ ਤੁਹਾਨੂੰ ਸੁਣਦੇ ਹੋ ਤੇ ਮਾਈਕ ਔਨ ਕਰਕੇ ਜਰਾ ਗੱਲ ਕਰ ਲਓ। ਤੁਸੀਂ ਸਾਡੇ ਨਾਲ ਨਹੀਂ, ਮੈਨੂੰ ਲੱਗਦਾ। ਠੀਕ ਹੈ। ਪਿੰਡ ਦੁਬਾਰਾ ਜਿਹਦਾ ਨਾਮ ਨਿੱਜਰ ਆਲਾ ਲਿਖਿਆ ਹੋਇਆ, ਨਿੱਜਰ ਆਲਾ। ਹਾਂਜੀ ਮਿਓ ਸਾਹਿਬ। ਕੀ ਹਾਲ ਹੈ ਡਾਕਟਰ ਸਾਹਿਬ? हेलो जी फैसल माधव जी, आ की हाल रही है? है। फैसल माधव जी सलाम अलैकुम। ਦੋ ਹੋਰ ਗਈਆਂ ਨੇ। ਹਾਂਜੀ ਥੈਂਕ ਯੂ ਸੋ ਮਚ ਜੀ। ਸਰਜੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ 2 ਕਿਤਾਬਾਂ ਖਰੀਦੀਆਂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਕਮਲਵੀਰ ਪੰਨੂ ਜੀ ਲਿਖ ਰਹੇ ਆ ਕਿ ਅੰਮ੍ਰਿਤਸਰ ਦੇ ਨੇੜੇ ਪਿੰਡ ਹੈਗਾ ਜੀ ਨਿੱਜਰਪੁਰਾ। ਬਿਲਕੁਲ ਜੀ, ਹੋ ਸਕਦਾ ਉਹੀ ਹੋਵੇ। ਨਿੱਜਰ ਵਾਲਾ ਕਿਤਾਬ ਦੇ ਵਿੱਚ ਹੁਣ ਮੈਂ ਦੁਬਾਰਾ ਦੇਖਿਆ, ਉਹਨੂੰ ਨਿੱਜਰ ਆਲਾ ਲਿਖਿਆ ਹੋਇਆ, ਨਿੱਜਰ ਆਲਾ। ਸੋ that's what we are talking about। and ਇਸ ਸ਼ੋਅ ਤੋਂ ਬਾਅਦ ਮੈਂ ਚੈੱਕ ਕਰਾਂਗੇ ਦੁਬਾਰਾ ਜੀ। ਸੋ ਢਿੱਲੋਂ ਸਾਹਿਬ, ਆਪਾਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਮੈਨੂੰ ਲੱਗਦਾ ਕੋਈ ਹੋਰ ਦੋਸਤ ਨਹੀਂ ਹੈ ਜਿਨ੍ਹਾਂ ਦਾ ਕੁਐਸਚਨ ਹੋਵੇ। ਲਓ ਜੀ, ਨੱਥ ਸਾਹਿਬ ਆ ਗਏ। ਨੱਥ ਸਾਹਿਬ ਸਤਿ ਸ੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ ਡਾਕਟਰ ਸਾਹਿਬ ਬਹੁਤ ਵਧੀਆ ਲੱਗਿਆ। ਹਾਂਜੀ ਹਾਂ ਡਾਕਟਰ ਸਾਹਿਬ ਬਹੁਤ ਵਧੀਆ ਲੱਗਿਆ ਅੱਜ ਦਾ ਚੈਪਟਰ ਤੁਸੀਂ ਡਿਸਕਸ ਕੀਤਾ। ਤੇ ਠੀਕ ਹੈ ਜੀ। ਮੈਂ ਡਾਕਟਰ ਸਾਹਿਬ ਥੋੜੀ ਜਿਹੀ ਨਾ ਜਾਣਕਾਰੀ ਇਹਦੇ ਚ ਐਡ ਕਰਨਾ ਚਾਹੁੰਦਾ ਕਿ ਮੈਂ ਵੀ ਨਾ ਐਕਚੁਅਲੀ ਇਸ ਚੈਪਟਰ ਦੇ ਉੱਤੇ ਥੋੜੀ ਜਿਹੀ ਕੁਝ ਦਿਨਾਂ ਤੋਂ ਖੋਜ ਕਰ ਰਿਹਾ ਸੀਗਾ ਜੀ ਜੀ ਬਿਲਕੁਲ। ਤੇ ਕੋਈ ਮਤਲਬ ਕੁਛ ਨੈਟ ਤੋਂ। ਹਾਂਜੀ ਮੈਂ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਜਿਵੇਂ ਪਿਰਥੀ ਚੰਦ ਤੋਂ ਅੱਗੇ ਜਿਵੇਂ ਇਹਨਾਂ ਦੀ ਕੁੱਲ ਚੱਲੀ ਆ ਇਹ ਬਾਬਾ ਪਿਰਥੀ ਚੰਦ ਤੋਂ ਅੱਗੇ ਮਿਹਰਬਾਨ ਜੀ, ਹਰਜੀ, ਹਰਗੋਪਾਲ ਜੀ, ਗੁਰਦਿੱਤਾ ਜੀ, ਜੀਵਨ ਮੱਲ, ਹਰਸਹਾਈ ਜੀ, ਅਜੀਤ ਸਿੰਘ, ਹਮੀਰ ਸਿੰਘ, ਗੁਲਾਬ ਸਿੰਘ, ਇਹ ਮੇਰਾ ਖਿਆਲ ਹੈ ਸ਼ਾਇਦ ਅੱਗੇ ਮੇਰੇ ਫਤਿਹ ਸਿੰਘ, ਸ਼ਾਇਦ ਬਿਸ਼ਨ ਸਿੰਘ, ਜਸਵੰਤ ਸਿੰਘ, ਆਤਮਜੀਤ, ਹਰੀ ਸਿੰਘ ਤੇ ਯੁਵਰਾਜ ਸਿੰਘ। ਮੌਜੂਦਾ ਇਹਨਾਂ ਦੇ ਮੁਖੀ ਹੈਗੇ ਆ ਯੁਵਰਾਜ ਸਿੰਘ। ਤੇ ਡਾਕਟਰ ਸਾਹਿਬ ਹੋਇਆ ਏਦਾਂ ਕਿ ਜਿਵੇਂ ਅਬਦਾਲੀ ਦਾ ਜਦੋਂ ਹਮਲਾ ਹੋਇਆ ਸੀ ਨਾ ਤੇ ਅਬਦਾਲੀ ਨੇ ਜਿਵੇਂ ਆਣ ਕੇ ਕਿ ਉਹਦੀ ਸਿੱਖਾਂ ਦੇ ਨਾਲ ਲਾਗਡਾਟ ਤਾਂ ਹੈ ਹੀ ਸੀਗੀ ਕਿਉਂਕਿ ਉਹਦੀ ਵਿਰੋਧਤਾ ਸੀ ਸਿੱਖਾਂ ਦੇ ਨਾਲ। ਤੇ ਜਦੋਂ ਉਹਨੇ ਐਲਾਨ ਕੀਤਾ ਫੜੋ ਫੜੋ ਕਿਹੜੇ ਸਿੱਖ ਆ, ਫੜੋ ਫੜੋ ਜਿੱਥੇ ਜਿੱਥੇ ਸਿੱਖ ਹੈਗੇ ਆ, ਤੇ ਉਹ ਜਿਹੜੇ ਖਾਲਸਾ ਪੰਥ ਦੇ ਨਾਲ ਜਿਹੜੇ ਜੁੜੇ ਸੀ ਉਹਨਾਂ ਨੂੰ ਤੇ ਫੜਨਾ ਸੀ। ਕੁਛ ਜਿਵੇਂ ਇਹ ਧੀਰਮਲ ਦੇ ਜਿਹੜੇ ਅੱਗੇ ਅਨੁਯਾਈ ਸੀਗੇ ਉਹ ਕਰਤਾਰਪੁਰ 'ਚ ਗੱਦੀ ਲਗਾ ਉਹਨਾਂ ਦੀ ਚੱਲਦੀ ਸੀ, ਤੇ ਜਿਹੜੇ ਅਨੁਯਾਈ ਗੱਦੀ ਸੀ ਇੱਥੇ ਮੁਹੰਮਦੀਪੁਰ ਦੇ ਵਿੱਚ ਉਹ ਹੋਇਆ ਕੀ ਕਿ ਜਦੋਂ ਉਹਨੇ ਐਲਾਨ ਕੀਤਾ ਜਿਹੜੇ ਸਿੱਖ ਹੈਗੇ ਫੜੋ ਫੜੋ ਇਹਨਾਂ ਨੂੰ ਅੰਦਰ ਦਿਓ, ਇਹਨਾਂ ਨੂੰ ਕਤਲ ਕਰੋ, ਤੇ ਉਹ ਦੌਰਾਨ ਜਿਹੜੇ ਇਹ ਮੁਹੰਮਦੀਪੁਰ ਵਾਲੇ ਸੀ ਨਾ ਇਹ ਉੱਠ ਕੇ ਆ ਗਏ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਗੁਰੂ ਹਰਫਾਏ, ਇਹ ਇਹਨਾਂ ਦੇ ਬਾਬਾ ਜੀਵਨ ਮੱਲ ਹੋਏ ਆ, ਉਹ ਉੱਠ ਕੇ ਇੱਥੇ ਆ ਗਏ ਤੇ ਉਹਨਾਂ ਨੇ ਆਪਣੇ ਬੇਟੇ ਉਹਨਾਂ ਦਾ ਜਿਹੜਾ ਬੇਟਾ ਸੀਗਾ ਹਰਫਾਏ ਉਹਦੇ ਨਾਂ ਤੇ ਉਹਨਾਂ ਨੇ ਪਿੰਡ ਦਾ ਨਾਂ ਹਰਫਾਏ ਬਣਾ ਦਿੱਤਾ। ਤੇ ਉਸੇ ਤਰ੍ਹਾਂ ਜਿਹੜੇ ਧੀਮਲ ਸੀਗੇ ਉਹਨਾਂ ਦੀ ਗੱਦੀ ਚੱਲਦੀ ਪਈ ਸੀ, ਉਹਨਾਂ ਦੇ ਵਡਭਾਗ ਸਿੰਘ ਸੀ ਅੱਗੇ ਗੱਦੀ ਨਸ਼ੀਨ, ਉਹ ਉੱਠ ਕੇ ਚਲੇ ਗਏ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜੀ ਊਨਾ ਡਿਸਟ੍ਰਿਕਟ ਦੇ ਵਿੱਚ। ਉਹਦੇ ਬਾਰੇ ਬਾਕੀ ਜਾਣਦੀ ਹੈ ਜੇ ਇਹਨਾਂ ਦਾ। ਸੌਰੀ ਨੱਥ ਸਾਹਿਬ ਤੁਹਾਡਾ ਜਿਹੜਾ ਸੀ ਕਨੈਕਸ਼ਨ ਉਹ ਡਿਸਕਨੈਕਟ ਹੋ ਗਿਆ ਸੂਰਜ ਸਿੰਘ ਨੱਥ ਜੀ ਦਾ, ਸੋ ਰੀਅਲੀ ਸੌਰੀ। ਔਰ ਇਨ ਦਾ ਮੀਨ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਆਪਣਾ ਸੁਣਾਓ ਜੀ ਕੀ ਹਾਲ ਚਾਲ ਹੈ? ਬਸ ਵਧੀਆ ਜੀ। ਅੱਜ ਵੈਸੇ Amazon ਤੇ ਵੀ ਅੱਜ ਓਪਨ ਹੋ ਗਈ ਸੀ। ਅੱਛਾ ਜੀ। ਬ੍ਰਦਰ ਦੇ ਦੋਨਾਂ ਤੇ ਅੱਜ ਹੀ ਓਪਨ ਹੋਈ ਆ, ਕੱਲ ਨਹੀਂ ਸੀ ਆ ਰਿਹਾ। ਮੈਂ ਤੁਹਾਨੂੰ ਕਹਿਣ ਵਾਲਾ ਸੀ ਪਿੱਛੇ ਸ਼ੇਰ ਨਹੀਂ ਦਿਖਦਾ, ਤੁਸੀਂ ਥੋੜੇ ਅੱਗੇ ਨੂੰ ਚੁੱਕੇ ਹੁਣ ਸ਼ੇਰ ਦਿਖ ਪਿਆ। ਅੱਛਾ ਜੀ। ਅੱਛਾ ਇੱਕ ਸੈਕਿੰਡ ਹੋਲਡ ਤੇ ਰਹੋ, ਮੈਂ ਸਲਾਮ ਅਲੈਕੁਮ ਕਰਨਾ। ਸ਼ਾਹਬਾਜ਼ ਜੀ ਸਲਾਮ ਅਲੈਕੁਮ। ਹੈਲੋ ਜੀ ਸ਼ਾਹਬਾਜ਼ ਜੀ ਕੀ ਹਾਲ ਚਾਲ ਹੈ? ਸ਼ਾਹਬਾਜ਼ ਜੀ ਕੀ ਹਾਲ ਚਾਲ ਹੈ? ਤੁਸੀਂ ਸੁਣਾਓ ਠੀਕ ਹੋ? ਬਹੁਤ ਫਸਟ ਕਲਾਸ ਹੈ, ਫਸਟ ਕਲਾਸ। ਆਪਣਾ ਸੁਣਾਓ ਕੀ ਹਾਲ ਚਾਲ ਹੈ? ਅੱਲਾ ਸ਼ੁਕਰ। ਆਵਾਜ਼ ਨਹੀਂ ਆ ਰਹੀ? ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਪਰ ਕੱਟ ਕੱਟ ਕੇ ਆ ਰਹੀ ਹੈ। ਸਭ ਠੀਕ। ਸੁਖਵਿੰਦਰ ਜੀ ਕੀ ਹਾਲ ਚਾਲ ਹੈ ਭਾਜੀ? ਬਸ ਵਧੀਆ। ਇੱਕ ਤਾਂ ਆਵਾਜ਼ ਸ਼ਾਹਬਾਜ਼ ਦੀ ਆਵਾਜ਼ ਕੱਟਦੀ ਸੀ, ਸੋ ਇਸ ਤੋਂ ਉਹਨਾਂ ਨੂੰ ਲੀਵ ਕਰਨਾ ਪਿਆ। ਇਸ ਤੋਂ ਬਾਅਦ ਉਹ ਐਪੀਸੋਡ ਪੂਰਾ ਦੇਖਦਾ ਹੀ ਉਹ। ਹਾਂਜੀ ਹਾਂਜੀ। ਕਿ ਉਹ ਜਿਹੜੀ ਉਹ ਆਪਾਂ ਗੱਲ ਕੀਤੀ ਘੁਸਪੈਠ ਬਾਰੇ। ਹਾਂਜੀ। ਤੇ ਦੂਜਾ ਇਹ ਜਿਹੜਾ ਹੇਰਾ ਪਿੰਡ ਆ, ਜਿਵੇਂ ਮਤਲਬ ਨਾਮ ਵੀ ਵੱਖਰੇ ਵੱਖਰੇ ਹੋ ਗਏ, ਕੋਈ ਹੀਰ ਜਾਂ ਹੇਰਾ, ਤਾਂ ਉਵੇਂ ਗੋਤ ਵੀ ਤਾਂ ਵੱਖਰੇ ਵੱਖਰੇ ਆ ਨਾ। ਕਈ ਤਾਂ ਹੀਰ ਕਹਿ ਦਿੰਦੇ ਆ, ਕਈ ਹੇਰਾ ਕਹਿ ਦਿੰਦੇ ਆ। ਬਿਲਕੁਲ। ਇਹ ਸਾਰੀ ਉਸੇ ਕਲੈਨ ਨੂੰ। ਮੈਂ ਰਾਤੀ ਵੀ ਗੱਲ ਕਰਨ ਡਿਆ ਸਰ, ਜਦੋਂ ਪਾਰਟੀਸ਼ਨ ਤੋਂ ਬਾਅਦ ਵਾਹਵਾ ਸਾਰੇ ਨਾਂ ਜਿਹੜੇ ਉਹਨਾਂ ਦੀ ਚੇਂਜਿੰਗ ਆਈ, ਜਿਵੇਂ ਬੈਂਸ, ਇੱਧਰ ਵੈਂਸ, ਉਧਰ ਕੰਬੋਜ, ਇੱਧਰ ਕੰਬੋ ਹੋ ਗਏ। ਥੋੜਾ ਥੋੜਾ ਉਹਨਾਂ 'ਚ ਫਰਕ ਪੈ ਗਿਆ। ਜਿਵੇਂ ਹੀਰ ਹੈ ਉਧਰ ਕਈ ਅਹੀਰ ਵੀ ਲਿਖਦੇ ਆ, ਜਿਵੇਂ ਤੁਹਾਡੇ ਹੇਰ ਲਿਖਦੇ, ਇੱਧਰ ਹੀਰ ਲਿਖਦੇ ਆ, ਫਰਕ ਥੋੜਾ ਥੋੜਾ ਪੈ ਗਿਆ। ਸੁਖਵਿੰਦਰ ਸਿੰਘ ਜੀ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਸਾਰੇ ਹੀਰ ਹੇਰ ਇਸੇ ਪਿੰਡ ਤੋਂ ਆਏ, ਕਿਉਂਕਿ ਇਹ ਬਹੁਤ ਵੱਡਾ ਗੋਤ ਹੈਗਾ। ਇਹ ਤਾਂ ਬਹੁਤ ਵੱਡੀਆਂ ਬ੍ਰਾਂਚਿਸ ਹੈਗੀਆਂ। ਜਿਹੜੀ ਗੋਤਾਂ ਦੀ ਸਟੱਡੀ ਹੈ ਨਾ ਉਹ ਆਪਣੇ ਆਪ 'ਚ ਇੱਕ ਪੂਰੀ ਸਾਇੰਸ ਹੈ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬਹੁਤ ਵੱਡਾ ਹੈ, ਨਹੀਂ। ਇਸ ਪਿੰਡ ਦੇ ਨਾਲ ਕਨੈਕਸ਼ਨ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਹੋਏਗਾ, ਪਰ ਹੋਰ ਵੀ ਬਹੁਤ ਪਿੰਡ ਨੇ ਜਿੱਥੋਂ ਹੀਰ ਜਾਂ ਹੇਰ, ਕਿਉਂਕਿ ਇਹ ਸਾਰੇ ਜਿਹੜੇ ਆਪਾਂ ਨਾਮ ਲਈ ਜਾ ਰਹੇ ਨਾ, ਹੋ ਸਕਦਾ ਆਪਸ ਵਿੱਚ ਕਨੈਕਟਡ ਵੀ ਨਾ ਹੋਣ, ਹੋ ਸਕਦਾ ਹੀਰ ਔਰ ਹੇਅਰ ਅਲੱਗ ਹੋਣ। ਇਹ ਅਲੱਗ ਟੌਪਿਕ ਹੈਗਾ ਵਿਚ ਇਜ਼ ਵੈਰੀ ਡਿਫਿਕਲਟ। ਇਸ ਕਰਕੇ ਅਸੀਂ ਜਨਰਲ ਜਿਹਾ ਸ਼ੁਰੂ 'ਚ ਰਿਕੁਐਸਟ ਕੀਤੀ ਸੀ ਇਹਨਾਂ ਨਾਲ ਕੋਈ ਵੀ ਮਿਲਦਾ ਜੁਲਦਾ ਆ ਜਾਵੇ, ਉੱਥੋਂ ਫਿਰ ਅਗਲੇ ਦੇ ਦੱਸਣ ਤੋਂ ਆਪੇ ਪਤਾ ਲੱਗ ਜਾਂਦਾ। ਜਦੋਂ ਅਗਲੇ ਨੇ ਕਹਿਣਾ ਕਿ ਸਾਡੇ ਬਜ਼ੁਰਗ ਉੱਥੋਂ ਕੋ ਆਏ ਸੀ, ਬਾਰਡਰ ਦੇ ਨੇੜੇ ਹੀ ਹੈਗਾ ਪਿੰਡ, ਮੇਰਾ ਖਿਆਲ ਜ਼ਿਆਦਾ ਦੂਰ ਨਹੀਂ ਹੈ, ਉੱਥੋਂ ਸਾਨੂੰ ਫਿਰ ਸਾਡਾ ਕੰਮ ਹੈਗਾ ਕਿ ਕੋਈ ਲਿੰਕ ਜੁੜ ਜਾਂਦਾ, ਉਹ ਪਤਾ ਲੱਗ ਜਾਂਦਾ। ਹਾਂਜੀ ਫਿਰ ਅਸੀਂ ਆਪਣਾ ਕੰਮ ਹੈਗਾ ਅੱਗੇ ਵੱਧ ਜਾਣਾ, ਉਹ ਪਿੰਡ ਵਾਲਿਆਂ ਨੂੰ ਕਨੈਕਸ਼ਨ ਡਾਇਰੈਕਟ ਕਰਾ ਦੇਣਾ। ਹੇਅਰ ਹੀਰ ਪਿੰਡ ਪਾਕਿਸਤਾਨ ਵਾਲਾ, ਇੰਡੀਆ ਵਾਲਾ, ਕੋਈ ਵੀ ਉੱਥੋਂ ਉੱਠ ਕੇ ਆਇਆ ਹੋਵੇ ਉਸ ਪਿੰਡ ਤੋਂ ਜਿੱਥੇ ਪ੍ਰਿਥੀ ਜਾਂਦਾ ਸੀ, ਅਸੀਂ ਉਹ ਲੱਭ ਰਹੇ ਹਾਂ ਤਾਂ ਕਿ ਅਸੀਂ ਉਸ ਪਿੰਡ ਦੇ ਵਿੱਚ ਕਿਸੇ ਨੂੰ ਕਹਿ ਲਓ ਵੀ ਡਾਇਰੈਕਟ ਕਨੈਕਟ ਕਰਵਾ ਸਕੀਏ। ਦੈਟਸ ਵਾਟ ਵੀ ਆਰ ਟ੍ਰਾਈਂਗ।
ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਹੁਣ ਅਸੀਂ Thank you. ਬਿਲਕੁਲ ਪ੍ਰੋਗਰਾਮ ਐਂਡ ਕਰਨ ਵਾਲੇ ਪਾਸੇ ਜਾ ਰਹੇ ਹਾਂ। ਥੈਂਕ ਯੂ ਬਹੁਤ ਥੈਂਕ ਯੂ ਸ਼ੁਕਰੀਆ ਤੁਹਾਡਾ। ਸਾਡੇ ਨਾਲ ਸ਼ਬਾਜ਼ ਦੀ ਆਪਾਂ ਸੁਣ ਲਈ, ਦੁਬਾਰਾ ਇੱਕ ਵਾਰੀ ਕਨੈਕਟ ਹੋਏ ਨੇ ਡਾਕਟਰ ਸਾਹਿਬ। ਜੀ ਜੀ, ਥੈਂਕ ਯੂ ਸੋ ਮਚ। ਜੀ ਸ਼ਬਾਜ਼ ਸਾਹਿਬ, ਆਵਾਜ਼ ਆ ਰਹੀ ਤੁਹਾਨੂੰ? ਹੈਲੋ ਸ਼ਬਾਜ਼ ਸਾਹਿਬ, ਆਵਾਜ਼ ਆ ਰਹੀ? ਹੈਲੋ ਸ਼ਬਾਜ਼ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਡਾਕਟਰ ਸਾਹਿਬ, ਅੱਗੇ ਇੱਕ ਥੱਲੇ ਕਮੈਂਟ ਦੇ ਵਿੱਚ ਆਇਆ, ਮੈਂ ਹੇਹਰ ਹਾਂ। ਇਹ ਲਓ ਜੀ, ਪਾਕਿਸਤਾਨ ਤੋਂ ਨਹੀਂ, ਇੰਡੀਆ ਤੋਂ। ਹਾਂਜੀ ਕਮਲ ਹੇਅਰ ਜੀ, ਜੇ ਤੁਸੀਂ ਲਾਈਨ ਤੇ ਆਉਣਾ ਚਾਹੁੰਦੇ ਹੋ ਤਾਂ ਪਲੀਜ਼ ਕੰਟੈਕਟ ਕਰੋ ਜਰੂਰ, ਤੇ ਆਪਣੇ ਪਿਛੋਕੜ ਬਾਰੇ ਦੱਸੋ ਕਿ ਸ਼ਾਇਦ ਇਸ ਪਿੰਡ ਹੇਅਰ ਦੇ ਨਾਲ ਕੋਈ ਲਿੰਕ ਜੁੜਦਾ ਹੋਵੇ, ਤੇ ਸਾਡਾ ਵੀ ਕਹਿ ਲਓ ਬਈ ਅਸੀਂ ਲਿੰਕ ਦੁਬਾਰਾ ਪੋਸਟ ਕੀਤਾ। ਇਹ ਲਿੰਕ ਹੈਗਾ ਜੀ ਕਮਲ ਹੇਅਰ ਦੇ ਲਈ। ਕਮਲ ਹੇਅਰ ਜੀ, ਤੁਸੀਂ ਲਿੰਕ ਕਰੋ ਕਲਿੱਕ। ਰਵ ਸਿੰਘ ਜੀ, ਤੁਸੀਂ ਵੀ ਪਲੀਜ਼ ਆ ਲਿੰਕ ਕਲੀਅਰ ਕਰੋ। ਰਵ ਸਿੰਘ ਜੀ ਸਾਡੇ ਦੋਸਤ ਨੇ ਕੈਨੇਡਾ 'ਚ। ਇਹ ਸਿੱਖ ਟੂਰਿਜ਼ਮ ਇੱਥੇ ਸੌਰੀ ਇੰਗਲੈਂਡ ਦੇ ਵਿੱਚ ਕਰਦੇ ਨੇ, ਲੰਡਨ ਦੇ ਵਿੱਚ, ਤੇ ਇਹਨਾਂ ਦੇ ਨਾਲ ਸਾਡਾ ਪਾਕਿਸਤਾਨ ਆ ਕੇ ਪਾਕਿਸਤਾਨ ਦੇ ਵਿੱਚ ਟੂਰਿਜ਼ਮ ਦੇ ਕੁਝ ਮੈਪ ਬਣਾਉਣ ਦੀ ਪਲਾਨ ਹੈਗੀ ਹੈ ਰਵ ਸਿੰਘ ਜੀ ਉਹਨਾਂ ਦੀ। ਤੋਂ ਰਵ ਸਿੰਘ ਜੀ, ਜੇ ਤੁਹਾਡੇ ਕੋਲ 1 ਮਿੰਟ ਹੈਗਾ, ਤੁਸੀਂ ਲਾਈਨ ਤੇ ਆ ਸਕਦੇ ਹੋ। ਕਮਲ ਹੇਅਰ ਐਂਡ ਰਵ ਸਿੰਘ, ਪਲੀਜ਼ ਆ ਜਿਹੜਾ ਲਿੰਕ ਪੇਸਟ ਕੀਤਾ ਤੁਸੀਂ ਇੱਥੇ ਕਲਿੱਕ ਕਰੋ। ਸ਼ਾਬਾਜ਼ ਜੀ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਲੈਟਸ ਟਰਾਈ ਵਾਂਸ ਅਗੇਨ। ਸ਼ਾਬਾਜ਼ ਜੀ, ਤੁਹਾਨੂੰ ਸਾਡੀ ਆਵਾਜ਼ ਸੁਣ ਰਹੀ ਹੈ? ਜੀ ਸਰ, ਤੁਹਾਡੀ ਆਵਾਜ਼ ਸੁਣ ਰਹੀ ਮੈਨੂੰ, ਮੇਰੀ ਆਵਾਜ਼ ਨਹੀਂ ਆ ਰਹੀ ਕਲੀਅਰ? जी अस्सलाम वालेकुम। वालेकुम। हाँ जी शबाज साहब, आवाज नहीं आ रही? अल्लाह शुक्र दुआ, तुम सुनाओ ठीक ढिल साहब? जी बस जी, आवाज घट आवाज नहीं आ रही। क्विकली मैसेज जरा दे दो, ਤੁਹਾਡੀ आवाज ਘਟਦੀ ਹੈ। हाँ जी कमल जी, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਮਲ ਜੀ, ਕੀ ਹਾਲ ਹੈ ਜੀ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਕਮਲ ਜੀ। ਸਤਿ ਸ਼੍ਰੀ ਅਕਾਲ ਹੈਲੋ ਕਮਲ ਜੀ, ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਉਹਨਾਂ ਦੀ ਆ ਰਹੀ। ਡਾਕਟਰ ਸਾਹਿਬ ਕਮੈਂਟ ਦਾ ਰਿਪਲਾਈ ਜ਼ਰੂਰ ਕਰ ਦਿਓ। ਹਾਂਜੀ ਭਗਵੰਤ ਸਿੰਘ ਜੀ, ਮੈਂ ਹੁਣੇ ਪੇਸਟ ਕੀਤਾ ਹੈ ਲਿੰਕ। ਇੰਡੀਆ ਦੇ ਵਿੱਚ ਕਿਤਾਬ ਲੈਣ ਦੇ ਲਈ ਤੁਸੀਂ ਇੰਡੀਆ ਐਮਾਜ਼ੋਨ ਤੇ ਵੀ ਲੈ ਸਕਦੇ ਹੋ, ਤੇ ਇੰਡੀਆ ਦੇ ਵਿੱਚ ਤੁਸੀਂ ਸਿੰਘ ਬ੍ਰਦਰਸ ਤੋਂ ਵੀ ਲੈ ਸਕਦੇ ਹੋ। ਮੈਂ ਦੋਨਾਂ ਦਾ ਜਿਹੜਾ ਲਿੰਕ ਹੈਗਾ ਉਹ ਪੇਸਟ ਕਰ ਦਿੱਤਾ ਹੈ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਪਿਤਾ ਜੀ ਨੂੰ ਇੰਡੀਆ ਦੇ ਵਿੱਚ ਗਿਫਟ ਭੇਜਣਾ ਚਾਹੁੰਦੇ ਹੋ, ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਤੁਸੀਂ ਸਾਡੀ ਕਿਤਾਬ ਨੂੰ ਇਸ ਲਾਇਕ ਸਮਝਿਆ ਕਿ ਤੁਸੀਂ ਇੰਡੀਆ 'ਚ ਕਿਸੇ ਨੂੰ ਹਾਂਜੀ ਕਮਲ ਜੀ, ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਆ ਰਹੀ ਸਰ। ਹਾਂਜੀ ਭਾਈ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸ਼ੁਕਰ ਹੈ ਸਾਡੇ ਨਾਲ ਕੋਈ ਹੇਅਰ ਜੁੜਿਆ, ਚੰਗਾ ਲੱਗਾ ਸਾਨੂੰ ਪੰਨੂ ਬਹੁਤ। ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ ਤਾਂ। ਹਾਲੇ ਵੀ ਨਹੀਂ ਆ ਰਹੀ? ਹੋਰ ਵੀ ਜੁੜ ਗਏ ਨੇ ਸਾਡੇ ਨਾਲ, ਰਮਨ ਹੇਹਰ। ਅੱਛਾ ਕਮਲ ਜੀ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ? ਨੇ ਇਹਨਾਂ ਨੇ ਮੈਨੂੰ ਤੁਹਾਡਾ ਲਿੰਕ ਭੇਜਿਆ, ਮੈਂ ਹੁਣੀ ਇਹਨਾਂ ਦਾ ਲਿੰਕ ਓਪਨ ਕੀਤਾ। ਠੀਕ ਹੈ, ਸਾਡਾ ਪਿੰਡ ਹੈ। ਕਮਲ ਤੁਹਾਨੂੰ ਆਵਾਜ਼ ਸੁਣ ਰਹੀ ਹੈ? ਕੈਨੇਡਾ 'ਚ ਨੇ। ਕਮਲ ਮੇਰੀ ਆਵਾਜ਼ ਸੁਣ ਰਹੀ ਹੈ ਕਿ ਨਹੀਂ? ਕਮਲ, ਡਾਕਟਰ ਸਾਹਿਬ ਦੀ ਆਵਾਜ਼ ਆ ਰਹੀ ਤੁਹਾਨੂੰ? ਨਹੀਂ, ਉਹਨਾਂ ਦੀ ਨਹੀਂ ਆ ਰਹੀ ਸਰ। ਅੱਛਾ ਚਲੋ, ਤੁਸੀਂ ਜ਼ਰੂਰ ਡਾਕਟਰ ਸਾਹਿਬ, ਮੈਂ ਗੱਲ ਕਰ ਰਿਹਾ, ਤੁਹਾਡੀ ਆਵਾਜ਼ ਰਮਨ ਤੱਕ ਨਹੀਂ, ਕਮਲ ਤੱਕ ਨਹੀਂ ਪਹੁੰਚ ਰਹੀ। ਓਕੇ ਜੀ। ਅੱਛਾ ਕਮਲ, ਇੱਕ ਤੇ ਜਿਹੜੀ ਆਪਾਂ ਸ਼ੇਅਰ ਵੀਡੀਓ ਆ ਜਿੱਥੇ ਤੁਸੀਂ ਕੀਤਾ ਵਾ, ਆਪਣੇ ਹੇਅਰਾਂ ਵਾਲੇ ਤੱਕ ਜ਼ਰੂਰ ਪਹੁੰਚਾ ਦਿਓ, ਕਿਉਂਕਿ ਅਗਰ ਤੁਹਾਡੇ ਕੰਟੈਕਟ ਦੇ ਵਿੱਚ ਨੇ ਪਾਕਿਸਤਾਨ ਵਾਲੇ ਹੇਅਰ ਪਿੰਡ ਵਾਲੇ, ਉਹਨਾਂ ਦੇ ਵੀ ਤੁਸੀਂ ਇੱਕ ਦੂਜੇ ਨਾਲ ਕੰਟੈਕਟ ਕਰ ਸਕਦੇ ਹੋ। ਕਾਫੀ ਸਾਰੇ ਦੋਸਤ ਤੁਹਾਡੇ ਪਿੰਡਾਂ ਤੋਂ ਹੀ ਨੇ, ਲਾਗੇ ਲਾਗੇ ਉਸ ਰੋਡ ਤੇ ਵੀ। ਉਹ ਜਿਹੜਾ ਆਪਾਂ ਗੱਲ ਕਰਦੇ ਹਾਂ ਬੇਬੇ ਨਾਨਕੀ ਰੋਡ, ਜਾਂ ਉਸ ਰੋਡ ਦੇ ਵਿੱਚ ਨਦੀਮ ਰਜ਼ਾ ਸੰਧੂ, ਕਾਫੀ ਸਾਰੇ ਦੋਸਤ ਨੇ। ਜ਼ਿਆਦਾ ਕੋਸ਼ਿਸ਼ ਇਹ ਹੈ ਵੀ ਆਪਸ ਦੇ ਵਿੱਚ ਪਿੰਡ ਵਾਲੇ ਜਿਹੜੇ ਕਨੈਕਟ ਹੋਣ। ਸੋ ਤੁਸੀਂ ਵੀ ਜ਼ਰੂਰ ਆਪਣੇ ਜਿਹੜੇ ਤੁਹਾਡੇ ਪਿੰਡ ਦੇ ਨੇ, ਜਿੱਥੇ ਤੁਸੀਂ ਬੈਠੇ ਨੇ, ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾਓ, ਤੇ ਬੁੱਕ ਵੀ ਉਹਨਾਂ ਨੂੰ ਸੁਜੈਸਟ ਕਰਿਓਗੇ ਕਿ ਤੁਹਾਡੇ ਪਿੰਡ ਦਾ ਪੂਰਾ ਚੈਪਟਰ ਇਹਦੇ ਵਿੱਚ। ਜੀ ਕਮਲ? ਠੀਕ ਹੈ ਜੀ, ਠੀਕ ਹੈ ਜੀ। ਵੀਰ ਜੀ, ਕੁਝ ਆਪਣੀ ਬੈਕਗ੍ਰਾਉਂਡ ਬਾਰੇ ਦੱਸੋਗੇ? ਹੇਰਾ ਪਿੰਡ ਆ ਜੀ ਸਾਡਾ, ਲੁਧਿਆਣੇ ਜ਼ਿਲ੍ਹੇ 'ਚ, ਪੰਜਾਬ 'ਚ। ਆਪਣੀ ਬੈਕਗ੍ਰਾਉਂਡ ਬਾਰੇ ਵੀ ਥੋੜਾ ਜਿਹਾ ਦੱਸਿਓ। ਇਹ ਹੇਅਰ ਇੱਥੋਂ ਵਾਲਾ, ਪਾਕਿਸਤਾਨ ਲਾਹੌਰ ਵਾਲਾ ਹੇਅਰ ਇੱਥੋਂ ਗਏ ਤੁਸੀਂ ਉੱਠ ਕੇ? ਨਹੀਂ ਜੀ, ਨਹੀਂ। ਅੱਛਾ, ਇਹ ਇੱਥੋਂ ਪੰਜਾਬ ਤੋਂ ਹੀ ਆ ਜੀ। ਸਾਡੇ ਪਿੰਡ ਦੀ ਹਿਸਟਰੀ ਮਹੰਤ ਕਿਰਪਾਲ ਦਾਸ ਜੀ, ਭਾਈ ਹਮੀਰਾ ਜੀ, ਉਹਨਾਂ ਦੀ ਆ ਜੀ। ਮਹੰਤ ਕਿਰਪਾਲ ਦਾਸ ਜੀ ਇੱਥੇ ਹੇਰਾਂ ਦੇ ਸੀ, ਇਹਨਾਂ ਦਾ ਡੇਰਾ ਇੱਥੇ ਸੀ ਜੀ। ਜੀ ਬਿਲਕੁਲ। ਉਸ ਜਿਨ੍ਹਾਂ ਨੇ ਭੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ। ਜੀ ਬਿਲਕੁਲ। ਗੁਰੂ ਗੋਬਿੰਦ ਸਿੰਘ ਜੀ ਵੀ
ਆਨੰਦਪੁਰ ਤੋਂ ਜਦੋਂ ਚੱਲੇ ਨੇ ਦਾਨੂਆ ਸਾਹਿਬ ਵੱਲੀ ਨੂੰ, ਉਹ ਹੇਰਾਂ ਦੇ ਵਿੱਚ ਦੀ ਹੋ ਕੇ ਬਿਲਕੁਲ ਉਹ ਗਏ ਸੀ। ਜੀ। ਫਾਦਰ ਸਾਹਿਬ ਨੇ Basically ਮੇਰਾ ਰਮਨ ਤੁਹਾਡੇ? ਬ੍ਰਦਰ ਨੇ। ਅੱਛਾ ਨਹੀਂ, ਮੇਰੇ ਬ੍ਰਦਰ ਨੇ ਜੀ, ਪਿੰਡ ਤੋਂ ਨੇ, ਕਜ਼ਨ ਨੇ। ਤੁਸੀਂ ਇਹਨਾਂ ਨੂੰ ਕੰਟੈਕਟ ਹੈਲੋ ਆਵਾਜ਼ ਕੱਟ ਗਈ ਤੁਹਾਡੀ, ਦੁਬਾਰਾ ਬੋਲਿਓ ਕੀ ਕਿਹਾ ਤੁਸੀਂ? ਹੈਲੋ ਮੇਰਾ ਖਿਆਲ ਉਹਨਾਂ ਦੀ ਨਾ ਆਵਾਜ਼ ਕਮਲ ਦੀ ਡ੍ਰੌਪ ਹੋ ਗਈ। ਕਮਲ ਜੀ ਆਵਾਜ਼ ਸੁਣਦੇ ਹੋ ਤਾਂ ਜ਼ਰੂਰ ਵੀਡੀਓ ਜਿਹੜੀ ਪਹੁੰਚਾਇਓ ਆਪਣੇ ਦੋਸਤਾਂ ਤੱਕ। ਤੁਹਾਡੇ ਪਿਛਲੇ ਪਿਛੋਕੜ ਉਸੇ ਨਾਮ ਦਾ ਤੁਹਾਡੀ ਬਰਾਦਰੀ ਦਾ ਪਿੰਡ ਹੈ, ਉਹਦੇ ਤੇ ਪੂਰਾ ਚੈਪਟਰ ਹੈ। ਤੋ ਅੱਜ ਦਾ ਮੇਰਾ ਖਿਆਲ ਡਾਕਟਰ ਸਾਹਿਬ ਆਪਾਂ ਇੱਥੇ ਨੂੰ ਕਲੋਜ਼ ਕਰ ਦਈਏ। ਕੱਲ ਫੇਰ ਹਾਜ਼ਰ ਹੋਵਾਂਗੇ 10 ਵਜੇ ਪਾਕਿਸਤਾਨੀ ਟਾਈਮ, ਇੰਡੀਅਨ ਟਾਈਮ 10:30 ਵਜੇ। ਸੋ ਜੁੜੇ ਰਹਿਣਾ ਨਾਲ। ਕੱਲ ਆਪਾਂ ਗੱਲ ਕਰਨੀ ਹੈ ਅੰਮ੍ਰਿਤਸਰ ਸਿਫਤੀ ਘਰ ਤੇ। ਕੱਲ ਦਾ ਟੌਪਿਕ ਬੜਾ ਇੰਟਰਸਟਿੰਗ ਹੈ। ਅੰਮ੍ਰਿਤਸਰ ਸਿਫਤੀ ਦਾ ਘਰ, ਕੀ ਇਹ ਜਿਹੜੀ ਤੁਕ ਹੈ ਇਹ ਅੰਮ੍ਰਿਤਸਰ ਦੇ ਬਾਰੇ ਲਿਖੀ ਵੀ ਗਈ ਹੈ ਕਿ ਨਹੀਂ, ਇਹ ਆਪਾਂ ਬੜੇ ਇੰਪੋਰਟੈਂਟ ਪੁਆਇੰਟ ਤੇ ਚਰਚਾ ਕਰਾਂਗੇ। ਔਰ ਤੁਹਾਡਾ ਸਭ ਦਾ ਜਿਹੜਾ ਸਾਥ ਹੈ ਜ਼ਰੂਰੀ ਹੈ, ਤਾਂ ਕਿ ਆਪਾਂ ਕੱਲ ਦਾ ਪ੍ਰੋਗਰਾਮ ਵੀ ਅੱਜ ਵਾਂਗ ਹੀ ਇੱਕ ਦੂਜੇ ਨਾਲ ਡਿਸਕਸ਼ਨ ਕਰਕੇ ਕਰ ਸਕੀਏ। ਓਕੇ ਜੀ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਾਰਿਆਂ ਦਾ ਜਿੰਨੇ ਸਾਡੇ ਨਾਲ ਦੋਸਤ ਜੁੜੇ ਸੀ। ਇੱਕ ਵਾਰੀ ਸ਼ੇਅਰ ਫਿਰ ਮੈਂ ਐਡ ਤੇ ਜਾਂਦਾ ਕਹਾਂਗਾ, ਸ਼ੇਅਰ ਜ਼ਰੂਰ ਆਪਣੀ ਬਹੁਤ ਕਰ ਦਿਓ। ਰੱਬ ਰਾਖਾ ਜੀ, ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ।